जी बाबा जी तुसी दसो जी इस जगह दे बारे सानू। ये जनाब बाबे बागली सरकार दे दरबार है जी। इनू बेरी वाले दे नाम तो मशहूर है। बाबा बेरी वाला भी इनू कहते ने, बाबे बागली दा भी दरबार कहते ने। इत्थे सुनिया है कि जेहड़े सिख सन इत्थे माना नाल चूरमा चाढ़दे। जवाहर सिंह दे चार ਸਿੰਘ ਉਹਨਾਂ ਦਾ ਪਿਓ ਸੀ अच्छा ਬਾਪ ਬੜਾ ਦਾਨਾ ਬੰਦਾ ਸੀ ਅਗਰ ਚੰਗਾ ਕੰਮ ਕਰਦਾ ਸੀ ਸਗਾਵਤੀ ਬੰਦਾ ਸੀ ਉਹ ਬੜਾ ਚੰਗਾ अच्छा ਬੜਾ अच्छा ਸਗਾਵਤੀ बड़ा सकाफ ਮੁਸਲਮਾਨਾਂ ਨਾਲ ਬੜਾ ਸਲੂਕ ਕਰਦਾ ਸੀ ਉਹ। ਰੋਜ਼ੇ ਆਉਣੇ ਕਿ ਉਹਨੇ ਘਰਾਂ ਦੇ ਵਿੱਚ ਲੱਸੀ ਵਰਤਾਣੀ ਦੁੱਧ ਦੇਣਾ अच्छा ਵੀ ਭਾਈ ਰੋਜ਼ੇ ਰੱਖੋ ਰੋਜ਼ੇ ਨਾ ਛੱਡਿਆ ਕਰੋ अच्छा ਰੋਜ਼ੇ ਰੱਖੋ ਠੀਕ। ਬੀਬੀਆਂ ਰੱਡੀਆਂ ਹੋਣੀਆਂ ਉਹਨਾਂ ਨੂੰ ਚਰਖੇ ਲਾ ਕੇ ਦੇਣੇ ਵੀ ਲਓ ਜੀ ਤੁਸੀਂ ਬੀਬੀ ਘਰੋਂ ਨਾ ਬਾਹਰ ਨਿਕਲੇ ਅਸੀਂ ਤੁਹਾਨੂੰ ਸੂਤਰ ਦਿਆਂਗੇ ਕੱਤਿਆ ਕਰੋ ਤੁਹਾਨੂੰ ਪੈਸੇ ਦਿਆਂਗੇ। अच्छा वाह जी वाह। बड़ी गल है बड़ी गल है। ਉਹਦੇ ਬਾਰੇ ਸਾਨੂੰ ਕੋਈ ਦੱਸੋ। ਲਾਲ ਸ਼ਾਹ ਕੀ ਕਰਦਾ ਸੀ, ਉਹਦਾ ਕੀ ਕੰਮ ਸੀ? ਲਾਲ ਸ਼ਾਹ ਹਾਂ ਉਹ ਦੁਕਾਨ ਰੱਖੀ ਸੀ ਦੁਕਾਨ ਰੱਖੀ ਸੀ। ਬਜਾਜੀ ਭੇਜਦਾ ਸੀ ਅੱਛਾ ਲਾਲ ਸ਼ਾਹ ਹਾਂ ਨਾਲ ਦੁਕਾਨ ਕਰਿਆਨੇ ਦੀ ਦੁਕਾਨ ਸੀ ਅੱਛਾ ਤੇ ਨਾਲ ਕੱਪੜੇ ਦਾ ਵੀ ਕਾਰੋਬਰ ਕਰਦੇ ਉਹਦੇ ਸਨ? ਨਾਲ ਦੁਕਾਨਾਂ ਦੋ ਇਕੱਠੀਆਂ ਸਨ। ਅੱਛਾ। ਇਹ ਦੁਕਾਨਾਂ ਇਹ ਸੁਹਾਮੀ ਦਾ ਇੱਥੇ ਆਣ ਕੇ ਬੈਠਾ ਹੈ। ਉਹਨੂੰ ਡਿਪਟੀ ਨਿਹਾਲ ਸਿੰਘ ਨੇ ਕੋਈ ਟੈਸਟ ਨਹੀਂ ਪਵਾਈ ਲਾਲਪੁਰ ਟੜਾ ਦੇ ਵਿੱਚ ਉਹਦੇ ਨਾਮ। ਅੱਛਾ ਅੱਛਾ ਲਿਆਲਪੁਰ ਜੀ। ਉੱਥੇ ਧੀ ਉਹਦੀ ਵਿਆਹੀ ਸੀ। ਅੱਛਾ ਉਹ ਤੁਰ ਕੇ ਜਾਣਾ ਪੈਂਦਾ ਸਟੇਸ਼ਨ ਦੂਰ ਸੀ ਹਾਂ ਤੇ ਤੁਰ ਕੇ ਜਾਣਾ ਪੈਂਦਾ ਸੀ ਤੇ ਉਹਨੂੰ ਉਹਦੇ ਪਿਓ ਨੇ ਮਾਰਿਆ ਮੇਰਾ ਹਾਂ। ਤੇ ਪਿਓ ਨੂੰ ਆਖਿਆ ਟੇਸ਼ਨ ਕੋਲ ਬਣਵਾ ਲੈ ਇੱਥੇ ਟੇਸ਼ਨ ਲੱਗ ਗਈ। ਉਹ ਕਹਿੰਦੇ ਆ ਸਿੰਘ ਆਪਣੀ ਟੇਸ਼ਨ ਉੱਤੇ ਮੇਰੀ ਧੀ ਤੁਰ ਕੇ ਨਾ ਜਾਏ। ਇਹਨਾਂ ਦੀ ਕੀ ਦੁਸ਼ਮਣੀ ਸੀ? ਇਹਦੇ ਬਾਰੇ ਤੁਸੀਂ ਕੋਈ ਸਾਨੂੰ ਦੱਸ ਸਕਦੇ ਹੋ? ਦੁਨੀ ਇਹ ਸਾਡੇ ਹਾਂ ਤਾਰਾ ਸਿੰਘ ਸੀ ਤੇ ਢੱਲੇ ਜਾਣਾ ਅੱਛਾ ਕਦੇ ਜਾਲ ਉਹ ਖੋਲ ਲੈਂਦਾ ਸੀ ਤੇ ਨਕਲ ਲੈਂਦਾ ਸੀ ਤੇ ਕਦੇ ਜਾਲ ਦੇ ਮਤਲਬ ਜੈਲਦਾਰੀ ਦਾ ਰੌਲਾ ਜਾਲ ਸੀ। ਦਾ ਰੋਣਾ। ਉਹ ਸਾਈਕਲ ਚ ਨਿਕਾਹ ਕਰਕੇ ਨਾ ਤੇ ਸਾਈਕਲ ਤੋਂ ਫੂਕ ਨਿਕਲ ਗਈ ਬਹੁਤ ਛੋਟੇ ਸਾਈਕਲ। ਅੱਛਾ ਉਹ ਸਾਡੇ ਸੰਦੂਰ ਦੇ ਲੋਕ ਦੇ ਆਣ ਕੇ ਫੂਕ ਪੰਦਾ ਗੁਰਦੁਆਰੇ ਦੇ ਬੋਰਡੇ ਦੇ ਜਿੱਥੇ ਸਾਡੇ ਤੇ ਆਵੇਂ ਸਾਹਿਬ ਇਹ ਕੀ ਕਰਦਾ ਪੱਠੇ ਪਾਣਾ ਪਿਆ ਪੱਠੇ ਜਿਹਨੂੰ ਪੱਠੇ ਪਾਣਾ ਫੂਕ ਭਰੀਏ। ਸਹੀ ਉਸੋਂ ਫਿਰ ਉਹ ਚਿੱਠੀ ਪਾਈ ਹੈ ਅੱਛਾ ਬਾਉ ਨਿਹਾਲ ਸਿੰਘ ਨੇ ਹਾਂ ਮੈਂ ਬਾਬਾ ਰੂ ਇੱਥੇ ਮੈਂ ਕੋਠੇ ਬਣਾਵਾਂ ਕਿ ਨਾ ਮਕਾਨ ਬਣਾਵਾਂ। ਤੂੰ ਉੱਥੇ ਗੱਲ ਕਰ ਛੜੀ ਕਿ ਤੂੰ ਇੱਥੇ ਨਹੀਂ ਵਸਣਾ। ਤੂੰ ਦੱਸ ਬਾਬਾ। ਉਹਨੇ ਪੈਸੇ ਭੇਜੇ ਨੇ ਬੜਾ ਜਾਨਦਾਰ ਬੰਦਾ ਸੀ ਤੇ ਸਿਆਸਤਦਾਨ ਸੀ। ਹਾਂਜੀ ਉਹ ਬਾਬੇ ਬਾਗਲੀ ਤੇ ਦਰਬਾਰ ਇੱਕ ਉੱਥੇ ਤੇਲ ਸਿਰ ਪਾਉਂਦੇ ਹਨ ਉਮਰਾਂ ਇੱਥੇ ਆਣ ਕੇ ਚੂਰਮਾ ਚਾਰ ਦਿੰਦੇ ਹਨ। ਅੱਛਾ ਇੱਕ ਦਰਬਾਰ ਤਰਾਕ ਨੂੰ ਇਕੱਠੇ ਸਨ। अस्सलामुअलैकुम सत श्री अकाल प्रणाम दोस्तों मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਨਵੀਂ ਥਾਂ ਤੇ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਤੁਹਾਨੂੰ ਸੁਹਾਵੀਆਂ ਸਰੰਗੀਆਂ ਦੇ ਵਿੱਚ ਲੈ ਕੇ ਆਇਆ ਵੇ। ਸੁਹਾਵੀਆਂ ਸਰੰਗੀਆਂ ਦਾ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਪਸਰੂਰ। ਸੋ ਦਰਅਸਲ ਸੁਹਾਵੀਆਂ ਸਰੰਗੀਆਂ ਦੋ ਪਿੰਡ ਨੇ ਲੇਕਿਨ ਇਹਨਾਂ ਦੋਵਾਂ ਪਿੰਡਾਂ ਨੂੰ ਇਸ ਤਰ੍ਹਾਂ ਹੀ ਬੁਲਾਇਆ ਜਾਂਦਾ ਵੇ ਕਿ ਸੁਹਾਵੀਆਂ ਸਰੰਗੀਆਂ। ਅਗਰ ਕੋਈ ਬੰਦਾ ਸੁਹਾਵੀਆਂ ਤੋਂ ਆਇਆ ਵੇ ਉਹਨੂੰ ਅਗਰ ਪੁੱਛੀਏ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਤੇ ਉਹ ਇਹ ਹੀ ਕਹੇਗਾ ਕਿ ਮੈਂ ਸੁਹਾਵੀਆਂ ਸਰੰਗੀਆਂ ਤੋਂ ਹੀ ਆਇਆ ਹਾਂ। ਤੇ ਬੜਾ ਪਿਆਰ ਜੀ ਇਹਨਾਂ ਦੋਵਾਂ ਪਿੰਡਾਂ ਦਾ ਤੇ ਦੋਵਾਂ ਪਿੰਡਾਂ ਦਾ ਨਾਂ ਇਕੱਠਾ ਹੀ ਬੁਲਾਇਆ ਜਾ ਰਿਹਾ ਵੇ ਅੱਜ ਵੀ। ਤੇ 1947 ਤੋਂ ਪਹਿਲੇ ਵੀ ਇਹਨਾਂ ਦੋਵਾਂ ਪਿੰਡਾਂ ਨੂੰ ਇਕੱਠਾ ਹੀ ਬੁਲਾਇਆ ਜਾਂਦਾ ਸੀ। ਤੇ ਮੈਂ ਜੀ ਤੁਹਾਨੂੰ ਇਸ ਵੇਲੇ ਸਰਦਾਰ ਖਜ਼ਾਨ ਸਿੰਘ ਦੀ ਹਵੇਲੀ ਦਾ ਵਿਊ ਦਿਖਾ ਰਿਹਾ ਵਾਂ ਜਿਹੜਾ ਕਿ 1947 ਤੋਂ ਪਹਿਲੇ ਸੁਹਾਵੀਆਂ ਸਰੰਗੀਆਂ ਦੇ ਜੈਲਦਾਰ ਸਨ। ਸੁਹਾਵੀਆਂ ਸਰੰਗੀਆਂ ਦੇ ਖਾਲੀ ਜੈਲਦਾਰ ਨਹੀਂ ਸਨ, ਉਹ ਜਿਹੜੇ ਕਿ 12 ਪਿੰਡ ਨਾਗਰਿਆਂ ਦੇ ਸਨ ਉਹਨਾਂ ਦੇ ਵੀ ਜੈਲਦਾਰ ਸਨ। ਤੇ ਸੁਹਾਵੀਆਂ ਸਰੰਗੀਆਂ ਵੀ ਉਹਨਾਂ 12 ਪਿੰਡਾਂ ਵਿੱਚੋਂ ਹੀ ਜਿਹੜੇ ਕਿ ਨਾਗਰਿਆਂ ਦੇ ਪਿੰਡ ਸਨ। ਤੇ ਸੋ ਜੀ ਅੱਜ ਮੈਂ ਤੁਹਾਨੂੰ ਇਸ ਸੁਹਾਵੀਆਂ ਸਰੰਗੀਆਂ ਦੀ ਹਿਸਟਰੀ ਬਾਰੇ ਦੱਸਾਂਗਾ, ਇਹਦੀ ਤਾਰੀਖ ਬਾਰੇ ਦੱਸਾਂਗਾ
ਕਿ 1947 ਤੋਂ ਪਹਿਲੇ ਇੱਥੇ ਕਿਹੜੇ ਲੋਕ, ਕਿਹੜੀ ਬਰਾਦਰੀ ਦੇ ਲੋਕ ਬੈਠੇ ਸਨ ਅਤੇ ਉਹਨਾਂ ਦਾ ਆਪਸ ਦੇ ਵਿੱਚ ਕੀ ਕੁਝ ਪਿਆਰ ਸੀ, ਕਿੰਨਾ ਕੁ ਮੋਹ ਰੱਖਦੇ ਸਨ। ਉਹ ਸਾਰਾ ਕੁਛ ਮੈਂ ਤੁਹਾਨੂੰ ਬਾਬਾ ਜੀ ਦੀ ਜ਼ੁਬਾਨੀ ਦੱਸਾਂਗਾ। ਅਤੇ ਸੁਹਾਵੀਆਂ ਸਰੰਗੀਆਂ ਪਿੰਡ ਬਿਲਕੁਲ ਜੀ ਨਾਲੋਂ ਨਾਲ ਨੇ। ਇਹਨਾਂ ਵਿੱਚ ਤੁਸੀਂ ਕਹਿ ਲਓ ਕਿ 2 ਜਾਂ 2.5 ਏਕੜ ਦਾ ਫਾਸਲਾ ਹੋਏਗਾ, 2-2.5 ਕਿੱਲਿਆਂ ਦਾ ਫਾਸਲਾ ਹੋਏਗਾ। ਅਤੇ ਇਹ ਦੇਖ ਰਹੇ ਹੋ ਜੀ ਤੁਸੀਂ ਇਸ ਟਾਈਮ ਸਰਦਾਰ ਖਜ਼ਾਨ ਸਿੰਘ ਦੀ ਹਵੇਲੀ, ਜਿਹੜੀ ਬੜੀ ਸ਼ਾਨੋ ਸ਼ੌਕਤ ਨਾਲ ਬਣਾਈ ਗਈ ਸੀ, ਅਤੇ ਅੱਜ ਵੀ ਇਹ ਜਿਹੜੇ ਸਾਡੇ ਲੋਕ ਨੇ ਇਹਨਾਂ ਨੇ ਬੜੀ ਸਾਂਭ ਕੇ ਇਸ ਹਵੇਲੀ ਨੂੰ ਇਸਤੇਮਾਲ ਕਰ ਰਹੇ ਨੇ। ਅਤੇ ਐਡੀ ਪਿਆਰੀ ਅਤੇ ਐਡੇ ਮਜ਼ਬੂਤ ਮਟੀਰੀਅਲ ਨਾਲ ਬਣਾਈ ਗਈ ਹਵੇਲੀ ਕਿ ਇਹਨਾਂ ਦਾ ਇਸ ਹਵੇਲੀ ਨੂੰ ਢਾਹਣ 'ਤੇ ਦਿਲ ਹੀ ਨਹੀਂ ਕੀਤਾ। ਉਹਦੀ ਵਜ੍ਹਾ ਜੀ ਅੱਜ ਵੀ ਇਹਦੀਆਂ ਜਿਹੜੀਆਂ ਛੱਤਾਂ ਨੇ, ਇਹਦੇ ਜਿਹੜੇ ਦਰਵਾਜ਼ੇ ਨੇ, ਖਿੜਕੀਆਂ ਨੇ, ਉਹਨਾਂ ਨੂੰ ਆਂਚ ਤੱਕ ਨਹੀਂ ਆਈ ਅਤੇ ਅੱਜ ਵੀ ਆਪਣੀ ਜਗ੍ਹਾ 'ਤੇ ਕਾਇਮ ਹੈ। ਆਓ ਜੀ ਬਾਬਾ ਜੀ ਨਾਲ ਗੱਲਬਾਤ ਕਰਨੇ ਆ ਅਤੇ ਉਹਨਾਂ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕਰਨੇ ਆ ਕਿ 1947 ਵੇਲੇ ਕੀ ਕੁਝ ਹੋਇਆ ਇਸ ਪਿੰਡ ਦੇ ਵਿੱਚ, ਕਿਸ ਤਰ੍ਹਾਂ ਸਿੱਖ ਸਰਦਾਰ ਅਤੇ ਹਿੰਦੂ ਬਰਾਦਰੀ ਦੇ ਲੋਕ ਇਹਨਾਂ ਪਿੰਡਾਂ ਵਿੱਚ ਉੱਠ ਕੇ ਗਏ। ਆਓ ਜੀ ਬਾਬਾ ਜੀ ਨਾਲ ਗੱਲਬਾਤ ਸਾਂਝੀ ਕਰੀਏ ਅਤੇ ਤੁਹਾਡੇ ਤੱਕ ਪਹੁੰਚਾਈਏ। ਓਕੇ। अस्सलाम वालेकुम बाबा जी। अस्सलाम वालेकुम। वालेकुम सलाम। की हाल है? ठीक है। बाबा जी की नाम है अपना? सुल्तान अहमद। सुल्तान अहमद। ते तुहाडे अब्बा जान दा नाम? रहमत अली। रहमत अली। दादा जान दा नाम की सी? दादर ने भोला। भोला। ठीक है। ते केड़ी बरादरी बाबा जी अपनी? अपनी कम्यार। कम्यार रहमानी। ठीक है ठीक है बाबा जी। रहमानी और बने सही सही है। वाह जी वाह, वाह जी वाह। ठीक है ठीक। बाबा जी केड़े पिंड च बैठे हो तुसी? सरंगियां च। सरंगियां च। सरंगियां दा जिला ते तहसील केड़ी है? पसरूर। तहसील पसरूर ते जिला सियालकोट। जिला सियालकोट। ठीक है सही है। अच्छा बाबा जी ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਨਾ ਆ ਸਨ 47 ਦੇ ਹਵਾਲੇ ਨਾਲ, ਜਦੋਂ ਮਤਲਬ ਕਿ ਪਾਕਿਸਤਾਨ ਬਣਿਆ, ਇੰਡੀਆ ਬਣਿਆ। ਤੇ ਸਨ 47 ਤੋਂ ਪਹਿਲੇ ਤੁਸੀਂ ਆਪਣੇ ਪਿੰਡ ਬਾਰੇ ਸਾਨੂੰ ਦੱਸੋ, ਕਿੱਡਾ ਕੁ ਵੱਡਾ ਪਿੰਡ ਸੀ ਸਰੰਗੀਆਂ? ਪਿੰਡ ਬਾਬਾ ਇਨਸਾਨ ਤਗੜਾ ਸੀ। ਅੱਛਾ ਵੱਡਾ ਪਿੰਡ ਸੀ। ਠੀਕ ਹੈ। ਜੈਲਦਾਰ ਸੀ ਸਾਡਾ ਪਿੰਡ ਦਾ। ਅੱਛਾ ਤੁਹਾਡੇ ਪਿੰਡ ਦਾ ਜੈਲਦਾਰ ਸੀ। ਠੀਕ। ਤੇ ਕਿੰਨੇ ਕੁ ਘਰ ਸਨ? ਕਿਹੜੀ ਕਿਹੜੀ ਬਰਾਦਰੀ ਬੈਠੀ ਸੀ ਇੱਥੇ ਸਰੰਗੀਆਂ 'ਚ? ਸਰੰਗੀਆਂ ਹਾਂ। ਤਰਖਾਨ। ਤਰਖਾਨ। ਜਲਾ। ਹੂੰ। ਕਮਿਆਰ। ਕਮਿਆਰ। 2 ਘਰ ਲੋਹਾਰਾਂ ਦੇ। ਅੱਛਾ ਠੀਕ ਹੈ। ਤੇ ਖੱਤਰੀਆਂ ਦੇ ਘਰ ਨਹੀਂ ਸਨ? ਖੱਤਰੀਆਂ ਦੇ ਘਰ ਸਨ। ਹੈ ਸਨ। ਉਹ ਕਿੰਨੇ ਘਰ ਸਨ? ਉਹ ਕੋਈ 10-12 ਘਰ ਸਨ ਖੱਤਰੀਆਂ। 10-12 ਘਰ ਸਨ। ਠੀਕ ਹੈ। ਤੇ ਸਿੱਖਾਂ ਦੇ ਘਰ? ਸਿੱਖ ਸਾਰੇ ਸਿੱਖ ਅੱਛਾ ਅੱਛਾ ਠੀਕ ਹੈ। ਜ਼ਿਆਦਾ ਜਿਹੜੀ ਇੱਥੇ ਬਰਾਦਰੀ ਬੈਠੀ ਸੀ ਉਹ ਸਿੱਖ ਸਨ ਤੇ 10-12 ਘਰ ਤੁਸੀਂ ਸਾਨੂੰ ਦੱਸੇ ਖੱਤਰੀਆਂ ਦੇ, ਤੇ ਬਾਕੀ 1-2 ਘਰ ਤੁਸੀਂ ਤਰਖਾਨਾਂ ਦਾ ਜਾਂ ਤੁਹਾਡੇ ਆਪਣੇ ਘਰ। ਖੱਤਰੀਆਂ ਦੇ ਹਨ। ਠੀਕ ਹੈ ਠੀਕ ਹੈ ਸਹੀ ਹੈ। ਤੇ ਕਸ਼ਮੀਰੀ ਬਰਾਦਰੀ ਵੀ ਹੈ ਸੀ? ਕਸ਼ਮੀਰੀ ਅੰਤਰਾ ਘਰ 3 ਘਰ ਸਨ ਉਹ। ਠੀਕ ਹੈ ਸਹੀ ਹੈ। ਅੱਛਾ ਬਾਬਾ ਜੀ ਲੰਬੜਦਾਰ ਕੌਣ ਸੀ? ਲਾਭ ਸਿੰਘ। ਲਾਭ ਸਿੰਘ ਲੰਬੜਦਾਰ ਸੀ। ਠੀਕ ਹੈ। ਲੰਬੜਦਾਰ ਇੱਕ ਹੀ ਸੀ ਜਾਂ 2 ਸਨ? 3 ਲੰਬੜਦਾਰ ਸਨ। ਬਾਕੀਆਂ ਦੇ ਨਾਂ ਦੱਸੋ। ਹਾਂਜੀ। ਦੂਸਰੇ? ਬਹਾਦਰ ਸਿੰਘ। ਬਹਾਦਰ ਸਿੰਘ, ਲਾਭ ਸਿੰਘ ਤੇ ਤੀਸਰਾ? ਤੀਸਰਾ ਸੀ ਨੰਬਰ ਸੀ। ਤੀਸਰਾ ਕੋ ਮੁਸਲਮਾਨਾਂ ਵਿੱਚੋਂ ਹੈ ਸੀ ਜਾਂ? ਨਹੀਂ ਮੁਸਲਮਾਨਾਂ ਚ ਨਹੀਂ। ਮੁਸਲਮਾਨ ਸਾਰੇ ਗੈਰ ਪੇਸ਼ਾ ਤੋਂ ਯਾਰ ਸਿੱਖ ਸਨ। ਮਾਲਕ ਸਨ। ਨੰਬਰਦਾਰ ਉਹ ਸਨ। ਠੀਕ ਹੈ ਠੀਕ ਹੈ। ਇਹ ਤਾਂ ਸਾਰੇ ਕਲੀਅਰ ਚ ਆਉਂਦਾ ਹੈ ਜਦੋਂ ਦਿੱਲੀ ਬੱਕਰੀ ਹਿਲਾ ਕੇ ਨਹੀਂ ਜਾਤ ਨਹੀਂ ਆ। ਜੀ ਜੀ ਹੋਰ ਕੋਈ ਸਵਾਲ? ਚਲੋ ਚਲੋ ਕੋਈ ਨਹੀਂ ਬਾਅਦ ਚ ਜ਼ਹਿਨ 2 ਚ। ਨੰਬਰਦਾਰ ਸਨ। ਤੇ ਕਿਸ ਤਰ੍ਹਾਂ ਦਾ ਬਾਬਾ ਜੀ ਸਲੂਕ ਸੀ ਉਹਨਾਂ ਦਾ ਮੁਸਲਮਾਨਾਂ ਨਾਲ? ਮੁਸਲਮਾਨਾਂ ਦਾ ਹਾਂ। ਬੜਾ ਅੱਛਾ ਸਲੂਕ ਕਰਦੇ ਸਨ। ਅੱਛਾ। ਚੰਗਾ ਕਰਦੇ ਸਨ। ਉਹਨਾਂ ਦੇ ਬੱਚਿਆਂ ਦਾ ਵੱਡੇ ਵੱਡੇ ਬਜ਼ੁਰਗ ਸਨ। ਵੱਡਾ ਕੋ ਬਜ਼ੁਰਗ ਸੀ? ਬਹੁ ਨਿਹਾਲ ਸਿੰਘ ਕੌਣ? ਬਹੁ ਨਿਹਾਲ ਸਿੰਘ। ਉਧਰ ਦੱਸੋ ਉਧਰ। ਬਹੁ ਨਿਹਾਲ ਸਿੰਘ ਜਿਹੜਾ ਸੀ ਹਾਂ। ਇਹ ਸਿੱਖ ਸੀ। ਅੱਛਾ ਬਹੁ ਨਿਹਾਲ ਸਿੰਘ ਸਿੱਖ ਸੀ। ਅੱਛਾ ਉਹਦਾ ਭਰਾ ਸੀ ਇੱਕ ਠਾਕਰ ਸਿੰਘ। ਅੱਛਾ ਉਹ ਬਾਹੂ ਸੀ ਹਾਂ। ਗੱਡੀਆਂ ਦਾ। ਅੱਛਾ। ਨਿਹਾਲ ਸਿੰਘ ਵੀ ਬਾਹੂ ਸੀ। ਹਾਂ। ਇੱਕ ਉਹਦਾ ਭਰਾ ਫੌਜਾ ਸਿੰਘ। ਫੌਜਾ ਸਿੰਘ। ਉਹਦਾ ਭਰਾ ਇੱਕ ਇੰਦਰ ਸਿੰਘ। ਅੱਛਾ ਹਾਂਜੀ। ਇਹ ਜਵਾਹਰ ਸਿੰਘ ਸੇ ਮੁੰਡੇ ਹਨ, ਪੁੱਤਰ ਸਨ 4। ਜਵਾਹਰ ਸਿੰਘ ਦੇ 4? ਜਵਾਹਰ ਸਿੰਘ ਉਹਨਾਂ ਦਾ ਪਿਓ ਸੀ। ਅੱਛਾ ਬਾਪ ਹੂੰ ਬੜਾ ਦਾਨਾ ਬੰਦਾ ਸੀ। ਹੂੰ ਅਗਰ ਚੰਗਾ ਕੰਮ ਕਰਦਾ ਸੀ
ਸਗਾਵਤੀ ਬੰਦਾ ਸੀ ਉਹ, ਬੜਾ ਜੰਮਦਾ ਸੀ, ਅੱਛਾ ਬੜਾ ਅੱਛਾ, ਸਗਾਵਤੀ, ਬੜਾ ਸਕਾਫੀ ਬੰਦਾ ਮੁਸਲਮਾਨਾਂ ਸੀ। ਨਾਲ ਬੜਾ ਸਲੂਕ ਕਰਦਾ ਸੀ ਉਹ। ਹਾਂ ਹਾਂ ਤੇ ਠੀਕ। ਦੁਆਸੇ ਰੋਜ਼ੇ ਆਉਣੇ ਤੇ ਉਹਨੇ ਘਰਾਂ ਦੇ ਵਿੱਚ ਲੱਸੀ ਵਰਤਾਣੀ, ਦੁੱਧ ਦੇਣਾ ਅੱਛਾ ਵੀ ਭਾਈ ਰੋਜ਼ੇ ਰੱਖੋ, ਰੋਜ਼ੇ ਨਾ ਛੱਡਿਆ ਕਰੋ, ਅੱਛਾ ਰੋਜ਼ੇ ਰੱਖੋ। ਠੀਕ। ਬੀਬੀਆਂ ਰੱਡੀਆਂ ਹੋਣੀਆਂ, ਉਹਨਾਂ ਨੂੰ ਚਰਖੇ ਲਾ ਕੇ ਦੇਣੇ ਵੀ ਲਓ ਜੀ ਤੁਸੀਂ ਬੀਬੀ ਘਰੋਂ ਨਾ ਬਾਹਰ ਨਿਕਲੇ, ਅਸੀਂ ਤੁਹਾਨੂੰ ਸੂਤਰ ਦਿਆਂਗੇ, ਕੱਤਿਆ ਕਰੋ, ਤੁਹਾਨੂੰ ਪੈਸੇ ਦਿਆਂਗੇ। ਅੱਛਾ ਵਾਹ ਜੀ ਵਾਹ, ਬੜੀ ਗੱਲ ਹੈ, ਬੜੀ ਗੱਲ ਹੈ, ਸਹੀ ਹੈ, ਠੀਕ ਹੈ। ਉਹ ਜਵਾਹਰ ਸਿੰਘ ਇਸ ਤਰ੍ਹਾਂ ਦੇ। ਤੇ ਜਿਹੜੇ ਖੱਤਰੀ ਸਨ, ਖੱਤਰੀ ਜਿਹੜੇ ਸ਼ੌਕਰਾ ਕਰਦੇ ਸਨ, ਸਾਰੇ ਦੁਕਾਨਾਂ ਰੱਖੀਆਂ ਨੇ ਇਹਨਾਂ ਨੇ, ਅੱਛਾ ਤੇ ਸ਼ੌਕਰਾ ਕਰਦੇ ਸਨ। ਠੀਕ ਹੈ ਠੀਕ ਤੇ ਹੈ, ਹੋਰ ਉਹਨਾਂ ਦਾ ਘਰ-ਬਾਰ ਦੁਕਾਨਾਂ ਛੋਟੀ ਛੋਟੀ ਰੱਖਣੀਆਂ। ਜੀ ਜੀ ਠੀਕ ਹੈ। ਅੱਛਾ ਬਾਬਾ ਜੀ, ਤੁਸੀਂ ਸਾਡੇ ਨਾਲ ਅਸੀਂ ਤੁਹਾਡੇ ਕੋਲ ਪੁੱਛਿਆ ਲਾਲ ਸ਼ਾਹ, ਜਿਹੜਾ ਖੱਤਰੀ ਸੀ ਲਾਲ ਸ਼ਾਹ, ਉਹਦੇ ਬਾਰੇ ਸਾਨੂੰ ਕੋਈ ਦੱਸੋ। ਲਾਲ ਸ਼ਾਹ ਕੀ ਕਰਦਾ ਸੀ, ਉਹਦਾ ਕੀ ਕੰਮ ਸੀ? ਲਾਲ ਸ਼ਾਹ ਹਾਂ, ਉਹ ਦੁਕਾਨ ਰੱਖੀ ਸਨ, ਦੁਕਾਨ ਰੱਖੀ ਸੀ। ਬਜਾਜੀ ਭੇਜਦਾ ਸੀ ਅੱਛਾ ਲਾਲ ਸ਼ਾਹ। ਹਾਂ ਹਾਂ ਨਾਲ ਦੁਕਾਨ ਕਰਿਆਨੇ ਦੀ ਦੁਕਾਨ ਸੀ ਜੀ। ਅੱਛਾ, ਤੇ ਨਾਲ ਕੱਪੜੇ ਦਾ ਵੀ ਕਾਰੋਬਾਰ ਕਰਦੇ ਸਨ? ਨਾਲ ਦੁਕਾਨਾਂ ਦੋ ਇਕੱਠੀਆਂ ਸਨ। ਅੱਛਾ। ਇਹ ਦੁਕਾਨਾਂ ਹੂੰ ਇਹ ਸੁਹਾਮੀ ਦਾ ਇੱਥੇ ਆਣ ਕੇ ਬੈਠਾ ਹੈ, ਅੱਛਾ ਅੱਛਾ ਆਉਂਦਾ ਰੰਗੇ ਦਾ ਅੱਛਾ 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 ਠੀਕ ਹੈ। ਸਰੰਗੀਆਂ ਆ ਕੇ ਤੁਹਾਨੂੰ ਰੱਖਿਆ ਬਣਾਇਆ? ਰੰਗੇ ਇਕੱਠਾ ਹੀ ਪਿੰਡ ਬੋਲਦਾ ਸੀ। ਜੀ 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 ਠੀਕ ਹੈ ਠੀਕ ਹੈ। ਤੇ ਬਾਬਾ ਜੀ ਹੋਰ ਕੋਈ ਤੁਸੀਂ ਲਾਲ ਸ਼ਾਹ ਬਾਰੇ ਸਾਨੂੰ ਗੱਲਬਾਤ ਸੁਣਾਓ। ਉਹਨਾਂ ਦੇ ਜਿਹੜੇ ਆਪਣਾ ਪੋਤਰੇ ਨੇ ਜਤਿੰਦਰ ਭਾਟੀਆ, ਲਾਲ ਸ਼ਾਹ ਦਾ ਜਿਹੜਾ ਪੋਤਰਾ, ਉਹਨੇ ਸਾਨੂੰ ਕਿਹਾ ਸੀ ਕਿ ਸਾਡੇ ਕੋਲ ਜਾ ਕੇ ਵਟੀਆਂ ਬਾਰੇ ਪੁੱਛੋ। ਹੋਰ ਕੋਈ ਤੁਸੀਂ ਗੱਲਬਾਤ ਉਹਨਾਂ ਦੇ ਬਾਰੇ ਦੱਸੋ, ਕਿਸ ਤਰ੍ਹਾਂ ਦਾ ਬੰਦਾ ਸੀ ਲਾਲ ਸ਼ਾਹ, ਜੇ ਤੁਸੀਂ ਉਹਨਾਂ ਦੁਕਾਨ ਤੇ ਜਾਣਾ ਕਿਸ ਤਰ੍ਹਾਂ ਦਾ ਸਲੂਕ ਕਰਦਾ ਸੀ ਬੜਾ ਚੰਗਾ ਪਿੰਡ ਸਲੂਕ ਵਾਸੀਆਂ ਨਾਲ? ਹਾਂ ਬੜਾ ਅੱਛਾ ਸਲੂਕ ਕਰਦਾ ਸੀ ਉਹ। ਅੱਛਾ ਹਾਂ, ਤੇ ਕਿੰਨੇ ਭਰਾ ਸਨ ਭਲਾ ਕੌਣ? ਇਹ ਲਾਲ ਸ਼ਾਹ ਦੇ? ਲਾਲ ਸ਼ਾਹ ਇਹ ਦੋ ਭਰਾ ਤੇ ਮੈਂ ਵੇਖਿਆ ਹੀ ਨਹੀਂ। ਅੱਛਾ। ਇੱਕ ਸਾਡੀ ਢੋਲ ਤੋਂ ਗੁਜ਼ਰਾ ਨਾ ਤੁਰ ਗਿਆ ਹੋਵੇ। ਹਾਂ, ਦੋ ਭਰਾ ਤੁਸੀਂ? ਦੋ ਭਰਾ ਤੂੰ ਭਰਾ ਨੂੰ ਜਾਣਦੇ? ਗੰਡਾ ਸਿੰਘ, ਅੱਛਾ ਲਾਲ ਸ਼ਾਹ। ਇਹ ਸੁਹਾਵੀਆਂ ਦੇ ਇੱਥੇ ਆਣ ਕੇ ਕੰਮ ਕਰਦੇ ਹਨ, ਦੁਕਾਨਾਂ ਇੱਥੇ ਸਨ। ਅੱਛਾ, ਹੈ ਸੁਹਾਵੀਆਂ ਦੇ ਹੈ ਸੁਹਾਵੀਆਂ ਦੇ ਸਨ, ਲੇਕਿਨ ਦੁਕਾਨਦਾਰ ਇੱਥੇ ਅੱਗੇ ਦੁਕਾਨਦਾਰ ਸਨ। ਦੁਕਾਨਾਂ ਠੀਕ ਹੈ ਠੀਕ ਹੈ। ਇੱਥੇ ਵਿੱਚੇ ਬਜਾਜੀ ਦੀ ਦੁਕਾਨ ਸੀ ਉਹਦੀ, ਗੰਡਾ ਸਿੰਘ ਦੀ। ਅੱਛਾ ਇੰਦਰ ਸਿੰਘ ਜੀ ਦਾ ਪੁੱਤਰ ਇੱਕ ਕਰਤਾਰ। ਸਹੀ ਸਹੀ ਠੀਕ ਹੈ। ਸੁਰੰਗੀਆਂ ਦੇ ਜਿਹੜੇ ਦੁਆਲੇ ਦੇ ਪਿੰਡ ਨੇ, ਹੈ ਸੁਰੰਗੀਆਂ ਦੇ ਜਿਹੜੇ ਦੁਆਲੇ ਦੇ ਪਿੰਡ ਨੇ, ਇਹਨਾਂ ਦੇ ਨਾਂ ਦੱਸੋ। ਕਿਹੜਾ ਕਿਹੜਾ ਪਿੰਡ ਦੇ? ਪਹਾੜ ਵਾਲੇ ਪਾਸੇ ਕਿਹੜਾ ਵੇ, ਲਹਿੰਦੇ ਵਾਲੇ ਪਾਸੇ ਕਿਹੜਾ ਵੇ, ਚੜ੍ਹਦੇ ਪਾਸੇ ਕਿਹੜਾ ਵੇ? ਸਰੰਗੀਆਂ ਤੋਂ ਆਹੋ, ਸੁਰੰਗੀਆਂ ਦੇ ਜਿਹੜੇ ਦੁਆਲੇ ਦੇ ਪਿੰਡ ਨੇ, ਇਹਨਾਂ ਬਾਰੇ ਦੱਸੋ ਸਾਨੂੰ। ਰੋਜ਼ ਕੇ ਸਾਡਾ ਅੱਛਾ ਤੇ ਉਹਦੇ ਕੋਈ ਤੇ ਪਿੰਡ ਜਾ ਜਿਹਦਾ ਸੁਹਾਵੀ ਆਦਮ ਕੇ ਨਾਮ ਅੰਗਰੇਜ਼ ਬੜਾ ਪੀਆ ਕਾਇਆ ਗਿਆ। ਹਾਂਜੀ ਬਿਆਲੀਪੁਰ, ਠੀਕ ਫਿਰ ਗੰਜਾ ਦੀ ਮੋਟਾ, ਨੰਗਰ ਮੁਖਤਾ, ਗੰਜਾ ਦੀ ਮੋਟਾ। ਸਹੀ ਸਕੂਲ ਦੀ ਬਾਬਾ ਫਕੀਰ ਚੰਦ। ਠੀਕ ਠੀਕ ਸਹੀ ਠੀਕ। ਅੱਛਾ ਬਾਬਾ ਜੀ, ਤੁਹਾਡੀ ਸਨ 47 ਵੇਲੇ ਉਮਰ ਕਿੰਨੀ ਸੀ? ਬਾਬਾ ਜੀ 40 ਸਾਲ ਹੋ ਗਏ। ਜਦੋਂ ਸਨ ਪਾਕਿਸਤਾਨ 40 ਸਾਲ ਹੋ ਗਏ। ਹੈ 40 ਸਾਲ। ਆਪ 40 ਸਾਲ ਦਾ ਵਾਹ ਜੀ ਵਾਹ। ਤਾਂ 10 ਸਾਲ ਬਸ ਉਮਰ ਹੋ ਗਈ 11 ਸਾਲ ਦੀ। ਹਾਂ ਹਾਂ ਠੀਕ ਹੈ ਉਹਨੇ ਮੈਂ ਠੀਕ। ਜੰਮੂ ਸ਼ਹਿਰ 'ਚ ਕੰਮ ਕਰਦਾ ਨਾ ਜਾ ਕੇ। ਅੱਛਾ ਚਲੋ, ਉਹ ਵੀ ਅਸੀਂ ਤੁਹਾਡੇ ਬਾਰੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਪਹਿਲੇ ਥੋੜਾ ਅਸੀਂ ਤੁਹਾਡੇ ਪਿੰਡ ਬਾਰੇ ਜ਼ਰਾ ਪੁੱਛੀਏ। ਕਿੰਨੇ ਖੂਹ ਸਨ ਤੁਹਾਡੇ ਪਿੰਡ ਦੇ ਵਿੱਚ? ਖੂਹ ਵਾਹ ਗੱਲਾਂ ਨੂੰ ਤਾਂ ਦੱਸ ਦੇਣਾ। ਦੱਸੋ, ਕਿਹਦੇ ਕਿਹਦੇ ਨਾਂ ਤੇ ਵੱਜਦਾ ਹੈ, ਇਹ ਵੀ ਦੱਸੋ। ਇੱਥੋਂ ਪਿੰਡੋਂ ਤੋਂ ਪਈ ਪਿੰਡੂ ਤੁਰ ਪੋ। ਧਰਮੇ ਵਾਲਾ, ਧਰਮੇ ਵਾਲਾ ਖੂਹ। ਧਰਮੇ ਵਾਲਾ, ਅੱਛਾ ਰਾਸ਼ਨ ਵਾਲਾ, ਹੂੰ ਰਾਸ਼ਨ ਵਾਲਾ, ਅੱਛਾ ਠਾਕਰ ਦਾ ਹਾਂ ਹਾਂਜੀ। ਅੱਗੇ ਤੁਰਦਾ ਗੰਜੇ ਵਾਲੀ ਖੂਹ, ਕੁਕੇ ਵਾਲਾ। ਕੂਕੇ ਵਾਲਾ, ਅੱਛਾ ਗੰਜੇ ਤੇ ਸ਼ੇਖਾਂ ਵਾਲਾ ਹਾਂ ਹਾਂਜੀ। ਰੰਗ ਸਿੰਘ ਵਾਲਾ, ਬੀਬੀ ਵਾਲਾ। ਬੀਬੀ ਵਾਲਾ, ਗੋਰੇ ਵਾਲਾ, ਟਿੰਗਰੇ ਵਾਲਾ, ਮੰਦ ਵਾਲਾ, ਵਾਹ ਜੀ ਜਗਨੇ ਵਾਲਾ ਠੀਕ ਠੀਕ ਸਿਮਲੀ ਵਾਲਾ, ਅੱਛਾ ਅੱਛਾ ਠੀਕ। ਅੱਛਾ ਬਾਬਾ ਜੀ, ਖੂਹ ਠਾਕਰ ਦਾ। ਸਿੱਖਾਂ ਵਾਲਾ, ਸਿੱਖਾਂ ਵਾਲਾ, ਅੱਛਾ ਅੱਛਾ ਠਾਕਰ ਦਾ ਤਾਂ ਪਿੰਡ ਦੇ ਮੁੰਡੇ ਦਾ ਠੀਕ। ਕੋਈ 10-12 ਖੂਹ ਹੈ ਸਨ? 10-12 ਖੂਹ ਅਸੀਂ ਕਹਿ ਸਕਦੇ ਹਾਂ? ਕੁਕੇ ਵਾਲਾ। ਉਹਦੇ ਸਨ ਕੁਕੇ ਵਾਲਾ। ਕੂਕੇ ਵਾਲਾ, ਬਲਾਈ ਵਾਲਾ, ਫਲਾਈ ਵਾਲਾ। ਕੁਕੇ ਭਾਈ ਵਾਲਾ। ਵਾਲਾ। ਭਾਈ ਵਾਲਾ। ਦੱਸੋ ਇਹਨਾਂ ਨੂੰ ਰਾਗ। ਸਹੀ ਸਹੀ ਸਾਡੇ ਪਿੰਡ ਦੇ ਠੀਕ। ਇੱਧਰ ਨੂੰ ਦੱਸੋ ਨਾ, ਇੱਧਰ ਤੋਂ ਆਵਾਜ਼। ਠੀਕ ਹੈ। ਅੱਛਾ ਬਾਬਾ ਜੀ, ਉਦੋਂ ਜਿਹੜਾ ਤੁਸੀਂ ਆਪਣੀ ਜ਼ਮੀਨਾਂ ਨੂੰ ਪਾਣੀ ਲਾਉਂਦੇ ਸਨ ਸਿੱਖ ਸਰਦਾਰ, ਉਹ ਖੂਹਾਂ ਦਾ ਪਾਣੀ ਲਾਉਂਦੇ ਸਨ ਜਾਂ ਤੁਹਾਡੇ ਇਲਾਕੇ ਨੂੰ ਕੋਈ ਨਹਿਰ ਵੀ ਲੱਗਦੀ ਹੈ? ਨਹਿਰ ਤੋਂ ਨਿਕਲੀ ਹੈ ਨਾ। ਨਹਿਰ ਹੁਣ ਉਦੋਂ ਖੂਹਾਂ ਦਾ ਪਾਣੀ ਲਾਉਂਦੇ ਸਨ? ਪਹਿਲਾਂ ਸਾਰੇ ਖੂਹ ਸਨ।
ਠੀਕ ਹੈ। ਅਗਰ ਕਮਿਆਰਾ ਪਿੰਡਾਂ ਲੈ ਕੇ ਬੰਨ ਦਿੰਦੇ ਹਨ ਖੂਹਾਂ ਦੇ ਉੱਤੇ, ਹੂੰ ਜੋੜੇ ਮਿਸਰੀਆਂ ਦੇ ਸਾਡੇ ਪਿੰਡੋਂ ਜਾਂਦੇ ਨੇ ਲੱਕੜ ਦੇ ਅੱਛਾ ਚੱਲਦੇ ਨੇ। ਹੂੰ ਬਾਅਦ ਫਿਰ ਲੋਹੇ ਦੇ ਖੂਹ ਆਏ ਬਾਅਦ 'ਚ ਦੂਸਰੇ ਆ ਰਹੇ ਟਿੰਡਾਂ ਵਾਲਾ ਜਿਹੜਾ ਜਾਂ ਟਿੰਡਾਂ ਜਿਹੜੇ ਲੋਹੇ ਦੀਆਂ ਟਿੰਡਾਂ ਹਾਂ, ਹਾਂ। ਉਹ ਚੱਲਦੇ ਨੇ। ਠੀਕ ਹੈ ਤੇ ਸਹੀ ਬਟਾਲਿਓ ਆਏ ਹੂੰ ਹੂੰ ਬਟਾਲੇ ਇੱਥੇ ਕ੍ਰੇਸ਼ੀ ਰਹਿੰਦੇ ਉਹ ਕਿਹਦਾ ਡੇਰਾ? ਆਪਣਾ ਰਹਿ ਰਹੇ ਨੇ ਕ੍ਰੇਸ਼ੀ ਇਹ ਕਿਹਦਾ ਡੇਰਾ? ਇਹ ਕਿਹਦਾ ਡੇਰਾ ਸੀ ਜਿੱਥੇ ਹੁਣ ਤੁਹਾਡੇ ਪਿੰਡ ਆ ਕ੍ਰੇਸ਼ੀ? ਜਾਦਰ ਦਾ ਪੁੱਤਰ ਸੀ ਹਾਂ ਜਾਗਰ ਸਿੰਘ, ਜਾਗਰ ਸਿੰਘ ਤਹਿਸੀਲਦਾਰ ਸੀ। ਤਹਿਸੀਲਦਾਰ ਸੀ ਉਹ ਅੱਛਾ ਇਹ ਜਾਦਰ ਦਾ ਪੁੱਤਰ ਛੋਟਾ ਸੀ ਅੱਛਾ ਉਹਦੇ ਤੋਂ ਜਾਦਰ ਦੇ ਪੁੱਤਰ ਤਾਂ 4 ਸਨ। ਅੱਛਾ ਇੰਦਰ ਸਿੰਘ, ਜਾਗਰ ਸਿੰਘ, ਇੰਦਰ ਸਿੰਘ ਹਾਂ ਤੇ ਇਹਦਾ ਨਾਮ ਸੀ ਠਾਕਰ ਸਿੰਘ। ਠਾਕਰ ਸਿੰਘ ਅੱਛਾ ਅਜੈਲਦਾਰ ਦੇ ਪੁੱਤਰ ਸਨ ਜਾਦਰ ਚਾਰ ਦੇ ਪੁੱਤਰ ਸਨ। ਅੱਛਾ ਠੀਕ ਠੀਕ ਤੇ ਵਾਵਾ ਗੱਲ ਵਾਲਾ ਬੰਦਾ ਸੀ ਬਾਬਾ ਵਾਵਾ ਗੱਲ ਵਾਲਾ ਬੰਦਾ ਸੀ ਹਾਂ ਜਾਦਰ ਬੜੀ 6 ਮਹੀਨੇ ਬੰਨਣ ਦਾ ਆਰਡਰ ਸੀ ਇਹਨੂੰ ਤੇ ਜਾਦਰ ਠੀਕ ਨਿਕਲ ਜਾਂਦਾ ਸੀ ਬੜੇ ਟੌਰ ਨਾਲ ਨਿਕਲ ਜਾਂਦਾ। ਅੱਛਾ ਠੀਕ ਹੈ ਤੇ ਆਪਣੇ ਪਿੰਡ ਵਿੱਚ ਠੀਕ ਠਾਕ ਉਹਦਾ ਮਤਲਬ ਕਿ ਸਲੂਕ ਸੀ ਯਾਨੀ ਕਿ ਪਿਆਰ ਕਰਨ ਵਾਲਾ ਬੰਦਾ ਸੀ ਸਲੂਕ ਵਾਲਾ ਬੰਦਾ ਸੀ ਫਕੀਰਾਂ ਨੂੰ ਮਿਲਣ ਵਾਲਾ, ਦਰਵੇਸ਼ਾਂ ਨੂੰ ਮਿਲਣ ਵਾਲਾ ਬੰਦੇ ਸਨ। ਅੱਛਾ ਆਲਮਵਾਰ ਵਾਲਾ ਨੂੰ ਮਿਲਦਾ ਸੀ। ਹੂੰ ਉਹਨਾਂ ਜ਼ਮੀਨ ਦਿੱਤੀ ਸੀ ਇਹਨਾਂ ਨੇ ਆਲਮਵਾਰੀਆਂ ਨੂੰ। ਅੱਛਾ ਠੀਕ ਸਹੀ ਹੈ ਸਨਾ ਸਹੀ ਸਹੀ ਵਾਹ ਜੀ ਵਾਹ ਉਂਝ ਹੀ ਦਾਨ ਕਰ ਦਿੱਤੀ ਅੱਲਾ ਵਾਸਤੇ ਅੱਲਾ ਦੀ ਰਜ਼ਾ ਵਾਸਤੇ ਅੱਲਾ ਦੀ ਰਾਜ ਦੇ ਛੜੀ 6-7 ਕਿਲੇ ਪੈ ਗਏ। 6-7 ਕਿੱਲੇ ਪਹਿਲੇ ਵਾਹ ਜੀ ਵਾਹ ਵਾਹ ਜੀ ਵਾਹ ਇੱਕ ਉਹਨਾਂ ਦਾ ਪੁੱਤਰ ਸੀ ਹੂੰ ਇਹ ਡਿਪਟੀ ਨਿਹਾਲ ਸਿੰਘ, ਡਿਪਟੀ ਨਿਹਾਲ ਸਿੰਘ ਨਿਹਾਲ ਸਿੰਘ ਖਜ਼ਾਨ ਅੱਛਾ ਉਹ ਖਜ਼ਾਨਚੀ ਉਹ ਖਜ਼ਾਨ ਸਿੰਘ ਦਾ ਪੁੱਤਰ ਹੈ। ਖਜ਼ਾਨ ਸਿੰਘ ਦਾ ਪੁੱਤਰ ਸੀ ਅੱਛਾ ਉਹਨੇ ਡਿਪਟੀ ਨਿਹਾਲ ਸਿੰਘ ਨੇ ਇੱਕ ਟੈਸਣੀ ਪਵਾਈ ਲਾਲਪੁਰ ਦਰਾ ਦੇ ਵਿੱਚ ਹੂੰ ਉਹਦੇ ਨਾਮ। ਅੱਛਾ ਅੱਛਾ ਲਿਆਲਪੁਰ ਠੀਕ ਉੱਥੇ ਧੀ ਉਹਦੀ ਵਿਆਹੀ ਸੀ। ਅੱਛਾ ਉਹ ਤੁਰ ਕੇ ਜਾਣਾ ਪੈਂਦਾ ਸੀ, ਸਟੇਸ਼ਨ ਦੂਰ ਸੀ ਹਾਂ ਤੇ ਤੁਰ ਕੇ ਜਾਣਾ ਪੈਂਦਾ ਸੀ ਤੇ ਉਹਨੂੰ ਉਹਦੇ ਪਿਓ ਨੇ ਮਾਰਿਆ ਇੰਨੇ ਨਾ ਹਾਂ। ਤੇ ਪਿਓ ਨੂੰ ਆਖਿਆ ਸਟੇਸ਼ਨ ਕੋਲ ਬਣਵਾ ਲੈ ਵਿੱਚ ਟੇਸਣੀ ਲੱਗ ਗਈ। ਉਹ ਫਿਰ ਨਿਹਾਲ ਸਿੰਘ ਨੇ ਆਪਣੀ ਟੇਸਣੀ ਤੇ ਮੇਰੀ ਧੀ ਤੁਰ ਕੇ ਨਾ ਜਾਏ ਓ ਹੋ ਆਪਣੀ ਬੜੀ ਗੱਲ ਸਟੇਸ਼ਨ ਪਵਾ ਲਿਆ। ਵਾਹ ਉਹ ਡਿਪਟੀ ਨਿਹਾਲ ਸਿੰਘ ਦੇ ਨਾਮ। ਹੂੰ ਬੜੀ ਗੱਲ ਹੈ ਬੜੇ ਬੜੇ ਬਾਬਾ ਜ਼ੋਰ ਵਾਲੇ ਬੰਦੇ ਹੋਏ ਨੇ ਸਹੀ ਹੈ ਤੇ ਬਾਬਾ ਜੀ ਕਿੰਨੇ ਗੁਰਦੁਆਰੇ ਸਨ ਤੁਹਾਡੇ ਪਿੰਡ 'ਚ ਹਾਂ ਗੁਰਦੁਆਰੇ ਕਿੰਨੇ ਸਨ ਗੁਰਦੁਆਰਾ ਇੱਕ ਗੁਰਦੁਆਰਾ ਤੇ ਮਸਜਿਦ ਮਸਜਿਦ ਸਾਡੇ ਤਾਇਆ ਸੀ। 3 ਮਸਜਿਦਾਂ ਸਨ ਠੀਕ ਹੈ ਤੇ ਕਿਹੜੀ ਕਿਹੜੀ ਮਸਜਿਦ ਦੀ ਮਤਲਬ ਕਿਹਦੇ ਕਿਹਦੇ ਨਾਂ ਤੇ ਹੁੰਦਾ ਨਾ ਕਿ ਜਾਮਾ ਮਸਜਿਦ, ਜਾਮਿਆ ਮਸਜਿਦ ਮੋਚੀਆਂ ਇੱਕ ਮੋਚੀਆਂ ਵਾਲੀ, ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਇੱਕ ਤਰਖਾਣ ਵਾਲੀ ਮਸਜਿਦ ਠੀਕ ਹੈ ਤੇ ਇੱਕ ਮੰਦਿਰ ਵੀ ਆਇਆ ਸੀ ਹਾਂ ਮੰਦਿਰ ਮੰਦਰ ਕੋਈ ਨਹੀਂ। ਮੰਦਿਰ ਕੋਈ ਨਹੀਂ ਸੀ ਠੀਕ ਹੈ ਤੇ ਨਾਲ ਦੇ ਪਿੰਡ ਸੁਹਾਵੀਆਂ ਉੱਥੇ ਵੀ ਮੰਦਰ ਕੋਈ ਨਹੀਂ। ਉੱਥੇ ਮੰਦਿਰ ਕੋਈ ਨਹੀਂ ਗੁਰਦੁਆਰਾ ਆਇਆ ਸੀ ਗੁਰਦੁਆਰਾ ਠੀਕ ਹੈ ਅੱਛਾ ਬਾਬਾ ਜੀ ਹੁਣ ਉੱਥੇ ਤੁਸੀਂ ਗੁਰਦੁਆਰੇ 2 ਸਨ ਹੂੰ ਉੱਥੇ। ਹੂੰ ਇੱਕ ਗੰਡਾ ਸਿੰਘ ਖੱਤਰੀ ਦਾ ਜਿਹੜਾ ਆਇਆ ਸੀ ਨਾ ਖੱਤਰੀ, ਇਹਨੇ ਗੁਰਦੁਆਰਾ ਪਾਇਆ ਅੱਛਾ ਵੱਖਰਾ। ਅੱਛਾ ਇਹਨੇ ਵੱਖਰਾ ਖੱਤਰੀਆਂ। ਹਾਂ ਤੇ ਇੱਕ ਪਹਿਲਾ ਸਾਰਾ ਸਿੱਖਾਂ ਦਾ ਉਹ ਪਿੰਡ ਦੇ ਵਿੱਚ ਗੁਰਦੁਆਰਾ। ਠੀਕ ਸੁਹਾਵੀਆਂ ਠੀਕ ਹੈ ਥਾਂ ਜਿਹਨਾਂ ਨੂੰ ਬੈਠਕਾਂ ਕਿਹਾ ਜਾਂਦਾ ਸੀ ਉਹ ਕਿਹਦੀ ਜਗ੍ਹਾ? ਜਿਹੜੀ ਉਹ ਬੈਠਕਾਂ ਜਿਹਨਾਂ ਨੂੰ ਕਿਹਾ ਜਾਂਦਾ ਸ਼ਾਹ ਵਾਲੇ, ਇੰਦਰ ਸਿੰਘ ਉਹ ਠਾਕਰ ਸਿੰਘ ਦੇ ਆਏ। ਉਹ ਜਿਹੜੇ ਜਿੱਥੇ ਸ਼ਾਹ ਰਹਿੰਦਾ ਹੈ, ਹਾਂ ਉਹ ਠਾਕਰ ਸਿੰਘ ਦੀ ਜਗ੍ਹਾ ਉਹ ਤੁਹਾਨੂੰ ਦਿਖਾ ਦਿੰਦਾ। ਜਿਆਦਾ ਦਾ ਉਹ ਪਿੰਡ ਅੱਛਾ ਸਹੀ ਜਿਆਦਾ ਦਾ ਪੱਤਰ ਸੀ ਉਹ। ਸਹੀ ਤੁਹਾਡਾ ਸੱਜਣ ਕਿਹੜਾ ਸੀ ਤੁਹਾਡਾ ਬੇਲੀ ਸੀ ਜਿਹਨਾਂ ਤੁਹਾਡਾ ਬੜਾ ਭਰਾਪਾ ਸੀ ਇਕੱਠਿਆਂ ਸ਼ਾਮ ਨੂੰ ਗੱਪਸ਼ਪ ਲਾਣੀ ਅੰਦਰ ਬਾਹਰ ਮੇਲੇ ਛੇਲੇ ਠੇਲੇ ਇਕੱਠਿਆਂ ਵੇਖਣ ਜਾਣਾ ਸਿੱਖਾਂ ਵਿੱਚੋਂ ਉਹਨਾਂ ਦੇ ਨਾਂ ਦੱਸੋ ਜ਼ਰਾ ਆਹ ਕਿਹੜੇ ਸਿੱਖ ਦਾ ਮੈਨੂੰ ਪੁੱਛੋ ਤਾਂ ਨਾਮ ਨਹੀਂ ਦੱਸ। ਤੂੰ ਨਹੀਂ ਕਿਹੜੇ ਤੁਹਾਡੇ ਆਪਣੇ ਸੰਗੀ ਬੇਲੀ ਸਨ ਮੈਂ ਕਿਹੜਾ ਉਸ ਵੇਲੇ ਆਇਆ ਸਾਂ ਤੁਸੀਂ ਤੁਹਾਨੂੰ ਦੱਸੋ ਨਾ ਪੁਰਾਣੀਆਂ ਯਾਦਾਂ ਨੂੰ ਰਹਿਣ ਖਲੋਣ ਕਿਹਨਾਂ ਲੋਕਾਂ ਨਾਲ? ਜਗਤ ਸਿੰਘ ਜਗਤ ਸਿੰਘ ਤੁਹਾਡਾ ਸੱਜਣ ਸੀ ਅੱਛਾ ਹੋਰ ਖੁਦਾ ਜੱਗਾ ਉਹਦੇ ਪੁੱਤਰ ਗਚਰਨ ਹੂੰ ਆਇਆ ਸਿੰਘ ਹੂੰ ਹਾਂਜੀ ਬਿੰਦਰ ਹੂੰ ਹਾਂਜੀ ਸਭ ਦੇ ਨਾਂ ਲਵੋ ਜਿਨ੍ਹਾਂ ਤੁਹਾਨੂੰ ਨਾਂ ਯਾਦ ਨੇ ਅੱਜ ਜਿਹੜਾ ਜਿਹਾ ਨਾਮ ਤੱਕ ਹਲੇ ਤੱਕ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਉਹਦਾ ਭਰਾ ਸੀ ਇੱਕ ਅੱਛਾ ਤੇ ਉਹ ਮਾਸਟਰ ਸੀ ਹੂੰ ਉਹ ਨਰਿੰਦਰ ਸਿੰਘ ਹੂੰ ਤੇ ਦੱਸੀ ਜਾ ਤੇ ਅੱਗੇ ਉਹ ਸਨ ਫੇਰਿਆ ਖੂਦੇ ਅੱਛਾ ਹਾਂਜੀ ਉਹਨਾਂ ਚ ਜਿਹੜਾ ਬੰਦਾ ਕਿੱਥੇ ਛੱਡ ਗਿਆ ਸਾਨੂੰ ਅੱਛਾ। ਅੱਲਾ ਦੀ ਜਰਾ ਨਦੀਨਾ ਉਹ ਅੱਛਾ ਉਹ ਸਿੱਖ ਸੀ ਉਹ ਉਹ ਸਿੱਖ ਸੀ। ਉਹਨੂੰ ਉੱਥੇ ਛੱਡ ਕੇ ਇੱਥੇ ਸੰਤਾਲੀ ਛੱਡ ਕੇ ਆਪਾਂ ਨੂੰ ਲੱਗਦਾ ਛੱਡ ਕੇ ਖੂਹ ਤੇ ਹੀ ਬੈਠਾ ਓਏ ਹੋਏ ਉਹਦੇ ਖੂਹ ਤੇ ਹੀ ਛੱਡ ਕੇ ਤੁਰ ਗਿਆ ਅੱਛਾ ਨਿਕਲ ਗਿਆ ਹੂੰ ਉਹ ਬਸ ਉਹ ਭੁੱਖ ਦੇ ਆਪ ਨੇ ਵਿਚਾਰਾ ਜਿਹਨੂੰ ਛੱਡ ਕੇ ਟੁਰ ਗਏ ਜਿਹੜਾ ਤੁਸੀਂ ਦੱਸਿਆ ਅੱਖਾਂ ਤੋਂ ਨਬੀਨਾ ਸੀ ਅੰਨਾ ਸੀ ਉਹਦਾ ਨਾਂ ਕੀ ਸੀ ਉਹਦੇ ਨਾਂ ਦਾ ਮੈਨੂੰ ਠੋਕ ਨਹੀਂ ਦੇਣਾ ਤੇ ਉਹ ਕਿੰਨਾ ਵਿੱਚੋਂ ਸੀ ਉਹ ਫਾਇ ਗਲਾਂ ਚ ਹਾਏ ਗਲਾਂ ਵਿੱਚੋਂ ਸੀ ਅੱਛਾ ਤੇ ਕੀ ਨਾਂ ਸੀ ਨਾ ਸਰਦਾਰਾਂ ਦਾ ਕੋ ਪਤਾ
ਕੀ ਨਾਂ ਸੀ ਉਹਦਾ? ਤੇਰੇ ਕੋਲੇ ਵਾਹੀ ਕਰਦਾ ਨਾ ਨਾਂ ਜੀ। ਨਾ ਉਹਨਾਂ ਦਾ ਹਾਂ ਉਹਨਾਂ ਚਲੋ ਕੋਈ ਨਹੀਂ। ਅੱਛਾ ਬਾਬਾ ਜੀ, ਜਦੋਂ ਉਹਨੂੰ ਛੱਡ ਗਏ ਨੇ ਉਸ ਬੰਦੇ ਨੂੰ, ਉਸ ਸਿੱਖ ਨੂੰ ਜਿਹੜਾ ਅੱਖਾਂ ਤੋਂ ਜਿਹਨੂੰ ਦਿਸਦਾ ਨਹੀਂ ਸੀ, ਤੇ ਬਾਅਦ ਚ ਉਹਦੇ ਨਾਲ ਕੀ ਕੁਝ ਹੋਇਆ? ਆ ਪਿੰਡ ਵਾਸੀ ਨੇ ਉਹਦੇ ਨਾਲ ਕੋਈ ਨਹੀਂ ਮਤਲਬ ਕੀਤੀ ਉਹਦੀ ਮਦਦ ਕਿਹੜਾ ਛੱਡ ਕੇ ਚਾਰ ਅੱਛਾ 3-4 ਬੰਦੇ ਛੱਡ ਗਏ ਨੇ। ਅੱਛਾ ਜੇ ਕੋਈ ਗੰਡੂ ਵੱਡਾ ਸੀ ਅੱਛਾ ਗੰਡਾ ਸਿੰਘ ਗੰਡਾ ਸਿੰਘ ਅੱਛਾ ਉਹਨੂੰ ਛੱਡ ਕੇ ਹਾਂ ਇੱਥੇ ਫਤੂ ਹੀ ਕਾਇਦਾ ਕੋਲ ਸੀ ਤਲਵਾਰ। ਇਹਨਾਂ ਨੱਥਾ ਸੀ ਨੱਥੂ ਇਹਨੂੰ ਇੱਥੇ ਛੱਡ ਗਿਆ। ਕਿਉਂ ਛੱਡ ਗਏ ਬਾਬਾ ਜੀ? ਉਹ ਆਪਾਂ ਨੇ ਸਾਡੇ ਵਡੇਰੇ ਸਨ ਬੁੱਢਰੇ ਸਨ ਟੁਰ ਨਹੀਂ ਸੀ ਸਕਦੇ। ਛੱਡ ਗਿਆ ਤੇ ਬਾਅਦ ਚ ਕੀ ਕੁਝ ਹੋਇਆ ਉਹਨਾਂ ਨਾਲ? ਕੁਝ ਨਹੀਂ ਹਾਂ ਉਹ ਆਪੇ ਭੁੱਖ ਦੇ ਵਿਚਾਰੇ ਮਰ ਆਪਣੇ ਗਏ। ਭੁੱਖ ਨਾਲ ਵਿਚਾਰੇ ਮਰ ਗਿਆ। ਪੰਜ ਰੋਟੀ ਵੀ ਦੇਣੇ ਹਨ ਗਮ ਨੇ ਮਰ ਗਿਆ ਉਮਰ ਲੰਘਿਆ ਸਰ ਤੁਰ ਸਕਦੇ ਨਹੀਂ। ਜਦੋਂ ਆਪਣੇ ਨਹੀਂ ਬਣੇ, ਆਪਣੇ ਤੇ ਛੱਡ ਕੇ ਟੁਰ ਗਏ ਤੇ ਫਿਰ ਕਿਸੇ ਨੇ ਕੀ ਬਣਨਾ ਹੈ? ਠੀਕ ਉਹ ਰੋਟੀ ਛੋਟੀ ਤੁਸੀਂ ਉਹਨਾਂ ਦਾ ਕੀਤਾ ਜਿੰਨੀ ਦੇਰ? ਅੱਛਾ ਰੋਟੀ ਦਿੰਦੇ ਰਹੇ ਪਹਿਲਾਂ। ਹਾਂ ਠੀਕ ਗਾਮੀ ਬੜਾ ਸੀ, ਗਾਮੀ ਜਦ ਵਿਛੜ ਜਾਏ ਬੰਦਾ ਤੇ ਫਿਰ ਤੇ ਸਿੱਖ ਹੀ ਰਹੇ ਜਾਂ ਮੁਸਲਮਾਨ ਹੋ ਗਏ ਸਰ ਬਾਅਦ ਚੋਂ? ਕੌਣ? ਉਹ ਜਿਹੜੇ 3-4 ਬੰਦੇ ਛੇਤੀ ਮਰ ਗਏ। ਹੈ ਸਿੱਖ ਸਿੱਖ ਹੀ ਰਹੇ ਸੀ। ਛੇਤੀ ਮਰ ਗਏ। ਠੀਕ ਸਹੀ। ਅੱਛਾ ਬਾਬਾ ਜੀ, ਮੇਲਾ ਕਿੱਥੇ ਲੱਗਦਾ ਸੀ? ਮੇਲਾ ਹਾਂ ਮੇਲੇ ਬੜੇ ਲੱਗਦੇ ਨੇ। ਅੱਛਾ ਕਿੱਥੇ ਦੱਸੋ ਨਾ ਜ਼ਰਾ ਸਾਨੂੰ। ਗੁਰੂ ਸ਼ਾਹ ਛਾੜਾ ਗੁਰੂ ਸ਼ਾਹ ਮੰਡੀ ਲੱਗਦੀ ਸੀ। ਅੱਛਾ ਤੇਰਾ ਪਤਾ ਲੱਗਾ ਸਾਰੇ ਵਿਸਾਖੀ ਲੱਗਦੀ ਸੀ। ਅੱਛਾ ਬਾਵੇ ਦੀ ਕੋਲ ਵਿਸਾਖੀ ਲੱਗਦੀ ਸੀ। ਆ ਬਾਵੇ ਦੀ ਕੋਲ ਹਾਂਜੀ ਇੱਥੇ ਵਿਸਾਖੀ ਲੱਗਦੀ ਸੀ। ਜਿਮਨਾਬਾਦ ਵਿਸਾਖੀ ਲੱਗਦੀ ਸੀ। ਸਾਰੇ ਜਾਂਦੇ ਨੇ। ਠੀਕ ਤੁਸੀਂ ਜਾਣਾ ਆਪਣੇ ਮਿੱਤਰਾਂ ਨਾਲ? ਬੱਲੇ ਵਾਲੇ ਵਿਸਾਖੀ ਲੱਗਦੀ ਸੀ। ਠੀਕ ਤੁਸੀਂ ਜਾਂਦੇ ਹੋ ਆਪਣੇ ਸੱਜਣਾਂ ਨਾਲ? ਤੁਸੀਂ ਜਾਂਦੇ ਸੋ ਵੇਖਣ ਵਿਸਾਖੀ ਵਿਸੁਖੀ ਮੇਲੇ ਠੇਲੇ? ਮੇਲੇ ਰਹਿੰਦੇ ਠੀਕ ਤੇ ਘੋਲ ਛੋਲ ਵੀ ਹੁੰਦੇ ਸਨ? ਘੋਲ ਵੀ ਹੁੰਦੇ। ਕਿਹੜਾ ਮਸ਼ਹੂਰ ਭਲਵਾਨ ਸੀ ਉਸ ਵੇਲੇ ਦਾ, ਉਸ ਵਕਤ ਦਾ, ਜਿਹਦਾ ਤੁਸੀਂ ਘੋਲ ਵੇਖਿਆ ਹੈ? ਉਹ ਦੌੜੀਏ ਬਹੁਤੇ ਮਸ਼ਹੂਰ ਸਨ। ਲਾਹੌਰੀਏ? ਹਾਂ ਅੱਛਾ ਗੁੰਗਾ ਭਲਵਾਨ ਤੁਹਾਡਾ ਤੇ ਗੁੰਗਾ ਭਲਵਾਨ ਜਿਹੜਾ ਬਾਅਦ ਚ ਹੋਇਆ। ਇੱਕ ਮੋਚੀ ਸੀ ਤਰਗੇ ਦਾ। ਅੱਛਾ ਇਸਮਾਇਲ ਦਾ ਨਾਂ ਸੀ। ਤਰਗੇ ਦਾ। ਠੀਕ ਹੈ ਸਹੀ ਠੀਕ। ਸਾਡੇ ਪਿੰਡ ਸਰੰਗੀਆਂ ਦੇ ਵਿੱਚ ਅੱਛਾ ਇੱਕ ਸੀ ਇੱਕ ਖੱਤਰੀ ਸੀ ਜਿਹੜਾ ਜੀ ਸੰਤਰਾ, ਉਹ ਵੀ ਘੁਲਦਾ ਸੀ। ਅੱਛਾ ਇੱਕ ਬੁੱਢਾ ਪਹਿਲਵਾਨ ਸੀ ਮੰਦ ਵਾਲੇ ਖੂਹ ਦਾ, ਅੱਛਾ ਉਹ ਵੀ ਪਹਿਲਵਾਨ ਸੀ ਘੁਲਦਾ। ਵਾਹ ਜੀ ਵਾਹ। ਸਾਡੇ ਪਿੰਡ ਤੇ ਜਲਾ ਇੱਕ ਢੂੰਡਾ ਜਲਾ, ਇਹ ਵੀ ਪਹਿਲਵਾਨ ਸੀ ਅੱਛਾ ਘੁਲਦਾ। ਠੀਕ ਸਹੀ। ਤੇ ਸੁਰੰਗੀਆਂ ਦੇ ਵਿੱਚ ਤੁਸੀਂ ਦੱਸੋ ਸਾਨੂੰ, ਇਹ ਸੁਹਾਬੀਆਂ ਦਾ ਜਿਹੜਾ ਲੰਬੜਦਾਰ ਸੀ ਉਹਦਾ ਵੀ ਨਾਂ ਦੱਸੋ, ਜਿਸ ਤਰ੍ਹਾਂ ਕਿ ਸੁਰੰਗੀਆਂ ਦੇ ਸੁਹਾਬੀ ਇਕੱਠਾ ਹੀ ਨਾਮ ਬੁਲਾਇਆ ਜਾਂਦਾ ਵੇ, ਤੇ ਤੁਸੀਂ ਥੋੜਾ ਬਹੁਤ ਜ਼ਿਕਰ ਸਾਡੇ ਨਾਲ ਸੁਹਾਬੀਆਂ ਪਿੰਡ ਦਾ ਵੀ ਕਰੋ। ਲੰਬੜਦਾਰ ਕੌਣ ਸੀ ਇਸ ਪਿੰਡ ਦਾ? ਸੁਹਾਬੀਆਂ ਦਾ। ਨੰਬਰਦਾਰ ਮੈਨੂੰ ਪਤਾ ਸੀ ਚੰਗਾ ਪਤਾ ਉਹਦਾ ਭੁੱਲ ਗਿਆ। ਅੱਛਾ ਉੱਥੇ ਵੀ ਬਾਬਾ ਜੀ ਸਿੱਖਾਂ ਦੇ ਘਰ ਹੈ ਸਨ ਸੁਹਾਬੀਆਂ? ਸੁਹਾਬੀ ਸਿੱਖ ਪੜੇ ਸਨ। ਅੱਛਾ ਕਹਾ ਤੇ ਖੱਤਰੀਆਂ ਦੇ ਵੀ ਘਰ? ਖੱਤਰੀਆਂ ਦੇ ਘਰ ਤੁਹਾਨੂੰ ਦੱਸੇ ਨਹੀਂ, ਖੱਤਰੀ ਇੱਥੇ ਆਣ ਕੇ ਜੋ ਘਰ ਬਸ ਇਹਨਾਂ ਦਾ। ਅੱਛਾ ਉਹ ਜਿਹੜੇ ਲਾਲ ਸ਼ਾਹਰੀ ਸਨ ਉਹ ਹੈ ਸੁਹਾਬੀਆਂ ਸਨ, ਲੇਕਿਨ ਦੁਕਾਨਦਾਰੀ ਸਰੰਗੀਆਂ ਸੀ ਉਹਨਾਂ ਦੀ। ਠੀਕ ਹੈ। ਤੇ ਇਹ ਕੋਈ ਪਤਾ ਕੱਪੜਾ ਛਪੜਾ ਕਿੱਥੋਂ ਲਿਆਂਦੇ ਸਨ ਉਦੋਂ? ਅੰਮ੍ਰਿਤਸਰ ਤੋਂ ਕੱਪੜਾ? ਮੈਂ ਚਾਹੁੰਦਾ ਰਿਹਾ ਅੰਮ੍ਰਿਤਸਰ ਸੁੱਤਰ ਲਿਆਉਂਦਾ ਰਿਹਾ ਨਾਲ ਉਹਨਾਂ ਨੂੰ। ਅੱਛਾ ਠੀਕ ਜਿਹੜਾ ਲਾਲ ਸ਼ਾਹ ਸੀ ਉਹ ਅੰਮ੍ਰਿਤਸਰ ਤੋਂ ਕੱਪੜਾ ਲਿਆਂਦਾ ਸੀ। ਇੱਥੇ ਖੜੀਆਂ ਲੱਗੀਆਂ ਹਨ, ਖੜੀਆਂ ਫਿਰ ਲੋਕੀ ਤਿਆਰ ਖੱਡੀਆਂ ਬਾਅਦ ਚ ਲੱਗੀਆਂ ਨੇ। ਖੱਤਰੀਆਂ ਪਰੋਚੀ ਖੱਤਰੀਆਂ ਦੀ ਬੜੀਆਂ ਖੱਡੀਆਂ ਬੜੀਆਂ। ਠੀਕ ਹੈ ਖੱਡੀ ਵੀ ਹੁੰਦੇ ਨੇ ਉਹਨਾਂ ਨਾਲ। ਤੁਸੀਂ ਗੱਲਬਾਤ ਕਰਨ ਦੇ ਸੋ ਸਾਡੇ ਨਾਲ ਕਿ ਮੈਂ ਵੀ ਜੰਮੂ ਅੰਮ੍ਰਿਤਸਰ ਜਾਂਦਾ ਰਿਹਾ ਵਾਂ, ਤੁਸੀਂ ਕੀ ਕਰੋ ਕੰਮ ਸ਼ਮ ਕਰਦੇ ਹੁੰਦੇ ਸੋ? ਅਸੀਂ ਬਿਹਤਰ ਵਾਂਦਾ ਹੈ ਘੋੜੇ ਖੋਤੇ ਵਾਂਦਾ। ਅੱਛਾ ਘੋੜੇ ਖੋਤੇ ਵਾਣਾ। ਠੀਕ ਹੈ। ਤੇ ਤੂੰ ਕੋਈ ਘਾਹ ਬੂੜ ਖੜਦੇ ਸੋ ਉਹ ਰਾਜਿਆਂ ਉਹਨਾਂ ਦੇ ਘੋੜਿਆਂ ਲਈ, ਜਿਸ ਤਰ੍ਹਾਂ ਕਹੀ ਇੱਕ ਇੰਟਰਵਿਊ ਕੀ ਲਿਆਉਂਦੇ ਸੀ, ਕੀ ਕਰਦੇ ਸੀ? ਕੋਈ ਸ਼ਾਹ ਨਹੀਂ ਕਰਦਾ। ਹਾਂ ਜੰਮੂ ਦੇ ਵਿੱਚ ਪਾਬੰਦੀ ਬੜੀ ਸੀ। ਅੱਛਾ ਉਹ ਨਾ ਜਹਾਜ਼ ਨਿਕਲ ਦਿੰਦਾ ਸੀ ਤੇ ਨਾ ਖੜ ਦਿੰਦਾ। ਅੱਛਾ ਕੀ ਕਰਦੇ ਹੁੰਦੇ ਆਪਣੀ ਰਿਆਸਤ ਦੇ ਵਿੱਚੋਂ ਸ਼ਾਹ ਨਹੀਂ ਨਿਕਲ ਦਿੰਦਾ। ਜਿਹੜਾ ਰਾਜਾ ਸੀ? ਅੱਛਾ ਮਹਾਰਾਜਾ ਸੀ। ਉਹਦਾ ਨਾਂ ਜੀ ਤੁਹਾਨੂੰ ਯਾਦ ਹੈ? ਪਤਾ ਕੀ ਨਾਮ? ਸਿੰਘ ਸੀ। ਡੋਗਰਾ ਸੀ। ਡੋਗਰਾ ਸੀ। ਅੱਛਾ ਬੜਾ ਜਵਾਨ ਸੀ, ਇੰਨੀ ਲੰਮੀ ਧੌਣ ਸੀ, ਜਣਾ ਬੈਠਾ ਹੁੰਦੇ ਨੇ। ਅੱਛਾ ਤੁਸੀਂ ਵੇਖਿਆ? ਆਹੋ ਵੇਖਿਆ ਨਵੇਂ ਸ਼ਹਿਰ ਦੇ ਵਿੱਚ। ਨਵੇਂ ਸ਼ਹਿਰ ਦੇ ਵਿੱਚ? ਠੀਕ। ਉਹਦੀ ਮਿੱਲ ਸੀ ਉੱਥੇ ਨਵੇਂ ਸ਼ਹਿਰ। ਤੇ ਉਹ ਸਾਰੀ ਜੰਮੂ ਰਿਆਸਤ ਦਾ ਰਾਜਾ ਸੀ ਜਾਂ ਥੋੜੇ ਹਿੱਸੇ ਦਾ? ਉਹ ਜਿਹੜਾ ਸੀ ਡੋਗਰਾ ਦੱਸਣ ਦੇ ਰਾਜਾ, ਉਹ ਸਾਰੇ ਜੰਮੂ ਦਾ ਮਤਲਬ ਕਿ ਰਾਜਾ ਸੀ ਕਿ ਜਾਂ ਉਹਦੇ ਕੋਲ ਥੋੜੀ ਰਿਆਸਤ ਸੀ? ਨਹੀਂ 22 ਸੂਬੇ ਹਨ ਉਹਦੇ।
ਵਾਈ ਸੂਬੇ 22 ਸੂਬੇ ਸਨ। ਬੱਲੇ 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 ਬੱਲੇ, ਬੜੀ ਵੱਡੀ ਰਿਆਸਤ ਦਾ ਮਾਲਕ ਸੀ ਹਾਂ। ਠੀਕ ਹੈ। ਤੇ ਕੀ ਤੁਸੀਂ ਖੜਦੇ ਖੁੜਦੇ ਹੁੰਦੇ ਸੋ? ਅਜੇ ਕੋਈ ਨਹੀਂ ਕਰਦੇ। ਹਾਂ, ਬਸ ਇਸ ਨੇ 4 ਦਿਨ ਨਿਕਲ ਜਾਣਾ ਉੱਧਰ। 4 ਦਿਨ ਕੰਮ ਕਰਨਾ, 10 ਦਿਨ ਮਹੀਨਾ 2 ਮਹੀਨੇ ਰਹਿਣਾ। ਅੱਛਾ ਮਜ਼ਦੂਰੀ ਕਰੋ। ਅੱਛਾ। ਉੱਥੇ ਮਜ਼ਦੂਰੀ ਮਿਲ ਜਾਂਦੀ ਸੀ। ਕੰਮ ਕਾਜ ਹੈ ਹੀ ਇੱਟਾਂ ਉੱਟਾਂ ਦਾ ਹੀ, ਇੱਟਾਂ ਦੇ ਕੰਮ। ਲੋਡਿੰਗ ਲੂਡਿੰਗ। ਇੱਟਾਂ। ਅੱਛਾ ਅੱਛਾ ਠੀਕ। ਤੇ ਕੀ ਕੁਝ ਦਿਹਾੜੀ ਮਿਲਦੀ ਸੀ ਤੁਹਾਨੂੰ ਉਦੋਂ? ਦਿਹਾੜੀ ਉਹਦਾ 5 ਰੁਪਏ, 4 ਖੋਤੇ, ਹਾਂ। 5 ਖੋਤੇ, 5 ਰੁਪਏ ਰੋਜ਼ ਦੇ ਕਮਾਉਣੇ। 5 ਰੁਪਏ ਰੋਜ਼ ਦੇ ਕਮਾਣੇ ਨੇ। ਠੀਕ ਹੈ। 1200 ਰੁਪਏ ਦਾ ਦੁੱਧ ਉੱਥੇ ਵੀ ਦਿੰਦੇ ਰਹੇ। ਅੱਛਾ। 1200 ਰੁਪਏ ਦੇ ਚੌਲ ਲੈਂਦੇ ਰਹੇ। 1200 ਰੁਪਏ ਦਾ ਗੁੜ ਲੈਂਦੇ ਰਹੇ। ਉਹ ਰਿਆਸਤ ਦੇ ਵਿੱਚ। ਤੇ ਕਿੰਨੇ ਦਿਨ ਹੀ ਵਾਪਸ ਆਉਂਦੇ ਸੋ ਇੱਥੇ ਆਪਣੇ ਪਿੰਡ ਆਪਣੀ ਸਰੰਗੀ? ਮਰਜ਼ੀ ਨੂੰ ਜਦੋਂ ਮਰਜ਼ੀ ਆਏ ਪੈਂਦਾ ਤਾਂ ਸਾਰਾ 12-14 ਕੋ ਸਾਰਾ। ਸਿਆਲਕੋਟ ਬਸ 16 ਕੋ ਪੈਂਦਾ। ਹਾਂ ਹਾਂ ਇੱਥੋਂ ਨਹੀਂ ਜਾਈਏ ਨਾ, ਹਾਂ। ਇੱਥੋਂ ਹੀ ਸਿੱਧਾ ਹਾਂ। ਘੱਟ ਪੈਂਦਾ। ਅੱਛਾ ਠੀਕ ਹੈ, ਸਹੀ। ਅੱਛਾ ਬਾਬਾ ਜੀ, ਜਦੋਂ 47 ਦੇ ਰੋਲੇ ਪਏ ਨੇ, ਜਦੋਂ ਹਵਾ ਚੱਲੀ, ਇੱਕ ਪਾਕਿਸਤਾਨ ਲਗਾ ਬਣਨ, ਇੰਡੀਆ ਲਗਾ ਬਣਨ, ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸਰਦਾਰ ਸਨ, ਜਾਂ ਜਿਹੜੇ ਤੁਸੀਂ 10-12 ਘਰ ਦੱਸੇ ਹਿੰਦੂ ਬਰਾਦਰੀ ਦੇ, ਉਹਨਾਂ ਨੂੰ ਕਿੰਨੇ ਦਿਨ ਪਹਿਲੇ ਪਤਾ ਚੱਲ ਗਿਆ ਸੀ ਕਿ ਸਾਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪੈਣਾ? ਉਹਨਾਂ ਨੂੰ ਆਹੋ, ਉਹਨਾਂ ਨੂੰ 6 ਮਹੀਨੇ ਕਿਸ ਤਰ੍ਹਾਂ ਆ ਗਏ। 6 ਮਹੀਨੇ ਗੇਤਰਾ ਪਤਾ ਲੱਗ ਗਿਆ ਸੀ। ਅਸਰਾ ਉਹਨੂੰ ਸਾਰਾ ਹੈਰਾਨ ਕਰ ਦਿੱਤਾ ਜੀ। ਸਾਡੇ ਇੱਕ ਦਰਵੇਸ਼ ਸੀ, ਅੱਲਾ ਦਾ ਬੰਦਾ ਸੀ, ਉਹਨੇ ਆਖਿਆ ਸੀ ਹਾਂ। ਜ਼ਿਆਦਾ ਤੇ ਮਰੀਜ਼ ਸੀ, ਸਰਕਾਰ ਸਾਡੇ ਮਿਲੀ। ਅੱਛਾ। ਉਹਨਾਂ ਨੇ ਵਿਹੜੇ 'ਚ ਬਹਿ ਕੇ ਹਾਂ ਰੋਟੀ ਉਹਨੇ ਪਕਾਈ ਹੈ ਜ਼ਿਆਦਾ ਨੇ, ਤੇ ਰੋਟੀ ਖਾਧੀ ਹੈ। ਹੂੰ। ਉਹਦੀ ਪੰਜਾਂ ਦੁਕਾਨਾਂ 'ਚ ਕਰਨੇ ਜੋ ਮੈਂ ਉੱਥੇ ਬੈਠੇ ਆ, ਸਾਰੇ ਮੁਸਲਮਾਨ ਸਾਰੇ ਉਹ ਸਿੱਖ ਜ਼ਿਆਦਾ ਵੀ ਬੈਠਾ ਵਿੱਚ ਉੱਧਰ ਉਹਦੇ ਬੈਠੇ। ਉਹ ਵੀ ਬਾਹਰ ਨਿਕਲੇ ਨੇ। ਬਾਹਰ ਨਿਕਲ ਕੇ ਤੇ ਆਖਣ ਲੱਗੇ ਮੇਰੇ ਰਟੀਏ ਜੀ ਸਰਕਾਰ ਕਹਾਂ ਪਿਸ਼ਾਬ ਕਰਨਾ ਸਰਕਾਰ ਕਰ ਲਓ। ਹਾਂ ਇੱਥੇ ਨਹੀਂ ਕਰਨਾ, ਹਾਂ ਤੇਰੇ ਚੌਂਕੇ 'ਚ ਕਰਨਾ। ਸਾਹਿਬ ਜੀ ਕਰ ਲਓ, ਚੌਂਕੇ 'ਚ ਕਰ ਲਓ ਜਿੱਥੇ ਰੋਟੀ ਪਕਾਉਂਦੇ। ਆਹ ਪੁੰਨਿਆ ਨਹੀਂ ਕਰਨਾ, ਭਾਂਡਾ ਲਿਆ ਕੇ ਉਹਨੇ ਪਰਾਤ ਅੱਗੇ ਲਿਆ ਕੇ ਤਾਂ ਸਰਕਾਰ ਕਾ ਇੱਥੇ ਕਰ ਲਓ। ਰਾਤ ਅੱਗੇ ਤੁਹਾਡੇ ਚ ਕੋਲ ਖਲੋਤੇ ਆ, ਚੌਂਕੇ ਹੀ ਖਲੋ ਕੇ ਪਿਸ਼ਾਬ ਕੀਤਾ। ਪਿਸ਼ਾਬ ਕਰਕੇ ਬਾਹਰ ਨਿਕਲੇ, ਮਲੇਟੀਏ ਅੱਜ ਮੈਂ ਸਿੱਖੀ ਦਾ ਬੂਟਾ ਪੁੱਟ ਛੱਡਿਆ। ਉਹਨੇ ਆਖਿਆ ਅੱਜ ਮੈਂ ਸਿੱਖੀ ਦਾ ਬੂਟਾ ਇੱਥੇ ਪੁੱਟ ਛੱਡਿਆ। ਤੂੰ ਚੱਲ ਜ਼ਿਆਦਾ ਕਰੋ। ਅੱਛਾ, ਤੈਨੂੰ ਲੋੜ ਪਈ ਤੇ ਮੇਰੇ ਵੱਲ ਆ ਜਾਈ। ਆ ਮਾਜਰਾ ਪਿੰਡ ਸਾਡਾ ਮਾਜਰਾ। ਅੱਛਾ ਮੋਮ ਦੇ ਕਮਿਆ ਠੀਕ ਹੈ। ਉਹਨਾਂ ਨੇ ਪਹਿਲੇ ਦੱਸ ਛੜਿਆ ਕਿ ਤੁਸੀਂ ਦਰਵੇਸ਼ ਬਣ ਗਿਆ। ਦਰਵੇਸ਼ ਬੰਦੇ ਸਨ। ਅੱਜ ਠੀਕ। ਸਿੱਖੀ ਦਾ ਬੂਟਾ ਪੁੱਟ ਛੱਡਿਆ। ਅੱਛਾ। ਉਹਦਾ ਤੇ ਸਿੱਖ ਜਿਹੜਾ ਜ਼ਿਆਦਾ ਸੀ ਹਾਂ ਉਹਨੂੰ ਸੁੱਝ ਗਈ। ਹਾਂ ਹਾਂ 6 ਮਹੀਨੇ ਕਿਤੇ ਠੀਕ ਠੀਕ। ਉਹ ਜਿਹੜਾ ਅੱਲਾ ਲੋਕ ਬੰਦੇ ਸਨ ਉਹ ਦੱਸ ਗਏ। ਉਹ ਦੱਸ ਇਹ ਫਿਰ ਮੋਟੇ ਮੋਟੇ ਬੰਦੇ ਜਿਹੜੇ ਮੁਲਾਜ਼ਮ ਸਨ, ਵਡੇਰੇ ਸਨ, ਸਿਆਸਤਦਾਨ ਸਨ। ਅੱਛਾ। ਉਸ ਵੇਲੇ ਜਨਾਬ ਉਹ ਕਿਤਰੇ ਤੁਰ ਕੇ ਬਾਹਰ ਬਾਲ ਬੱਚਾ ਚੁੱਕ ਕੇ ਤੋ ਕਿਸੇ ਕਿਸਮ ਦਾ ਕੋਈ ਉਹਨਾਂ ਨਾਲ ਕੱਟ ਵੱਢ ਕੋਈ ਹਮਲਾ ਬਾਲ ਸ਼ਮਲਾ? ਬੱਚਾ ਪਿਆ ਕਰਨਾ ਖਰਚ। ਅੱਛਾ ਬਾਬਾ ਜੀ, ਜਦੋਂ ਤੂੰ ਉੱਠ ਕੇ ਗਏ ਨੇ, ਕੋਈ ਤੁਸੀਂ ਉਹਨਾਂ ਨੂੰ ਮਿਲੇ ਕਿ ਲਿਆ ਆਪਣੇ ਸੱਜਣਾ ਬੇਲੀਆਂ ਨੂੰ? ਤੁਹਾਨੂੰ ਮਿਲ ਕੇ ਗਏ ਕਿ ਲੋ ਜੀ ਅਸੀਂ ਹੁਣ ਜਾ ਰਹੇ ਹਾਂ? ਮੈਂ ਉਸ ਵੇਲੇ ਡੱਲੇ ਕੀ ਸਾਂ। ਤੁਸੀਂ ਡੱਲੇ ਕੀ ਸੋ? ਡੱਲੇ ਕੀ ਅੱਛਾ। ਡੱਲੇ ਕੀ ਜਥਾ ਪਿਆਸ ਬੂਟੇ ਗਰਾਈਆਂ ਦਾ, ਗੋਲਨਵਾਜ ਦਾ, ਅੱਛਾ। ਸਰਦਾ ਜਾਲਦਾਰ। ਇੱਕ ਮਿੰਟ ਜੀ, ਇੱਕ ਮਿੰਟ ਗੱਲ ਸੁਣ ਲਿਓ। ਉਹ ਜਥਾ ਪਿਆ ਉੱਥੇ ਤੁਸੀਂ ਡੱਲੇ ਕਿਉਂ ਸੋ? ਹੈ ਅੱਜ ਉਹ ਫਿਰ ਜਥੇ ਦੇ ਨਾਲ ਉੱਥੇ ਗਿਆ। ਅੱਛਾ ਅੱਛਾ ਅੱਛਾ, ਤੁਸੀਂ ਜੱਥੇ ਦੇ ਨਾਲ ਸੋ ਜਿਹੜਾ ਬੁੱਢੇ ਘਰਾਇਆ ਵਾਲਾ ਸੀ? ਬੁੱਢੇ ਗਰਾਇਆ ਜਾਲਦਾਰ ਸੀ, ਉਹਦੇ ਨਾਲ ਸੋ ਤੁਸੀਂ? ਉਹਨਾਂ ਦੇ ਨਾਲ ਗਿਆ। ਅੱਛਾ 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 ਠੀਕ ਮੈਂ ਠੀਕ। ਉੱਥੇ ਰਿਹਾ, ਤੂੰ ਉੱਥੇ ਰਹਿੰਦਾ। ਅੱਛਾ, ਬੁੱਢੇ ਘਰਾਇਆ ਤੁਸੀਂ ਰਹਿੰਦੇ ਸੋ? ਕਸਵਾ ਪਿੰਡ ਇੱਥੇ ਨਾਲ ਉੱਥੇ ਰਿਹਾ। ਅੱਛਾ ਬਾਬਾ ਜੀ, ਕੀ ਦੁਸ਼ਮਣੀ ਇਹਨਾਂ ਦੀ ਆਪਸੀ ਡੱਲੇ ਕੀ ਦੇ ਜਿਹੜੇ ਸਿੱਖ ਸਨ ਤੇ ਜਿਹੜੇ ਬੁੱਢੇ ਘਰਾਏ ਦੇ ਜਾਲਦਾਰ ਸਨ, ਇਹਨਾਂ ਦੀ ਕੀ ਦੁਸ਼ਮਣੀ ਸੀ? ਇਹਦੇ ਬਾਰੇ ਤੁਸੀਂ ਕੋਈ ਸਾਨੂੰ ਦੱਸ ਸਕਦੇ ਹੋ? ਇਹ ਸਾਡੇ ਹਾਂ। ਤਾਰਾ ਸਿੰਘ ਸੀ ਤੇ ਡੱਲੇ ਕਹਿੰਦਾ। ਅੱਛਾ। ਕਦੇ ਜਾਲ ਉਹ ਖੋਲੇ ਨਹੀਂ ਸੀ, ਨਿਕਲ ਲੈਂਦਾ ਸੀ ਤੇ ਕਦੇ ਜਾਲ ਦੇ ਮਤਲਬ ਜੈਲਦਾਰੀ ਦਾ ਰੌਲਾ ਜਾਲਦਾਰੀ ਸੀ ਦੇ ਰੌਲਾ ਕਿ ਪਿਆ। ਮੈਂ ਜੈਲਦਾਰ ਬਣਨਾ ਵਾ? ਬਾਬਾ ਜੀ ਕੁਰਸੀ ਦਾ ਰੌਲਾ? ਉਹ ਤਾਰਾ ਸਿੰਘ ਜਿਹੜਾ ਸੀ ਲੱਤੋਂ ਹੀਰਾ ਸੀ ਤੇ ਉਹ ਬੜਾ ਤੇਜ਼ ਬੰਦਾ ਸੀ। ਅੱਛਾ ਡੱਲੇ ਕਹਿੰਦਾ ਸੀ। ਅੱਛਾ ਅੱਛਾ ਤੇ ਠੀਕ। ਜਾਲਦਾਰ ਜਿਹੜਾ ਸੀ ਇੱਥੋਂ ਦਾ ਜਾਨ ਖਾਂ, ਹਾਂ ਹਾਂ, ਜਾਨ ਬੁੱਢੇ ਖਾਨ। ਖਾਨ, ਬੁੱਢੇ ਰਾਜ। ਅੱਛਾ।
ਕਦੇ ਜਾਲੇ ਲੈ ਲੈਂਦੇ। ਅੱਛਾ ਬਾਬਾ ਜੀ, ਜਦੋਂ ਉਹ ਹਮਲੇ ਹੋਏ ਨੇ ਤੁਸੀਂ ਮਤਲਬ ਕਿ ਉਹ ਸਾਰਾ ਕੁਝ ਆਪਣੀ ਅੱਖੀ ਵੇਖਿਆ, ਉਹ ਕੀ ਸਾਨੂੰ ਸਾਰੀ ਗੱਲਬਾਤ ਦੱਸੋ, ਕਿਸ ਤਰ੍ਹਾਂ ਮਤਲਬ ਕਿ ਹਮਲੇ ਵਜ੍ਹਾ ਹੋਏ? ਹੈ ਹਾਂ। ਅਸੀਂ ਜੱਥਾ ਜਾ ਕੇ ਪੈਸੇ ਬੁੱਢੇ ਗਰਾਮ ਚਲੇ ਅੱਛਾ। ਕੀਤੀ ਅੱਛਾ। ਤੇ ਤਾਰਾ ਸਿੰਘ ਜਿਹੜਾ ਸੀ ਉਹਦੇ 7 ਬੰਦੇ ਹੂੰ 60 ਨੰਗ ਸਨ ਜਿਹੜੇ ਗੱਟਕਾ ਖੇਡਦੇ ਹਨ ਤੇ ਉਹਨੇ ਪਾ ਲਏ ਸਨ ਸਾਂਭਿਆ ਉਹਨਾਂ ਨੂੰ। ਸਾਂਭਿਆ ਸੀ ਉਹਨਾਂ ਨੇ, ਫੁੱਲ ਤਿਆਰ ਕੀਤਾ ਸੀ। ਤੁਹਾਨੂੰ ਤੇ ਤੁਹਾਨੂੰ ਲੋੜ ਸਾਨੂੰ ਚੱਲੀ ਪੈਣੀ। ਅੱਛਾ। ਸਾਰੇ ਪਿੰਡ ਦੀ ਸਿੱਖੀ ਜਿੰਨੀ ਅਸੀਂ ਉਹ ਪਿੰਡ ਦੇ ਵਿੱਚ ਚੁਬਾਰਾ ਇਸ ਤਰ੍ਹਾਂ ਮੰਨ ਲੈਣਾ। ਅੱਛਾ। ਉਹ ਚੁਬਾਰੇ ਦੇ ਵਿੱਚ ਚਲੀ ਨਾ ਬਿਠਾਉਂਦਾ ਨੇ ਉਹਨਾਂ ਨੇ ਵਾਰ ਦਿੱਤੀ। ਅੱਛਾ। ਬੱਚਿਆਂ ਸਮੇਤ। ਹੂੰ ਹਾਂਜੀ। ਉਹ ਫਿਰ ਗੁਰਦੁਆਰਾ ਸੀ ਉਹਨਾਂ ਦਾ, ਉਹਦੇ ਉੱਤੇ ਮਸ਼ੀਨ ਕੱਢੀ ਇੱਕ। ਅੱਛਾ। ਹਾਂ। ਨਿਜ਼ਾਮਾਬਾਦੀਆਂ ਕੋਲ ਆਈ। ਹਾਂਜੀ। ਉਹ ਮਸ਼ੀਨ ਜਿਹੜੇ ਲਾਈ ਹੈ ਤਾਂ ਉਹਨੇ ਸਿੱਧਾ ਮੂੰਹ ਫੁੱਟੇ ਗਰਾਮ ਕੀਤਾ ਸੜਕ ਨੂੰ। ਚੇਲੇ ਕਹਿੰਦੇ ਸੜਕ ਫੁੱਟੇ ਗਰਾਮ ਨੂੰ ਚੇਲਿਆਂ ਨੂੰ ਚੇਲੇ ਕਹਿੰਦੇ ਹੁੰਦੇ। ਹਾਂ। ਇਹ ਤੇ ਕੋਵਾ ਕਾਹਾਂ ਦੇ ਵਿੱਚ ਪਿੰਡਾਂ 'ਚ ਖਲਕਾ ਸੀ ਬੇਬਾਹ। ਅੱਛਾ। ਉਹ ਜੇ ਫਿਰ ਟਾਈਮ ਆਇਆ ਤੇ ਗੋਲਡੋਜ ਲੈ ਕੇ ਘੋੜਾ ਲਾਇਆ ਨਾਲ ਕੇ ਲਾਲ ਸਾਹਿਬ ਇੱਥੋਂ ਦਾ ਮੁਖਤੇ ਦਾ ਫਕੀਰ ਸੀ ਫਕੀਰ ਜੈਲਦਾਰ ਨਾ। ਫਕੀਰ ਮੁੰਡਾ ਉਹਦਾ ਜੁੱਟ ਦਾ ਬੰਦਾ ਸੀ। ਅੱਛਾ ਅੱਛਾ। ਗੋਲਡੋਜ ਦਾ ਜੁੱਟ ਦਾ ਬੰਦਾ। ਗੋਲ ਨਵਾਜ਼ ਜੁੜਦਾ ਬੰਦਾ ਸੀ। ਉਹ ਫਿਰ ਕਹਿੰਦਾ ਉਹਦੇ ਅੱਗੇ 7 ਨੰਗ ਬੰਦੇ ਖਲੋਤੇ ਗੁਰਦੁਆਰੇ ਦੇ। ਅੱਛਾ। ਹੱਥ ਵਿੱਚ ਤਲਵਾਰਾਂ, ਹਾਂ। ਸਾਰਾ ਸਮਾਨ ਉਹਨਾਂ ਦੇ ਕੋਲ। ਅੱਛਾ। ਕਿਰਪਾਨਾਂ, ਹਾਂ। ਹਰ ਸ਼ਾਹ ਸਿਰ ਤੇ ਚੱਕਰ ਪੱਦੇ ਉਹਨਾਂ ਨੇ ਨੰਗ ਉਹਨਾਂ ਦੇ ਹੈ। ਹੂੰ। ਉਹ ਨੱਚਦੇ ਨੇ ਪਾਓ ਤੁਸੀਂ ਕੌਣ ਇੱਥੇ ਆਉਣਾ। ਅੱਛਾ। ਹਾਂਜੀ। ਉਹ ਫਿਰ ਗੋਲੋਂ ਦੇ ਨਾਲ ਜਿਹੜਾ ਬੰਦਾ ਸੀ ਨਾ ਉਹਦਾ ਘੋੜੇ ਦੀਆਂ ਜਾਂਦਾਂ ਫੜੀਆਂ ਨੇ, ਗੋਲੋਂ ਅੱਗੇ ਲੱਗਾ ਆ। ਉਹ ਮੁੰਡਾ ਬੰਦਾ ਜਿਹੜਾ ਨਾ ਉਹ ਵੱਧ ਕੇ ਅੱਗੇ ਪਿਆ, ਉਹਦਾ ਪੈਰ ਤੇ ਲੱਗਿਆ ਬੱਠਲੇ ਡੇ ਪਿਆ। ਉਹ ਗੋਲੋਂ ਦਾ ਉਹਨਾਂ ਨੇਜੇ ਦੇ ਕਿਚਾਰ ਉਹਦਾ ਜਿਹੜਾ ਗੋਸ਼ਤ ਦੱਸਾਂ ਮੈਂ ਉਹਦਾ ਗੋਸ਼ਤ ਬੜਾ। ਅੱਛਾ। ਉਹਦੇ 7 ਤਿਆਰ ਕੀਤੇ ਸਨ। ਫਕੀਰ ਮੁੰਡੇ ਦਾ। ਉਹ ਅੱਛਾ। ਬੜਾ ਉਹਦਾ ਜਵਾਨ ਹੂੰ ਘੋੜਾ ਪਿਛਾ ਮੋੜ ਦਿੱਤਾ ਹੂੰ ਗੋਲੋਂ ਦਾ ਰੋਣ ਡਿਆ ਪਿਆ ਤੇ ਮੇਰਾ ਬਾਜ਼ੂ ਟੁੱਟ ਗਿਆ ਜੀ, ਬਾਜ਼ੂ ਵੱਟ ਕਰਤਾ। ਹੂੰ। ਅਸੀਂ ਫਿਰ ਅੱਗੇ ਲੱਗ ਪਏ ਬੰਦਾ ਝੂਠ ਪਿਆ ਮਾਰੇ। ਵਾਹ ਜੀ ਵਾਹ। ਸਾਡੇ ਕੋਲ ਸਾਨੂੰ ਘਣੋਂ ਵੀ ਵਾਟ ਕੇ ਗਿਆ 7 ਬੰਦੇ। ਅੱਛਾ। ਬੰਦਾ ਨਹੀਂ ਉਹਨਾਂ ਕੋ ਮਾਰਿਆ। ਹਾਂ। ਉਹ ਸ਼ਰਤ ਕੀ ਦੇ ਜਿਹੜੇ ਨੇ ਗੋਸ਼ਤ ਨਾ ਉਠਾ ਦਿੱਤਾ। ਘਣੋਂ ਕਹਿੰਦੇ ਅੱਗੇ ਆਣ ਕੇ ਚੇਲੇ ਕੇ ਕੋਲ ਆਣ ਕੇ ਅੱਗੇ ਫਿਰ ਸਰਵਰਾਜ ਤੱਕ ਦਾ ਜਾਨ ਖਾਨ ਦਾ ਪੁੱਤਰ। ਜਾਨ ਖਾਨ ਦਾ ਪੁੱਤਰ, ਗੋਲ ਨਵਾਜ਼ ਦਾ ਭਰਾ। ਭਰਾ ਸਰਵਰਾਜ ਜੀਰ ਤੇ ਆ। ਅੱਛਾ। ਉਹ ਮਿਲਿਆ ਮੁਹੰਮਦ ਨਵਾਜ਼ ਉਹਦਾ ਭਰਾ ਸੀ। ਉਹ ਮਿਲਿਆ ਘੋੜਿਆਂ ਨੇ ਚੜੇ ਨੇ। ਘੋੜਿਆਂ ਨੇ ਚੜ ਕੇ ਤਾਂ ਉਹਨਾਂ ਨੇ ਆਖਿਆ ਵੀ ਜੇ ਵੀ ਕੁਰਬਾਨੀਆਂ ਨਾ ਦਿਓਗੇ ਤੇ ਸਾਡਾ ਪਾਕਿਸਤਾਨ ਜਿਹੜਾ ਨਾ ਖਤਮ ਹੋ ਜਾਣਾ। ਸਾਡਾ ਨਾ ਬੱਚਾ ਨਾ ਵੜ ਜਾਣਾ, ਛੱਡਣਾ ਨਹੀਂ। ਅੱਛਾ। ਹਾਂਜੀ। ਖਤਮ ਕਰ ਦੇਣਾ। ਕੋਈ ਜੰਮੇ ਤੇ ਕੋਈ ਗਾਂ ਹੋ ਗਏ ਨਾ ਤੇ ਇੱਕ ਵਾਰ ਫੇਰ ਅੱਲਾਹ ਤੱਕ ਪਵੇ ਤੇ ਕੁਰਬਾਨੀਆਂ ਦਿਓ ਹਾਂ। ਤੇ ਜੇ ਆਪਣੀ ਜਾਨ ਬਚਾਣੀ। ਹੂੰ। ਉਹ ਫੇਰ ਪਰਤ ਕੇ ਜੱਲਾ ਖਮੀਰੀ ਕੱਸੋ ਵਾਲੇ ਦਾ ਅੱਛਾ। ਬੋਦੀ ਸਿਰ ਤੇ ਰੱਖੀ ਜੇ ਮਲੰਗ ਸੀ। ਅੱਛਾ। ਪਚੋੜ ਕੀ ਮਾਰੀ ਉਹਨੇ ਹੱਥ ਭੈੜੀ ਚ ਬਲਮ ਫੜੀ। ਅੱਛਾ। ਉਹਨੇ ਆਖਿਆ ਜੀ ਮੈਂ ਕਰਦਾ। ਉਹ ਫਿਰ ਗੋਲਨੋਜ ਦੇ ਘੋੜੇ ਨਾਲ ਫਿਰ ਉਹ ਲੱਗਾ। ਗੋਲਨੋਜ ਫਿਰ ਲਾ ਕੇ ਗਿਆ ਉੱਥੇ ਜਾ ਕੇ ਜਨਾਬ 2 ਮਿੰਟ ਨਾ ਲੱਗੇ ਨੇ। ਉਹਨੇ 2 ਵਿਵਹਾਰਾਂ ਬਚਾਈਆਂ ਮਾਲਾਂ ਨੇ ਜੱਲੇ ਨੇ। ਅੱਛਾ। ਉਹਦੇ ਪੁੱਤਰ ਨੇ ਕੀ ਕੀਤਾ ਨਹੀਂ। ਠੀਕ ਠੀਕ। ਹਾਂ ਹਾਂ 2 ਵਾਰਾਂ ਵੀ ਆਈਆਂ। ਹਾਂ। ਮੁਸਲਮਾਨ ਉੱਤੇ ਚੱਲ ਗਏ। ਹਾਂ। 7 ਬੰਦੇ ਉੱਥੇ ਮਾਰੇ ਨੇ। ਅੱਛਾ। ਦਿਨ ਡੁੱਬ ਗਿਆ। ਹਾਂ। ਫਿਰ ਅਸੀਂ ਟਾਂਗੇ ਭੰਨੇ ਨੇ। ਅੱਛਾ। ਟਾਂਗੇ ਭੰਨ ਕੇ ਹਾਂ। ਅੰਦਰ ਮਿੱਟੀ ਨੇ ਤੇ ਤੇਲ ਸਨ ਦੁਕਾਨਾਂ। ਹਾਂ। ਉਹ ਤੇਲ ਮਿੱਟੀ ਦਾ ਕੱਢਿਆ। ਅੱਛਾ। ਫਿਰ ਅੱਗੇ ਇੱਕ ਪਾਸੋਂ ਗੁਰਦੁਆਰੇ ਲਾਣੀ ਸੀ। ਅੱਛਾ। ਉਹ ਜਿਹੜੀ ਮਸ਼ੀਨ ਸੀ ਉਹ ਨਹੀਂ ਚੱਲੀ। ਹਾਂ। ਉਹ ਜਾਂਦਾ ਆ ਨਿਜ਼ਾਮਾਬਾਦੀਆ ਹਾਂ। ਗਰਾਰੀ ਪੁੱਠੀ ਚਾੜ ਗਿਆ। ਉਹ ਗੁਰਦੁਆਰੇ ਉੱਤੇ ਫੇਰਦਾ ਗਿਆ। ਉਹ ਪੁੱਠੀ ਉਹ ਗੋਲੀ ਨਹੀਂ ਨਿਕਲੀ ਕੋਈ। ਗੋਲੀ ਨਹੀਂ। ਉੱਥੇ ਚੱਕਰ ਕਰਦੀਆਂ। ਅੱਛਾ ਅੱਛਾ। ਗੁਰਦੁਆਰਾ ਹੀ ਖੋਬੀ ਨੂੰ ਸਾਰਾ ਪਿੰਡ ਜਿਹੜਾ ਸੀ ਨਾ ਖਤਮ ਕਰ ਖਾਲੀ ਹੋ ਗਿਆ। ਖਤਮ। ਅੱਗਾਂ ਛੱਗਾਂ ਲੱਗ ਸੜ ਗਈਆਂ। ਗਏ। ਟਾਂਗੇ ਭੰਨ ਭੰਨ ਸੁੱਟ ਛੱਡੇ। ਠੀਕ ਖੋਬੀ ਨਹੀਂ ਨਸੀਆਂ ਸੁਣੇ ਗਏ। ਤੇ ਮੁਸਲਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਉਸ ਦੌਰਾਨ ਕਿ ਮੁਸਲਮਾਨਾਂ ਦਾ ਨੁਕਸਾਨ ਹੋਇਆ? ਨੁਕਸਾਨ ਇੱਕੋ ਜਿਹਾ ਹੋਇਆ ਸੀ ਦੋਵਾਂ ਦਾ? ਕਿਹੜੇ ਭਾੜੇ ਰਹੇ ਸਨ ਉਸ ਲੜਾਈ ਦੇ ਵਿੱਚ? ਡੱਲੇ ਕੀ ਤੇ ਜਿਹੜੇ ਬੁੱਢੇ ਗਰਾਏ ਦੇ ਜੈਲਦਾਰ ਸਨ, ਭਾਰੇ ਕਿਹੜੇ ਰਹੇ ਸਨ? ਜਾਨੀ ਨੁਕਸਾਨ ਕਿਹਦਾ ਹੋਇਆ ਸੀ ਜ਼ਿਆਦਾ? ਜਾਨੀ ਨੇ ਨਾ ਹਾਂ, ਜਾਨੀ ਮਤਲਬ ਕਿ ਜਾਨੀ ਜ਼ਿਆਦਾ ਨੁਕਸਾਨ ਉਹਨਾਂ ਦਾ ਹੀ ਉਸ ਵੇਲੇ ਹੋਇਆ। ਉਹਨਾਂ ਦਾ ਹੋਇਆ ਸੀ। ਉਹਨਾਂ ਦਾ ਹੋਇਆ। ਸਾਡਾ ਤਾਂ ਬੱਚਾ 2 ਬੰਦੇ ਮਰੇ ਸਨ। ਹਾਂ। ਠੀਕ ਇੱਕ ਠੀਕ। ਕਸਵਾ ਦਾ ਕਰੀਬੀ ਸੀ। ਅੱਛਾ। ਆਕਸ ਉਹ ਬਲੇ ਗੱਲ ਹਾਂ। ਕਸਵਾ ਦਾ ਕੋਈ ਪੱਠੇ ਕੱਟੀ ਗਈ।
ਤੇ ਫਿਰ ਬਾਬਾ ਜੀ ਹੋਰ ਕਿਹੜੇ ਕਿਹੜੇ ਪਿੰਡ 'ਚ ਤੁਸੀਂ ਗਏ? ਹੋਰ ਉਹ ਨਹੀਂ ਚੜੇ ਕਿਤੇ, ਅੱਛਾ। ਕੋਈ ਲੜਾਈ ਨਹੀਂ ਕੀਤੀ। ਉੱਥੇ ਜੇ ਅੱਗ ਲਾਈ ਹੈ ਪਤਾ ਹੋਵੇ ਅੱਗ ਲੱਗੀ ਹੈ, ਉੱਥੋਂ ਦਾ ਇੱਥੋਂ ਦਾ ਮੁੰਡਾ ਇੱਥੋਂ ਦਾ ਜਵਾਈ ਸੀ, ਉਹ ਉੱਥੋਂ ਭੱਜਿਆ ਬਾਹਰੋਂ ਬਾਹਰ। ਅੱਛਾ। ਉਹਨੇ ਆਣ ਕੇ ਸਰੰਗੀ ਪਤਾ ਦਿੱਤੀ ਹੈ ਵੀ ਗੋਲਾਂ ਜਿਹਨੇ ਉੱਥੇ ਅੱਗ ਲੱਗ ਗਈ, ਪਤਾ ਹੋ ਗਿਆ, ਕਰ ਲਿਆ ਉਹਨਾਂ ਨੇ, ਤੇ ਇੱਥੇ ਆਓ ਨੇ, ਇੱਥੇ ਆਓ। ਇਹਨਾਂ ਫਿਰ ਦਿਨ ਡੁੱਬੇ ਨਾ ਸਰੰਗੀਆਂ ਦੇ ਲੋਕਾਂ ਦੇ ਸਾਰੇ ਨਾ ਇਸ ਬਿਸਤਰਾ ਕੋਲ ਚੁੱਕ ਦਿਨ ਜਾਗਾਂ ਲੱਗੀਆਂ ਨੇ, ਦਿਨ ਡੁੱਬਣ ਦੇ ਗਿਆ, ਜਾਗਾਂ ਲੱਗੀਆਂ, ਰੋਟੀਆਂ ਆਟੇ ਗੁੰਨੇ ਨੇ, ਇੰਦਰੀਆਂ ਸਿੱਖਣੀਆਂ ਨੇ, ਤੇ ਇਸ ਵੱਡੇ ਸਕੂਲ ਦੇ ਵਿੱਚ ਚਲੇ ਗਏ। ਅੱਛਾ ਅੱਛਾ, ਉਹ ਸਕੂਲ 'ਚ ਟੁਰ ਗਏ ਨੇ। ਸਕੂਲ ਜਿਹੜਾ ਠੀਕ ਠੀਕ, ਉਹ ਸਕੂਲੇ ਚਲੇ ਗਏ। ਅੱਛਾ। ਚੁੱਪਚਾਪ ਕਰ ਕਿਸੇ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ, ਨਾ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ? ਉਸੇ ਤੁਰ ਗਏ ਨੇ, ਕੋਈ ਗੱਲਬਾਤ ਨਹੀਂ ਹੋਈ। ਅੱਛਾ। ਤੇ ਬਸ ਉੱਥੋਂ ਫਿਰ ਰਾਤੋਂ ਰਾਤ ਫਿਰ ਉਹ ਇੱਧਰ ਵੇਂਦੇ ਰਹੇ ਕੋਈ ਬੁੱਢੇ ਘਰ ਉਹਨਾਂ ਨੂੰ ਜੱਥਾ ਲਾ ਕੇ ਆਣਾ, ਵੀ ਪੈ ਸਾਨੂੰ ਇੱਥੇ ਸਾਨੂੰ ਵੀ ਇੱਥੋਂ ਮਤਲਬ ਮਾਰ। ਉਹ ਫਿਰ ਜੂੰ ਚੱਲੇ ਨੇ ਅਰਸ਼ਾਦ ਆਪ ਜਤਾ ਰਹੇ ਤੇ 5 ਗਰਾਈਆਂ ਉਹ ਪਟਿਆਲੇ ਚਲੇ ਗਏ। ਸਹੀ। ਅੱਛਾ ਬਾਬਾ ਜੀ, ਬਾਅਦ ਚ ਫਿਰ ਲੋਕਾਂ ਦੇ ਘਰ ਵੀ ਲੁੱਟੇ ਗਏ, ਜਿਸ ਤਰ੍ਹਾਂ ਤੁਹਾਡੇ ਪਿੰਡ ਦੇ ਸਰਦਾਰ ਜਿਹੜੇ ਗਏ ਉਹਨਾਂ ਦੇ ਘਰ ਲੁੱਟ-ਕੁੱਟ ਹੋਈ ਬਾਅਦ ਚ? ਲੁੱਟ ਮਾਰ ਇਸ ਤਰ੍ਹਾਂ ਹੋਈ ਤੇ ਜਿਹੜੇ ਮੁਸਲਮਾਨ ਪਿੰਡ ਸਨ, ਅੱਛਾ, ਇਹ ਪੈਂਦੇ ਸਨ ਸਾਨੂੰ। ਅੱਛਾ। ਅਸਾਂ ਨਿਸ਼ਲਕਾਰ ਦੇ ਮੁੰਡੇ ਜਿਹੜੇ ਹਨ ਪਿੰਡ ਦੇ ਚੁੰਡੇ ਦੇ ਵੱਡੇ ਵੱਡੇ ਆਕਰੇ, ਇਹਨਾਂ ਨੂੰ ਹਾਂ ਸਿਆਰ ਸਮਾਨ ਵਟਾਂਗਾ ਛੋਟੇ ਦਿੱਤੇ ਕਿ ਤੁਹਾਂ ਪਿੰਡ ਦੀ ਥੋੜਾ ਜਿਹੀ ਪਿੰਡ ਤੋਂ ਸਮਾਨ ਲੈਣਾ। ਅੱਛਾ। ਉਹ ਕਿਸੇ ਨੂੰ ਮੇਰੇ ਭਰਾ ਸਾਡੇ ਆਉਣੇ ਨੇ, ਉਹ ਕਿਹੜੇ ਹਾਲ ਦਾ ਆਉਣੇ ਨੇ, ਤੇ ਉਹਨਾਂ ਨੂੰ ਦਾਣਾ ਫਾਕਾ ਵੀ ਦਿਆਂਗੇ, ਦਾਣੇ ਫਾਕਾ ਇੱਥੇ ਇਕੱਠਾ ਕਰਦੇ ਇਕੱਠਾ। ਸਹੀ ਸਹੀ, ਲੁੱਟ ਕੁੱਟ ਤੁਹਾਂ ਕਰਨ ਦਿੱਤੀ, ਰੋਕਿਆ ਉਹਨੂੰ। ਪਿੰਡ ਦਾ ਡੰਗਰ ਵੱਛਾ ਸੀ, ਪਿੰਡ ਦਾ ਮਾਲ ਡੰਗਰ ਸੀ, ਉਹਦਾ ਇਕੱਠਾ ਇੱਕ ਥਾਂ ਸਾਂਝਾਂ ਨੂੰ ਆਖਿਆ ਸੀ, ਅੱਛਾ, ਠੱਠੀ ਸਾਰਾ ਮਾਲ ਸਕੂਆਂ ਦਾ ਇਕੱਠਾ ਕਰਕੇ ਇੱਕਦਮ ਬੰਨੋ, ਪੱਠੀ ਜਿੱਥੋਂ ਮਰਜੀ ਕੱਢ ਕੇ ਪਾਓ ਦੇਖੋ। ਸਹੀ। ਬਾਅਦ ਚ ਹਾਂ ਫਿਰ ਇਹ ਕੰਮ ਕੀਤਾ, ਉਹਨਾਂ ਡੇਰ ਆਉਂਦੇ ਨੂੰ ਲੱਗੀ, ਹਾਂ ਫਿਰ ਹਰ ਖੂਹ ਦੇ ਉੱਤੇ ਡੇਰੇ ਲਾ ਲੈਣੇ। ਅੱਛਾ। ਡੰਗਰ ਵੰਡੇ ਗਏ, ਅੱਜ ਢੱਗੇ ਵੰਡੇ ਨੇ, ਵੀ ਤੁਸੀਂ ਦੋ ਇੱਕ ਜਿਹੜਾ ਜਾਇ ਨਾ ਜੋਗ ਰੱਖੇ ਢੱਗਿਆਂ ਦੀ, ਨਾਲ ਇੱਕ ਸੂਈ ਮਹੀਨੇ। ਅੱਛਾ। ਜ਼ਮੀਨ ਵਾਓ, ਫਸਲ ਬੀਜੋ, ਦਾਣੇ ਤੋਂ ਕਰਕੇ ਫਸਲ ਬੀਜੋ, ਤੇ ਉਹਨਾਂ ਮਾਲਿਆਂ ਦੇ ਆਉਣ ਦੇ ਵੇਲੇ ਨੂੰ ਅਸੀਂ ਉਹਦੇ ਕੋਈ ਫਸਲ ਫੁਸਲ ਹੋਵੇਗਾ ਤੇ ਆਣ ਕੇ ਖਾਣਗੇ। ਸਹੀ ਸਹੀ। ਉਹਨਾਂ ਫਿਰ ਕਿਹੜੇ ਹਾਲ ਨਾਲ ਲੋਕਾਂ ਨੇ ਨਿਕਲਣਾ ਉਹਨਾਂ ਤੇ ਕਿੰਨਾ ਚਿਰ ਅਰਸਾ ਲੱਗ ਜਾਣਾ। ਠੀਕ। ਆਹ ਫਸਲ ਬੀਜਦੇ ਤੈਨੂੰ, ਕਣਕਾਂ ਬੀਜੀਆਂ ਨੇ, ਸਭ ਕੁਝ ਕੀਤਾ। ਠੀਕ ਠੀਕ, ਸਹੀ ਸਹੀ। ਮਾਦਰ ਆਏ ਨੇ ਉਤਨੂੰ, ਤੂੰ ਪਿਆਣ ਕਿਤੇ ਖੂਹਾਂ ਦੇ ਬਾਹਰ ਨੇ, ਪਹਿਲਾਂ ਤੂੰ ਇੱਥੇ ਬਹਿ ਜਾ, ਦੂਜੇ ਪਿੱਛੇ ਬਹਿ ਜਾ, ਉਹਨਾਂ ਨੂੰ ਪਿਆਰ ਸ਼ੁਰੂ ਕੀਤਾ। ਠੀਕ। ਉਹ ਤੇ ਕੈਂਪ ਕਿੱਥੇ ਲੱਗਾ ਸੀ? ਜਿਹੜੇ ਇੱਥੋਂ ਤੁਹਾਡੇ ਪਿੰਡ ਦੇ ਸਰਦਾਰ ਸਨ, ਜਿਹੜੇ ਅੱਗੋਂ ਪਿੱਛੋਂ ਲਾਮ ਦੇ ਪਿੰਡਾਂ ਦੇ ਜਿਹੜੇ ਸਿੱਖ ਸਨ, ਜਿਹੜੇ ਲਾਮ ਦੇ ਪਿੰਡਾਂ ਦੇ ਸਿੱਖ ਸਨ, ਉਹ ਕਿੱਥੇ ਗਏ ਸਨ ਇੱਥੋਂ ਅੱਗੋਂ? ਕੈਂਪ ਕਿੱਥੇ ਲੱਗਾ ਸੀ? ਬਡਿਆਣੇ? ਬਡਿਆਣੇ ਇਕੱਠ ਹੋਇਆ ਇਹ ਤਾਂ ਡਸਕੇ, ਇੱਥੇ ਦਾ ਡਸਕੇ। ਠੀਕ ਠੀਕ, ਸਹੀ ਸਹੀ, ਠੀਕ। ਅੱਛਾ, ਉਹ ਬਾਬਾ ਜੀ ਕੋਈ ਵਾਪਸ ਪਰਤਿਆ? ਵਾਪਸ ਕੋਈ ਪਰਤਿਆ ਆਪਣਾ ਪਿੰਡ ਵੇਖਣ? ਇੱਥੇ ਆਹੋ, ਕੋਈ ਵਾਪਸ ਆਇਆ ਕੋਈ ਹਿੰਦੂਆਂ ਚੋਂ ਜਾਂ ਸਿੱਖਾਂ? ਕੋਈ ਨਹੀਂ ਆਇਆ। ਅੱਛਾ। ਸਿਰਫ ਜਗਤ ਸਿੰਘ ਜੀ ਜੱਟਾ ਕੀ ਖਟਿਆਲ ਗੁਦਾ। ਅੱਛਾ। ਇਹ ਅਸਾਂ ਮੁਸਲਮਾਨ ਉੱਥੇ ਕਸਵਾ ਕੀਤਾ ਉਹਨੂੰ, 4 ਬੰਦੇ ਇੱਥੋਂ ਗਏ ਨਸੇ ਨੇ, ਉੱਥੇ ਅੱਲਾ ਦਾ ਬੰਦਾ ਸੀ, ਉਹਦੇ ਮਰੀਜ਼ ਸਨ। ਅੱਛਾ। ਉਹਨਾਂ ਉਹਦੇ ਪਰਵਾਹੀ ਕੀਤੀ ਭਾਈ 70 ਸਾਲ। ਫਜ਼ਲ ਸਿੰਘ, ਫਜ਼ਲ ਸ਼ਾਹ ਜੀ, ਸ਼ੇਖ ਜੀ ਫਜ਼ਲ। ਅੱਛਾ। ਉਹ ਫਿਰ ਦੀਨਾ ਸੰਗਰਵਾਈ ਦਾ ਸੀ, ਬਨਵਾਸੀ ਢਾਬ ਦਾ ਬੰਦਾ ਸੀ। ਹਾਂਜੀ, ਉਹ ਕੋਸ਼ਿਸ਼ ਕਰਦਾ ਸੀ ਕਿ ਜੱਗਾ ਜਿਹੜਾ ਬੜਾ ਸਿਆਸੀ ਬੰਦਾ ਸੀ, ਹਾਂਜੀ, ਇਹਨੂੰ ਕਤਲ ਕਰ ਸਕੇ। ਉਹ ਵੀ ਸਾਡੇ ਕੋਲ ਪਨਾਹ ਲੈ ਕੇ ਉੱਥੇ ਚਲਾ ਗਿਆ। ਮੈਂ ਉੱਥੇ ਗਿਆ, ਉਹ ਮੇਰਾ ਯਾਰ ਦੋਸਤ ਸੀ, ਪਿਆਰ ਵਾਲਾ। ਅੱਛਾ। ਜੀ ਵਾਕਿਆ ਸਿਆਸਤਦਾਨ, ਸਿਆਸਤ ਦੱਸਦਾ ਸੀ ਸਿੱਖਾਂ ਨੂੰ ਸਾਰਾ, ਮਜਮੇ ਕਰਦਾ ਸੀ ਬਾਗ ਦੇ ਵਿੱਚ ਰੋਜ਼। ਅੱਛਾ। ਇਕੱਠੇ ਹੁੰਦੇ ਸਨ। ਠੀਕ। ਕਈ ਦਿਹਾੜੇ ਮਜਮੇ ਕਰਦੇ। ਸਹੀ। ਕੰਮ ਕਰਦੇ। ਠੀਕ ਹੈ ਠੀਕ ਹੈ, ਸਹੀ ਸਹੀ। ਅੱਛਾ ਬਾਬਾ ਜੀ, ਤੁਹਾਡੇ ਪਿੰਡ 'ਚ ਕੋਈ ਐਸਾ ਘਰ ਰਹਿ ਗਿਆ ਜਿਹੜਾ ਨਾ ਗਿਆ ਹੈ ਤੇ ਬਾਅਦ 'ਚ ਮੁਸਲਮਾਨ ਹੋ ਗਿਆ ਹੈ? ਮੁਸਲਮਾਨ? ਹਾਂ, ਤੁਹਾਡੇ ਪਿੰਡ 'ਚ? ਇੱਥੇ? ਹਾਂ, ਸਰੰਗੀਆਂ 'ਚ। ਕੋਈ ਨਹੀਂ। ਕੋਈ ਨਹੀਂ, ਸਾਰੀ ਸਭ ਖਤਮ। ਕਿੱਲੀ ਪੁੱਟ ਟੁਰ ਗਏ? ਮੈਂ ਸਾਰੇ ਟੋਟਲੀ ਟੁਰ ਗਏ? ਸਾਰੇ ਟੁਰ ਗਏ। ਸਿਰਫ ਗੰਡਾ ਸਿੰਘ ਦਾ ਮੁੰਡਾ ਇੱਕ ਰਹਿ ਗਿਆ ਸੀ, ਇੰਦਰ ਸਿੰਘ। ਇਹ ਜਿਹੜਾ ਗੰਡਾ ਸਿੰਘ ਸੁਹਾਵੀਆ ਦੀ ਦੁਕਾਨ ਹੈ। ਅੱਛਾ ਅੱਛਾ। ਇੱਥੇ ਮੁਸਲਮਾਨ ਹੋ ਗਏ। ਇਹਨੇ ਆਪਣੇ ਹੱਥੀ, ਇੰਦਰ ਨੇ ਆਪਣਾ ਭਤਰੀਆ ਵੀ ਮਾਰਿਆ ਸੀ, ਲਾਲ ਸ਼ਾਹ ਦਾ ਚਾਚੇ ਦਾ ਪੁੱਤਰ। ਚਾਚੇ ਦਾ ਪੁੱਤਰ? ਆਹੋ, ਕਤਲ ਕਰਾ। ਕਿਉਂ? ਕੀ ਲੱਗਦੀ ਸੀ? ਅੱਛਾ। ਇਹ ਮੁਸਲਮਾਨ ਹੋ ਗਿਆ ਤੇ ਉਹ ਲਾਲ ਸ਼ਾਹ ਦਾ ਪੁੱਤਰ ਜਿਹੜਾ ਸੀ ਉਹ
ਉਹਨੂੰ ਮਰਵਾਉਂਦੇ ਠੀਕ ਹੈ। ਇਹ ਮੁਸਲਮਾਨ ਸਨ 47 ਤੋਂ ਪਹਿਲੇ ਹੀ ਹੋਇਆ ਸੀ ਕਿ ਜਾਂ 47 ਵੇਲੇ ਨਹੀਂ। ਉਦੋਂ ਹੀ ਹੋਇਆ ਸੀ? ਇਹ ਗੇਤਰਾ ਹੀ ਜ਼ਿਆਦਾ ਇਹ ਗੇਤਰਾ ਹੀ ਹੋ ਗਿਆ ਸੀ ਪਹਿਲੇ ਕਿ ਅਬਦੁਲ ਮਾਨ ਸੀ ਸਾਡੇ ਪਿੰਡ ਦਾ ਮੁੰਡਾ ਭਰਾ, ਇਹਨਾਂ ਦਾ ਚਾਚਾ, ਅੱਛਾ। ਇਹਨਾਂ ਦੇ ਨਾਲ ਫਿਰ ਉਹ ਪਿਆਰ ਸੀ, ਉਹ ਫਿਰ ਉਹ ਮੁਸਲਮਾਨ ਹੋ ਗਿਆ। ਦੁਕਾਨ ਹੋਈ ਇੱਥੇ ਅੱਛਾ। ਪੰਜਾਬੀ ਅੱਗੋਂ ਦੀ ਔਲਾਦ ਹੈ ਵੇ? ਉਹਦੇ ਬੱਚੇ ਨੇ ਡਿਸਕੇ ਅੱਛਾ ਡਸਕੇ। ਠੀਕ, ਉਹ ਜਿਹੜਾ ਘਰ ਤੁਸੀਂ ਦੱਸਿਆ ਡਸਕੇ ਟੁਰ ਕੇ। ਗਿਆ ਠੀਕ ਹੋ ਗਿਆ, ਡਸਕੇ ਤੁਰ ਗਿਆ। ਸਹੀ। ਇੱਕ ਤਾਂ ਅਫਸਰ ਹੋਣੇ ਤੇ ਹੁੰਦਾ ਅਜੇ ਵੀ ਸ਼ੀਟਾ ਨਾਰਗ ਮੰਡੀ ਵੰਡ ਹੁੰਦਾ ਨਾਰਗ ਮੰਡੀ ਹੁੰਦਾ ਡਸਕੇ ਵੀ ਨਾ। ਅੱਛਾ ਬਾਬਾ ਜੀ, ਜਿਸ ਤਰ੍ਹਾਂ ਕਿ ਉਹਨਾਂ ਨੇ ਜ਼ਿਕਰ ਕੀਤਾ ਸੀ ਮੈਂ ਇਹਦੇ ਵਿੱਚ ਕਿ ਸਕੂਲ ਜਾਂਦੇ ਰਾਹ ਦੇ ਵਿੱਚ ਆਂਦਾ ਸੀ ਉਹ ਮੜੀਆਂ ਜਾਂ ਕਬਰਸਤਾਨ, ਅਸੀਂ ਤੇ ਕਬਰਸਤਾਨ ਕਹਿੰਦੇ ਆ, ਉਹ ਕਬਰਸਤਾਨ ਹੋਵੇ? ਸਾਡਾ ਪਾਕਿਸਤਾਨ ਨਹੀਂ, ਇੱਥੇ ਹਾਂ ਜਦੋਂ ਆਪਣਾ ਦੱਸਿਆ ਨੀ ਤੁਹਾਨੂੰ ਮੈਸੇਜ ਬੜੀਆਂ ਸੁਣਾਇਆ। ਇੱਧਰ ਨੇ ਨਹੀਂ ਕਮਰਾਂ ਦੇ ਨਾਲ ਨਹੀਂ ਬੜੀਆਂ ਮੜੀਆਂ ਕਿੱਥੇ ਸਾਡੇ ਹੁੰਦੀਆਂ? ਕੋਲ ਸਾਡੀਆਂ ਕਬਰਸਤਾਨਾਂ ਹੀ ਤੇ ਨੇ ਅੱਛਾ, ਹਾਂਜੀ, ਇਹਦੇ ਨਾਲ ਬਣੀਆਂ ਨੇ ਇਹਦੇ ਨਾਲ ਉਹ ਹੀ ਸਹੀ। ਪਿੰਡੋਂ ਲੈਂਦੇ ਪਾਸੇ। ਅੱਛਾ, ਤੁਸੀਂ ਸਾਨੂੰ ਇੱਕ ਗੱਲ ਦੱਸੀ ਸੀ ਕਿ ਉਹ ਜਿਹੜੇ ਸ਼ਾਹ ਜਿਹੜੇ ਕਲੰਦਰ ਸਨ, ਕੀ ਬਾਬੇ ਨਾਮ? ਮਾਲਨ ਸ਼ਾਹ ਨੇ ਦੱਸਿਆ ਦਰਬਾਰ ਦੇ ਨਾਲ ਕਬਰਾਂ ਨੇ ਤੇ ਅੱਗੇ ਬੜੀਆਂ ਨਾਲ। ਬਾਬੇ ਮਾਲਨ ਸ਼ਾਹ ਕਲੰਦਰ ਨੂੰ ਜਗ੍ਹਾ ਕਿਹਨੇ ਦਿੱਤੀ ਸੀ? ਉਹ ਸਰਦਾਰ ਦਾ ਕੀ ਨਾਂ ਸੀ ਜਿਹਨੇ ਉਹ ਜਗ੍ਹਾ ਦਿੱਤੀ ਸੀ? ਉਂਜੀ ਗੱਲ ਹੋ ਜੀ। ਮੰਨ ਜਾਨੂੰ ਹਾਂ, ਉਹ ਜੇ ਡੇਰਾ ਸੀ ਉਹ ਕਿਹਨੇ ਦਿੱਤਾ ਹੈ? ਆ ਬਰਕਤ ਹੈ ਧਰਮਿਆਲ ਖੂਹ ਦਾ। ਅੱਛਾ, ਧਰਮ ਵਾਲੇ ਖੂਹ ਵਾਲੇ। ਧਰਮਿਆਲ ਦਾ ਖੂਹ ਦਾ ਕੀ ਨਾਂ ਸੀ ਉਹਦਾ ਸਰਦਾਰ ਦਾ, ਸਿੱਖ ਦਾ? ਸਿੱਖ ਦਾ। ਹਾਂ। ਇੱਕ ਨਾ ਬੁੱਢਾ, ਬੁੱਢਾ, ਇੱਕ ਨਾ ਬਰਕਤ, ਬਰਕਤ, ਇੱਕ ਨਾ ਖੇੜਾ, ਤਰਾ ਭਰਾ। ਖੇੜਾ ਸਿੰਘ। ਜਿਹਨੇ ਤਿੰਨ ਉਹ ਜਗ੍ਹਾ ਭਰਾ ਦਿੱਤੀ ਸਨ ਜਿੰਨੇ ਉਹ ਜਗ੍ਹਾ ਦਿੱਤੀ। ਇੱਥੇ ਕੋਣਾ ਖੂਹ ਦਾ ਹੁੰਦਾ ਟੇਕ ਵਾਲਾ। ਅੱਛਾ, ਜਗ੍ਹਾ ਉਹਨਾਂ ਦੀ। ਠੀਕ ਹੈ, ਸਹੀ। ਠੀਕ ਹੈ ਬਾਬਾ ਜੀ, ਤੁਸੀਂ ਬਹੁਤ ਸਾਰੀਆਂ ਯਾਦਾਂ ਨੂੰ ਸਾਡੇ ਨਾਲ ਸਾਂਝਾ ਕੀਤਾ। ਤੇ ਅਗਰ ਕੋਈ ਉੱਥੋਂ ਆਏ ਇੰਡੀਆ ਵਿੱਚੋਂ, ਤੁਹਾਡੀ ਗੱਲਬਾਤ ਸੁਣਦੇ ਨੇ, ਤੁਹਾਡੇ ਜਿਹੜੇ ਆਪਣੇ ਸੰਗੀਆਂ ਬੇਲੀਆਂ ਦੇ ਨਾਂ ਲਏ, ਜਿਨ੍ਹਾਂ ਸਰਦਾਰਾਂ ਦੇ ਤੁਸੀਂ ਨਾਂ ਲਏ, ਅੱਗੋਂ ਉਹਨਾਂ ਦੀ ਔਲਾਦ ਸੁਣਦੀ, ਜਾਂ ਤੁਹਾਡਾ ਹਾਣੀ ਕੋਈ ਬਚਦਾ, ਜਿਸ ਤਰ੍ਹਾਂ ਅੱਲਾਹ ਤਾਲਾ ਨੇ ਤੁਹਾਨੂੰ ਸੇਧ ਦਿੱਤੀ, ਹੋ ਸਕਦਾ ਤੁਹਾਡਾ ਵੀ ਕੋਈ ਹਾਣੀ ਤਰਾਣੀ ਹੋਵੇ ਅੱਜ ਉੱਥੇ, ਤੇ ਵੇਖੇ ਯਾਰ ਇਹ ਤੇ ਮਤਲਬ ਕਿ ਸਾਡਾ ਯਾਰ ਹੁੰਦਾ ਸੀ, ਤੇ ਕੋਈ ਦਿਲ ਕਰਦਾ ਦਾ ਪਿੰਡ ਵੇਖਣ ਤੇ, ਅਗਰ ਉਹ ਆਉਣ ਤੇ ਕੋਈ ਤੁਸੀਂ ਉਹਨਾਂ ਦੀ ਆਓ ਭਗਤ ਕਰੋਗੇ, ਕੋਈ ਚਾਅ ਕਰੋਗੇ ਉਹਨਾਂ ਦਾ, ਅਗਰ ਆਪਣਾ ਪਿੰਡ ਵੇਖਣ ਆਉਣ ਤੇ? ਕਰਨਾ ਨਹੀਂ ਕਰ ਕਰਾਂਗੇ, ਬੜਾ ਪਿਆਰ ਕਰਾਂਗੇ। ਵਾਹ ਜੀ ਵਾਹ, ਸਹੀ। ਜਿੰਨਾ ਪਿੰਡ ਤੁਹਾਡਾ ਉਨਾ ਹੀ ਪਿੰਡ ਉਹਨਾਂ ਦਾ। ਚਲੋ ਕਦੀ ਤਾਂ ਪਿੰਡ ਚ ਹੁੰਦੇ ਹਨ, ਵਕਤ ਨੇ ਉਹ ਫਿਰ ਇਸ ਤਰ੍ਹਾਂ ਦਾ ਕੋਈ ਆ ਗਿਆ। ਸਹੀ। ਹੋਰ ਕੋਈ ਬਾਬਾ ਜੀ, ਕੋਈ ਉਸ ਵਕਤ ਦੀ ਕੋਈ ਗੱਲ, ਕੋਈ ਐਸੀ ਕਹਾਣੀ, ਕੋਈ ਐਸਾ ਕਿੱਸਾ ਤੁਸੀਂ ਸਾਨੂੰ ਦੱਸਣਾ ਚਾਹੋ, ਸਾਡੇ ਨਾਲ ਸਾਂਝਾ ਕਰਨਾ ਚਾਹੋ ਗੱਲਬਾਤ, ਇਹਨਾਂ ਗੱਲਾਂ ਤੋਂ ਇਲਾਵਾ? ਸਕੂਲ ਗਏ ਤੁਸੀਂ? ਸਕੂਲ ਜਾਂਦੇ ਅੱਛਾ, ਕਿੰਨਵੀਂ ਜਮਾਤ ਤੱਕ ਸਕੂਲ ਸੀ? ਮਾਂ ਪੜਿਆ ਕੋਈ ਨਹੀਂ। ਉਹ ਸਕੂਲ ਜਾਂਦੇ ਰਹੇ? ਜਾਂਦੇ ਸਕੂਲ ਨਿੱਕਾ ਛੋਟਾ ਸਕੂਲ ਸੀ 5ਵੀਂ ਤੱਕ ਅੱਛਾ। ਪਿੰਡ ਦੇ ਵਿੱਚ। ਅੱਛਾ। ਇੱਥੇ ਬੱਚਿਆਂ ਦਾ ਨਾਲ ਪੜ੍ਹਨਾ। ਕਿਹੜਾ ਮਾਸਟਰ ਪੜ੍ਹਾਉਂਦਾ ਸੀ? ਮਾਸਟਰ ਦਾ ਨਾਂ ਯਾਦ ਹੈ ਕਿਸੇ ਦਾ? ਮਾਸਟਰ ਨੇ ਕਈਆਂ ਨੇ ਯਾਦ। ਦੱਸੋ ਨਾ। ਮਾਸਟਰ ਦਿਲਮੋਹਨ ਸਾਡਾ ਪਿੰਡ ਅੱਛਾ, ਇੱਥੇ ਪੜ੍ਹਾਉਂਦਾ। ਅੱਛਾ। ਹੋਰ? ਤੇ ਵਾਟੀ ਕੋਟ ਮਗਰੋਂ ਆਇਆ ਹੈ, ਉਹ ਮਗਰੋਂ ਆਇਆ ਨਹੀਂ ਮੈਂ ਆਦਮ ਮਾਸਟਰ ਆਦਮ ਨਹੀਂ, ਉਹ ਬਾਅਦ ਮਾਗਦੇ ਵੀ ਬਾਅਦ ਹਾਫਜ਼ 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 ਫਜ਼ਲ ਲਾਈ ਹਾਫਜ਼ ਦੀ ਹਾਫਜ਼ ਸਾਹਿਬ ਹਾਫਜ਼ ਸਾਹਿਬ। ਠੀਕ ਹੈ, ਸਹੀ। ਤੇ ਹਿੰਦੂਆਂ ਵਿੱਚ ਵੀ ਕੋਈ ਹੈ ਟੀਚਰ? ਭਾਈ ਬੰਦਿਆ ਜੋ ਯਾਰ ਕਿਹੜਾ, ਉਹਦਾ ਵੀ ਨਾਂ ਦੱਸੋ ਕਿਸੇ ਦਾ। ਸਿੱਖਾਂ ਵਿੱਚ ਵੀ ਕਿਸੇ ਦਾ ਨਾਂ ਦਾ ਵੀ ਦੱਸੋ। ਜਾਗਰ ਸਿੰਘ ਪੜ੍ਹਾਉਂਦਾ ਸੀ, ਮਾਸਟਰ ਸੀ। ਅੱਛਾ, ਇੱਥੇ ਪਿੰਡ ਨਹੀਂ ਪੜ੍ਹਾ, ਬਾਹਰ ਹੀ ਪੜ੍ਹਾ। ਬਾਹਰ ਹੀ ਪੜ੍ਹਾਇਆ, ਲੇਕਿਨ ਹੈ ਤੁਹਾਡੇ ਪਿੰਡ ਦਾ ਸੀ ਬੰਦਾ, ਮਾਸਟਰ ਸੀ। ਠੀਕ, ਹੋਲੀ ਪੁੱਤਰ ਮਾਸਟਰ ਆਣਾ, ਉਹਨਾਂ ਦੇ ਨਾਮ ਭੁੱਲ ਗਏ ਕਿ ਕਿਹੜਾ। ਸਹੀ। ਸਾਡੇ ਇੱਥੇ ਸਰੰਗੀਆਂ ਦੇ ਵਿੱਚ ਮੁੰਡੇ ਕਿ ਤੱਕ ਬੱਚੇ ਪੜ੍ਹਨ ਆਉਂਦੇ ਹਨ। ਰਾਣਾ ਮੱਲਾ ਇੱਥੇ ਪੜ੍ਹਨ ਆਉਂਦਾ, ਜਦਾਲਾ ਇੱਥੇ ਪੜ੍ਹਨ ਆਉਂਦਾ। ਬੜਿਆਨੇ ਤੱਕ ਇੱਥੇ 8ਵੀਂ ਜਮਾਤ ਦਾ ਸਕੂਲ ਸੀ। ਬੜਿਆਨੇ ਤੱਕ ਇੱਥੇ 8ਵੀਂ ਜਮਾਤ ਤੱਕ ਸਕੂਲ ਸੀ। ਬੜਿਆਨੇ ਤੱਕ ਵਾਹ ਜੀ ਵਾਹ, ਬੜੀ ਗੱਲ। ਹੋਲੀਆਂ ਚੜ ਕੇ ਮੁੰਡੇ ਆਉਂਦੇ, ਦਾੜੀਆਂ ਵਾਲੇ ਮੁੰਡੇ ਆਉਂਦੇ ਹਨ। ਨਾਲ ਹੁਣ ਮਨ ਦਸਵੀਂ ਤੱਕ ਹੋਇਆ ਨਹੀਂ ਇਹ ਵੀ ਦੱਸੋ ਕਿ ਹਰੇ ਵੀ 8ਵੀਂ ਤੱਕ ਹਰੇ ਵੀ 8ਵੀਂ ਤੱਕ ਸਿੱਖਾਂ ਨੂੰ ਵੀ ਦੱਸੋ। ਹਲੇ ਵੀ 8ਵੀਂ ਤੱਕ ਹੀ ਸਕੂਲ ਹੈ? ਹੈਂ? ਹਲੇ ਵੀ 8ਵੀਂ ਤੱਕ ਸਕੂਲ ਹੈ? ਹੁਣ 10ਵੀਂ ਦਾ ਨਹੀਂ 8ਵੀਂ ਦਾ ਹੀ ਹੈ। 8ਵੀਂ ਤੱਕ। ਅੱਛਾ, ਸਨ 47 ਤੋਂ ਲੈ ਕੇ ਉਦੋਂ ਦਾ 8ਵੀਂ ਦਾ ਸਕੂਲ? ਹਲੇ ਵੀ 8ਵੀਂ ਤੱਕ। 8ਵੀਂ ਦਾ ਇੱਥੇ ਨਹੀਂ ਹੁੰਦਾ। ਉਦੋਂ ਲੋਕ ਕਿਸ ਤਰ੍ਹਾਂ ਹੁੰਦਾ ਪਰ ਕੋਈ ਘੋੜੀਆਂ ਤੇ ਪੈਦਲ ਆਣਾ, ਪੈਦਲ ਦੱਸਿਆ ਘੋੜੀਆਂ ਤੇ ਵੀ ਆਉਂਦੇ। ਸਾਈਕਲ ਮੇਰੀ ਸਮਾਜ ਚ ਨਿਕਲੇ ਨੇ, ਬਾਅਦ ਚ ਨਿਕਲੇ। ਅੱਛਾ। ਅੰਗਰੇਜ਼ ਕਿਹੜਾ ਕੀਤੇ ਸਾਈਕਲ ਆਇਆ ਸੀ, ਹਾਂ, ਤੇ ਉਹ ਚ ਠੱਠੀ ਤੇ ਕਾਹ ਕਰਨਾ ਸੀ ਸਾਲਾਂ ਦਾ, ਸਾਲਾਂ ਦਾ ਕਰਦਾ। ਅੱਛਾ। ਉਹ ਪਾਦਰੀ ਸਾਈਕਲ ਲੈ ਕੇ ਆਇਆ
ਉਹ ਸਾਈਕਲ 'ਚ ਨਿਕਾਹ ਕਰਕੇ ਨਾ ਤੇ ਸਾਈਕਲ 'ਚੋਂ ਫੂਕ ਨਿਕਲ ਗਈ ਉਹ ਛੋਟੇ ਸਾਈਕਲ ਅੱਛਾ ਉਹ ਸਾਡੇ ਸੰਪੂਰ ਦੇ ਲੋਕ ਦੇ ਆਣ ਕੇ ਫੂਕ ਪੰਦਰਾ ਮੈਂ ਗੁਰਦੁਆਰੇ ਦੇ ਬੋਰਡੇ ਵਿੱਚ ਜਿੱਥੇ ਤੁਹਾਡੀ ਦੁਕਾਨਾਂ ਆਵੇਂ ਸਾਹਿਬ ਇਹ ਕੀ ਕਰਦਾ ਪੱਠੇ ਪਾਣਾ ਪਿਆ ਪੱਠੇ ਇਹਨੂੰ ਪੱਠੇ ਪਾਣਾ ਫੂਕ ਭਰੀਏ ਫੂਕ ਭਰਦਾ ਸਾਲ ਤੇ ਬੈਠਾ ਅੱਛਾ ਸਹੀ ਵੇਖਣ ਗਏ ਲੋਹੇ ਦਾ ਘੋੜਾ ਕੋਈ ਆਇਆ ਭਾਈ ਦਾ ਬਣਾ ਤੇ ਅੰਗਰੇਜ਼ ਸਾਹਿਬ ਇਹ ਉੱਤੇ ਘੋੜੇ ਤੇ ਬੈਠਾ ਸਾਈਕਲ ਤੇ ਸਾਨੂੰ ਨਹੀਂ ਪਤਾ ਬਾਬੂ ਜੀ ਕੋਲੇ ਦਾ ਧੂੜਾ ਹੀ ਟੁੱਟ ਜਾਏਗਾ ਜਾਂ ਕੱਟਾ ਉਹ ਕੀ ਕਹਿੰਦਾ ਕੋਈ ਦਿਹਾੜਾ ਛੋੜ ਜਾ ਕੋਈ ਸਾਲ ਤੋਂ ਲੰਘਿਆ ਫਿਰ ਕੋਈ ਬੰਬੂ ਕੱਟ ਲਿਆ ਬੰਬੂ ਘਾਟ ਵਾਹ ਜੀ ਵਾਹ ਵਾਹ ਜੀ ਵਾਹ ਬੰਬੂ ਕੱਟ ਲਿਆ ਮੋਟਰਸਾਈਕਲ ਦਾ ਪੁਰਾਣਾ ਨਾਂ ਜੀ ਬੰਬੂ ਘਾਟ ਬਾਬਾ ਜੀ ਇਹਦੇ ਤੇ ਇੱਕ ਫਿਲਮ ਵੀ ਆਈ ਆਪਣਾ ਐਮੀ ਵਿਰਕ ਦੀ ਬੰਬੂ ਘਾਟ ਠੀਕ ਹੈ ਅੱਛਾ ਮੋਟਰਸਾਈਕਲ ਉਹ ਤੋਂ ਬੰਬੂ ਘਾਟ ਕਹਿੰਦੇ ਸਨ ਹਾਂ ਉਹ ਬੰਬੂ ਕੱਟ ਵਾਹ ਲਿਆ ਵਾਹ ਵਾਹ ਜੀ ਵਾਹ ਉਹ ਲਿਆ ਅੱਛਾ ਉਹ ਫਿਰ ਉੱਥੇ ਖਿਲਾਰ ਕੇ ਤੇ ਨਿਕਾਹ ਕਰਨਾ ਨਿਕਾਹ ਉਹ ਹੀ ਆਣ ਕੇ ਅਸੀਂ ਕੋਈ ਸਾਡੇ ਮੋੜ ਵੀ ਨੂੰ ਸੰਤ ਨਿਕਾਹ ਕਰਦੇ ਸਾਈਆਂ ਦਾ ਠੀਕ ਹੈ ਨਿਕਾਹ ਕਰਕੇ ਆ ਗਿਆ ਉਹ ਫਿਰ ਤੁਸੀਂ ਵੇਖਿਆ ਕੋਈ ਨਵੀਂ ਚੀਜ਼ ਲੈ ਆਇਆ ਅੱਜ ਫਿਰ ਬੰਬੂ ਘਾਟ ਜਦੋਂ ਲੈ ਕੇ ਆਇਆ ਹਾਂ ਉਹ ਤਾਂ ਸਾਈਕਲ ਫਿਰ ਆਮ ਹੋਣੇ ਆ ਗਿਆ ਨਾ ਉਹ ਵਰਤ ਕੇ ਜੇ ਹੋ ਗਿਆ ਨਾ ਉਹ ਫਿਰ ਅਗਲੇ ਵਾਰ ਲੇਕਿਨ ਦੂਜੇ ਲਿਆਂਦਾ ਤੀਜੇ ਲਿਆਂਦਾ ਉਹ ਲੱਗ ਪਾ ਜਾ ਸਕੋ ਸਾਈਕਲ ਚੱਲਣ ਲੱਗਾ ਤੁਸੀਂ ਕਿਸੇ ਆਪਣੇ ਸੱਜਣ ਬੇਲੀ ਦਾ ਵਿਆਹ ਖਾਧਾ ਸਿੱਖਾਂ ਵਿੱਚੋਂ ਆਹੋ ਬੋੜਿਆਂ ਦਾ ਹਾਂ ਜਿਹੜੇ ਮੁੰਡੇ ਸਾਡੇ ਆਣੀ ਸਨ ਅੱਛਾ ਮੇਰੇ ਵਿਆਹ ਜਾਂਦੇ ਰਹੇ ਤੇ ਹਾਂ ਹਾਂ ਬੇਜ਼ਾਰੀ ਬਾਤ ਹੈ ਤੁਸੀਂ ਉਹਨਾਂ ਨੂੰ ਬੁਲਾਣਾ ਉਹਨਾਂ ਤੁਹਾਨੂੰ ਬੁਲਾਣਾ ਪਿੰਡ 'ਚ ਹੋਇਆ ਤੇ ਕੀ ਬਾਬਾ ਜੀ ਕੀ ਤਰੀਕਾਕਾਰ ਸੀ ਉਸ ਵਕਤ ਜਿਹੜੀਆਂ ਸ਼ਾਦੀਆਂ ਹੁੰਦੀਆਂ ਸਨ ਲੋਕ ਆਂਦੇ ਸਨ 2-2 3-3 ਦਿਨ ਬਰਾਤਾਂ ਰਹਿੰਦੀਆਂ ਸਨ ਤੇ ਪੈਦਲ ਜਾਣਾ ਹਾਂ ਮੈਂ ਕਹਿੰਦਾ ਬਈ ਕੀ ਤਰੀਕਾਕਾਰ ਸੀ ਉਦੋਂ ਬਰਾਤਾਂ ਦਾ ਅੱਜ ਕੱਲ ਦੇ ਦੌਰ ਦਾ ਤੇ ਸਾਨੂੰ ਪਤਾ ਵੀ ਮਾਹੌਲ ਦਾ ਰਾਤ ਰਹਿੰਦੀ ਸੀ ਤੇ ਪੈਦਲ ਜਾਂਦੀ ਸੀ ਨਾ ਜੀ ਘੋੜੀਆਂ ਤੇ ਸਿੱਖਾਂ ਦੀ ਜਾਨੀ ਜਿਹੜੀ ਘੋੜੀਆਂ ਲਾਉਂਦੀ ਸੀ ਅੱਛਾ ਤੇ ਮੁਸਲਮਾਨ ਤੁਰਦੇ ਤੁਰ ਜਾਂਦੇ ਨੇ ਕੋਈ ਘੋੜੀਆਂ ਮੰਗ ਲੈਣੀ ਇੱਕ ਹਾਂ ਠੀਕ ਹੈ ਜਾਂ ਮੇਰਾ ਕੋ ਘੋੜੇ ਘਾੜੇ ਕੁਝ ਮੰਗ ਲੈਣੇ ਜਾਂ ਪੈਦਲ ਜਾਣਾ ਰਾਤ ਰਹਿਣਾ ਤੇ ਵੱਡੇ ਸਵੇਰੇ ਡੋਰ ਤੁਰਨਾ ਅੱਛਾ ਜੀ ਵਾਹ ਠੀਕ ਸਹੀ ਕੋਠਾਲੀ ਕੋਈ ਗਿਆ ਤਾਂ ਹੀ ਸਵੇਰੇ ਤੁਰ ਪਈ ਜਾਨੀ ਸ਼ਾਮ ਨੂੰ ਉੱਪੜ ਗਈ ਅੱਛਾ ਬਾਬਾ ਜੀ ਜਿਹੜੇ ਤੁਹਾਡੇ ਸੱਜਣ ਬੇਲੀ ਸਨ ਜਿਨ੍ਹਾਂ ਤੁਸੀਂ ਸਾਨੂੰ ਨਾਮ ਵੀ ਦੱਸੇ ਉਹਨਾਂ ਨੂੰ ਕੋਈ ਤੁਸੀਂ ਸੁਨੇਹਾ ਨੂੰ ਦੇਣਾ ਚਾਹੋ ਕੋਈ ਸੁਨੇਹਾ ਸੁਨੂਹਾ ਦੇਣਾ ਚਾਹੋ ਆਪਣੇ ਸੰਗੀਆਂ ਬੇਲੀਆਂ ਨੂੰ ਜਿਸ ਤਰ੍ਹਾਂ ਤੁਸੀਂ ਕਾਇਮ ਹੋ ਅੱਲਾਹ ਤਾਲਾ ਦਾ ਫਜ਼ਲ ਹੈ ਤੇ ਹੋ ਸਕਦਾ ਉਹਨਾਂ ਵਿੱਚੋਂ ਕੋਈ ਜੀ ਬਚਿਆ ਹੋਏ ਉਹਨਾਂ ਵਾਸਤੇ ਕੋਈ ਦੁਆ ਕੋਈ ਸਲਾਮ ਕੋਈ ਪਿਆਰ ਕੋਈ ਸੁਨੇਹਾ ਸੁਨੂਹਾ ਇਹ ਤੁਹਾਡਾ ਪ੍ਰੋਗਰਾਮ ਉਧਰ ਚੱਲਣਾ ਵੇ ਇੰਡੀਆ 'ਚ ਜਿੱਥੇ ਤੁਹਾਡੇ ਪਿੰਡ ਦੇ ਉੱਠ ਕੇ ਗਏ ਨੇ ਤੁਹਾਨੂੰ ਪਤਾ ਕਿੱਥੇ ਜਾ ਕੇ ਬੈਠੇ ਸਨ ਜਿਹੜੇ ਸੁਰੰਗੀਆਂ ਤੋਂ ਉੱਠ ਕੇ ਗਏ ਨੇ ਹਾਂ ਸਾਡੇ ਪਿੰਡ ਦੇ ਇੱਕ ਜਾਲਦਾਰ ਦਾ ਪੁੱਤਰ ਸੀ ਅੱਛਾ ਉਹ ਬੈਠਾ ਹੀ ਜਾ ਕੇ ਰੱਬ ਤਾਲਾ ਪੜਾਇਆ ਉਹ ਪਿੰਡ ਦਾ ਚੰਗਾ ਨਾਮ ਗੁਰਦਾਸਪੁਰ ਨਾਲ ਸ਼ਹਿਰ ਦੇ ਨਾਲ ਪਰ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਚ ਹੀ ਜ਼ਿਲ੍ਹਾ ਗੁਰਦਾਸਪੁਰ ਜਾ ਕੇ ਤੇ ਬੈਠੇ ਨੇ ਅੱਛਾ ਕਲਾਨੌਰ ਠੀਕ ਹੈ ਅੱਛਾ ਉੱਥੇ ਬੈਠੇ ਸਨ ਉੱਥੇ ਬੈਠੇ ਕਲਾਨੌਰ ਬੈਠੇ ਅੱਛਾ ਅੰਮ੍ਰਿਤਸਰ ਬਹੁਤੇ ਬੈਠੇ ਸਨ ਅੱਛਾ ਕਿਲੇ ਕੋਲੇ ਦੇ ਬਾਥਰੂਮ ਕੇ ਜਾ ਕੇ ਤੇ ਕੋਈ ਸੁਨੇਹਾ ਸੁਨੂਹਾ ਦਵੋ ਕੋਈ ਪੁਰਾਣੀ ਉਹਨਾਂ ਨੂੰ ਕੋਈ ਗੱਲਬਾਤ ਕੋਈ ਕੀ ਤੁਸੀਂ ਕਹਿਣਾ ਚਾਹੁੰਦੇ ਉਹਨਾਂ ਨੂੰ ਉਹ ਨੇ ਆ ਸਕਦਾ ਕਿ ਬਾਅਦ ਚ ਚਿੱਠੀ ਕੱਲੀ ਹੈ ਅੱਛਾ ਕੱਲੀ ਇਸ ਤਰ੍ਹਾਂ ਇਹ ਮਕਾਨ ਬਣਾਉਂਦਾ ਸੀ ਪਿਆ ਅੱਛਾ ਇੱਥੇ 6 ਲੱਖ ਇੱਥੇ ਲੱਗੀ ਆ ਮਕਾਨ ਦੇ ਛੱਪੜ ਤੇ ਮਕਾਨ ਬਣਾਇਆ ਅੱਛਾ ਇੱਕ ਬੰਦਾ ਅੱਲਾ ਦਾ ਹੀ ਇੱਥੇ ਦਾ ਸਾਈ ਸਾਦਾ ਜਿਹਾ ਬੰਦਾ ਉਹ ਪੱਠੇ ਕਿਸੇ ਦੇ ਪੈਲੀ 'ਚ ਨਹੀਂ ਜਾ ਕੇ ਬੈਠੇ ਸਾਰੇ ਸਰਦਾਰੂ ਭਾਈ ਦਾ ਪਿਓ ਅੱਛਾ ਉਹਨੇ ਆਖਿਆ ਬਾਊ ਜੀ ਕੀ ਹੈ ਬਾਬਾ ਨੂੰ ਐਵੇਂ ਹਿੱਟਾਂ ਕਰਨ ਡਿਆ ਤੁਹਾਂ ਕੋਈ ਇੱਥੇ ਤੇ ਵਸਣਾ ਨਹੀਂ ਆ ਇੱਥੇ ਨਹੀਂ ਤੁਹਾਂ ਵਸਣਾ ਉਹਨੇ ਜਦੋਂ ਤੁਰ ਗਿਆ ਨੇ ਇੱਥੇ ਵਸਣੀ ਕੋਈ ਨਹੀਂ ਇਹਨਾਂ ਦਾ ਮਕਾਨ ਜਿਹੜਾ ਤੁਹਾਨੂੰ ਵਿਖਾਇਆ ਇਹਨਾਂ ਦਾ ਘਰ ਇਹ ਠਾਕਰ ਸਿੰਘ ਦਾ ਉਹ ਠਾਕਰ ਸਿੰਘ ਦਾ ਸੀ ਤੇ ਅੱਛਾ ਉਸ ਸਾਈ ਨੇ ਗੱਲ ਕੀਤੀ ਸਿੱਧਾ ਸਾਦਾ ਬੰਦਾ ਸੀ ਕਿਤੇ ਤਾਂ ਵਸਣਾ ਵਸਣਾ ਕੋਈ ਨਹੀਂ ਉਹ ਸਿੰਘ ਨੇ ਆਪਣੇ ਭਰਾ ਜੋ ਕਹੇ ਛੱਤਿਆ ਸੀ ਇੱਟ ਖੱਪਣ ਨੇ ਠਾਕਰ ਸਿੰਘ ਬਹੁਤ ਹੀ ਗੱਡੀਆਂ ਦਾ ਸਹੀ ਉਥੋਂ ਫਿਰ ਉਹ ਚਿੱਠੀ ਪਾਈ ਹੈ ਅੱਛਾ ਹਾਂਜੀ ਬਾਉ ਨਿਹਾਲ ਸਿੰਘ ਨੇ ਹਾਂ ਮੈਂ ਬਾਬਾ ਰੂ ਇੱਥੇ ਮੈਂ ਕੋਠੇ ਬਣਾਵਾਂ ਕਿ ਨਾ ਮਕਾਨ ਬਣਾਵਾਂ ਤੂੰ ਉੱਥੇ ਗੱਲ ਕਰ ਛੜੀ ਕਿ ਤੂੰ ਇੱਥੇ ਨਹੀਂ ਵਸਣਾ ਤੂੰ ਦੱਸ ਬਾਬਾ ਉਹਨੇ ਪੈਸੇ ਭੇਜੇ ਨੇ ਬੜਾ ਜਾਣਦਾਰ ਬੰਦਾ ਸੀ ਤੇ ਸਿਆਸਤਦਾਨ ਸੀ ਹਾਂਜੀ ਉਹ ਬਾਬੇ ਬਾਗਲੀ ਤੇ ਦਰਬਾਰ ਇੱਕ ਉੱਥੇ ਤੇਲ ਸਿਰ ਪਾਉਂਦੇ ਹਨ ਉਮਰਾਂ ਇੱਥੇ ਆਣ ਕੇ ਚੂਰਮਾ ਚਾਰ ਦਿੰਦੇ ਹਨ ਅੱਛਾ ਇੱਕ ਦਰਬਾਰ ਤਰਾ ਖੂਹ ਇਕੱਠੇ ਸਨ ਅੱਛਾ ਇਕੱਠੇ ਤਰਾ ਪਾਲ ਦੇ ਪਾਲ
ਖੂਹ ਤੋਂ ਉਹ ਇਹਨਾਂ ਦੇ ਸਨ। ਇਹਨਾਂ ਦੇ ਅੱਛਾ ਅੱਛਾ ਤੇ ਉਹ ਬਾਬੇ ਫਤੂ ਨੂੰ ਪੈਸੇ ਵੀ ਘੱਲੇ ਹਨ ਕਿਸੇ ਨੇ। ਉਹ ਪੈਸੇ ਕੱਲੇ ਫਤੂ ਨੂੰ ਹਾਲ ਨੂੰ ਅੱਛਾ ਫਤਿਹ ਉਹ ਕਿੰਨੇ ਪੈਸੇ ਕੱਲੇ? ਉਹ ਕੱਲੇ ਵੀ ਬਾਬੇ ਬਾਗਲੀ ਮੇਰਾ ਤੇਲ ਪਾਈ ਪੈਸੇ ਇਹਨਾਂ ਨੇ। ਹਾਏ 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 ਹਾਏ, ਵਾਹ ਜੀ ਵਾਹ, ਦਰਬਾਰ ਕੀ ਸਾਹਿਬ। ਬਾਤ। ਇਹ ਤੇਲ ਪਾਣਾ ਤੇ ਬਾਬਾ ਰੂਹ ਹੁਣ ਇੱਥੇ ਵੀ ਕੋਠੇ ਛੱਤਾਂ ਕਿ ਨਾ ਛੱਤਾਂ ਉਹ ਚਿੱਠੀ ਬਾਬੇ ਦੇ ਨਾਂ ਹੀ ਆਈ ਸੀ। ਹੈਂ? ਉਹ ਚਿੱਠੀ ਬਾਬੇ ਦੇ ਨਾਂ ਹੀ ਆਈ ਸੀ, ਬਾਬੇ ਹਾਰੂ ਦੇ ਨਾਂ ਹੀ ਚਿੱਠੀ ਆਈ ਸੀ। ਸਹੀ ਉਹ ਸਾਰੀ ਸੀ। ਸਹੀ ਸੀ ਸਹੀ। ਠੀਕ ਹੈ ਬਾਬਾ ਜੀ, ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਹਾਨੂੰ ਸਿਹਤ ਦੇ ਜੀ। ਤੁਸੀਂ ਉਸ ਦੌਰ ਬਾਅਦ ਵਿੱਚ ਦੀਆਂ ਸਾਡੇ ਇੱਥੇ ਯੁੱਧ ਵੀ ਬੜਾ ਹੋਇਆ ਜੀ। ਯੁੱਧ। ਜੈਲਦਾਰ ਦਾ ਜਵਾਈ ਆਇਆ ਸੀ ਅੱਛਾ ਉਗੋ ਗਿਆ ਤੋਂ। ਅੱਛਾ ਇਹ 29 ਤਰੀਕ ਤੇ ਸਾਡੇ ਤੋਂ ਗਿਆ ਨਹੀਂ। ਹਾਂ ਉਹ 31 ਦਾ ਆਇਆ ਸੀ, ਉਹਨਾਂ ਦਾ ਪ੍ਰੋਗਰਾਮ ਸੀ ਸਿੱਖਾਂ ਦਾ। ਅੱਛਾ ਪਰ ਤੁਸੀਂ 31 ਤੇ ਆਏ ਜੇ ਹਾਂ ਤੇ ਅਸੀਂ ਇੱਥੇ ਜੰਗ ਕਰਾਂਗੇ, ਮੁਸਲਮਾਨਾਂ ਨੂੰ ਮਾਰਾਂਗੇ, ਖਤਮ ਕਰ ਦੇਵਾਂਗੇ। ਅੱਛਾ ਉਹ 31 ਦੇ ਆਏ ਨੇ। ਹਾਂ। ਇਸੇ ਸਾਡੇ ਤੁਰ ਕੇ ਸਿੱਖ ਅੱਗ ਲਾਤੀ ਹੈ 28 ਦੇ 29 ਤੇ ਤੁਰ ਗਏ ਹਫਤਾ 28 ਕਿਹੜੀ ਤਰੀਕ ਸੀ ਭਲਾ? 28 ਤਰੀਕ ਇਹ 29 ਤਰੀਕ ਦੇ ਸਾਡੇ ਦੱਸ ਮਹੀਨਾ ਕਿਹੜਾ ਸੀ? 29। 29 ਹਾਂ 29 ਤਰੀਕ ਤੇ ਮਹੀਨਾ ਕਿਹੜਾ ਹੈ? ਸੌਣ ਭਾਦਰੋਂ। ਭਾਦਰੂ ਦਾ ਸੀ। ਭਾਦਰੂ ਦਾ ਭਾਦਰੂ ਦੀ 29 ਸੀ। ਅੱਛਾ ਤੇ ਉਹਨਾਂ ਨੇ ਕੀ ਕੀਤਾ ਆਪਣਾ? ਉਹ ਇੱਥੇ ਆਏ ਨੇ ਅੱਛਾ 4 ਬੰਦੇ। 4 ਬੰਦੇ। ਉਹ ਕਿੱਥੋਂ ਦੇ ਸਨ? 4 ਸਿੱਖ। ਅੱਛਾ 4 ਸਿੱਖ ਆਏ ਨੇ। 4 ਸਿੱਖ ਹਾਂ। ਇਹਨਾਂ ਦੇ ਪੜਾਵੇ ਸਨ ਜਾਂ ਵੈਸੇ ਜਵਾਈ ਸੀ। ਅੱਛਾ ਉਹ ਜਰਨੈਲ ਸਨ। ਹਾਂ ਹਾਂਜੀ ਤਰਾਵੇਂ ਜਰਨੈਲ ਸਨ। ਅੱਛਾ ਉਹ ਇੱਥੇ ਸਿੱਧੇ ਆ ਗਏ। ਉਹਨਾਂ ਦੀਆਂ ਫੋਟੋ ਲੱਗੀਆਂ ਨੇ ਜਾਲਦਾ ਦੇ ਅੰਦਰ। ਹੂੰ ਉਹਨਾਂ ਫੋਟੋ ਲਾਈਆਂ ਨੇ। ਅਸੀਂ ਨਿਸ਼ਾਨਗੜ੍ਹ ਵਿੱਚ 18-20 ਮੁੰਡੇ ਸਾਂ। ਹੂੰ ਅਸੀਂ ਆਖਿਆ ਵੀ ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾਣਾ, ਕਿੱਥੇ? ਉਹ ਕਹਿੰਦੇ ਕਿ ਸਾਨੂੰ ਗੱਡੀ ਕਢਾਓ, ਜਾ ਕੇ ਸਾਡੀ ਗੱਡੀ ਫਸ ਗਈ। ਸੁੱਕੇ ਸਾਂ ਗੱਡੀ ਛਾਪੜੀ 'ਚ ਫਸ ਗਈ। ਆ ਕੋਲਾ ਹੀ ਕੋਲ ਅੱਗੇ ਦੇ ਕੋਲ ਅੱਛਾ ਸੁੱਕੇ ਸੇ ਹਿਸਾਬ ਨਾਲ ਫਸ ਗਈ। ਹੂੰ ਚੱਲੀ ਥੱਲੇ ਦਰਿਆ ਵੀ ਸੁੱਟ ਕੱਢ ਦੇਣਾ, ਗੱਡੀ ਫਸ ਗਈ। ਅੱਛਾ। ਅੱਛਾ ਪੱਟੀਆਂ ਨੇ ਸਭ ਕੁਝ ਕੀਤਾ। ਸਵੇਰੇ ਆ ਗਿਆ ਜੀ, ਸਾਨੂੰ ਚੁੱਕ ਕੇ ਉੱਥੇ ਖੜਿਆ ਨੇ ਨਾਲ ਅੱਗੇ ਲਾ ਕੇ ਲੱਗ ਗਏ। ਜੇ ਕਾਹ ਪਾਸੇ ਲੱਗ ਗਿਆ, ਜੇ ਕਾਹ ਪਾਸੇ ਲੱਗ ਗਿਆ। ਇੱਕ ਗੱਡੀ ਜਿਹੜਾ ਕੇ ਚਲਾ ਜਾਂਦਾ ਇੱਥੇ ਆ ਗਿਆ। ਉਹਨਾਂ ਆਪਣੀਆਂ ਫੋਟੋ ਲਈਆਂ ਨੇ ਜਾਂਦਾ ਲੈਂਦਾ। ਉਹਨਾਂ ਆਖਿਆ ਤੁਹਾਂ ਬਾਪੂ ਨੂੰ ਤੰਗ ਕੀਤਾ ਹੋਇਆ, ਤੁਹਾਂ ਮਾਰਿਆ ਹੋਇਆ। ਆਖਿਆ ਨਹੀਂ ਨਹੀਂ ਮਾਰਿਆ, ਪਰ ਛੋਟੇ ਲੋਕ ਨਾ ਗਏ। ਅੱਛਾ 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 ਛੋਟੇ ਲੋਕ ਨਾ ਠੀਕ ਗਏ। ਠੀਕ। ਆਖਿਆ ਕੋਈ ਨਹੀਂ ਆ ਅਸਾਂ ਕੁਝ ਨਹੀਂ ਕਿਹਾ। ਕੁਝ ਨਹੀਂ ਕਿਹਾ। ਅੱਛਾ ਉਹ ਜਿਹੜੇ ਬਾਅਦ ਚੋਂ ਆਏ ਸਨ 3 ਤੋਂ 4 ਬੰਦੇ, ਉਹ 31 ਤਰੀਕ ਤੇ ਆ ਗਏ। ਉਹ ਕੀ ਲੱਗਦੇ ਸਨ? ਇਹਦੇ ਭਤਰੀਏ ਲੱਗਦੇ ਸੀ? ਭਣੇਵੇਂ ਭਤਰੀਏ ਹਾਂ ਭਣੇਵੇਂ ਸਨ। ਨਾਲੇ ਜਵਾਈ ਦੇ ਕੀ ਨਾਂ ਸੀ ਦਾ? ਮੋਹਨ ਸਿੰਘ, ਉਹਨਾਂ ਦਾ ਮੋਹਨ ਸਿੰਘ ਸੀ। ਉਹਨਾਂ ਦੇ ਵਿੱਚ ਮੋਹਨ ਸਿੰਘ। ਜਰਨੈਲ ਮੋਹਨ ਸਿੰਘ। ਤੇ ਜਿਹਦੇ ਭਤਰੀਏ ਭਨੇਵੇਂ ਲੱਗਦੇ ਸਨ ਉਹਦਾ ਨਾਂ ਕੀ ਸੀ? ਖਜ਼ਾਨ ਸਿੰਘ ਖਜ਼ਾਨ ਸਿੰਘ ਦੇ ਭਤਰੀਏ ਭਨੇਵੇਂ ਆਏ ਨੇ। ਜਾਲਦਾਰ ਦੇ। ਵਾਹ ਜੀ ਵਾਹ, ਜੈਲਦਾਰ ਦੇ ਪਿੱਛੋਂ ਆਏ ਨੇ ਭਤਰੀਏ ਭਨੇਵੇਂ ਤੇ ਤਸਵੀਰਾਂ ਲਾ ਕੇ ਖੜੀਆਂ ਨੇ ਉਹਨਾਂ ਨੇ। ਆਏ ਤੇ ਹੁਣ ਤਰੀਕ ਆਪਣੀ ਤੇ ਹੂੰ 31 ਤਰੀਕ ਦਾ ਸਵੇਰੇ ਆ ਗਿਆ ਨੇ। ਵੈਸੇ ਵੀ ਸਵੇਰ ਤੇ ਦੇ ਉਹਨਾਂ ਤੋਂ ਆਉਣ ਤੋਂ ਪਹਿਲੇ ਟੁਰ ਗਏ ਇੱਥੋਂ। ਉਹ ਫਿਰ ਇੱਥੇ ਉਹ 31 ਦੀ ਵਾਰ ਤੇ ਇੱਥੇ ਫਿਰ ਲੱਗੀ ਗੋਲੀ। ਉੱਥੇ ਗਏ ਨੇ ਨਾਲੇ ਸਿਮਰਿਆ ਕੋਲ ਸੀ। ਅੱਛਾ। ਉਹਦੇ ਕੋਲ ਗਏ ਨੇ ਹਾਂ ਤੇ ਉੱਥੇ ਖਲੋ ਕੇ ਤਾਂ ਆ ਕੇ ਸਾਨੂੰ ਦੱਸ ਦਿਓ ਤੁਹਾਨੂੰ ਤਾਂ ਜਾਣਦਾ। ਹਾਂ ਹਾਂਜੀ ਅਸਾਂ ਪੁਲਿਸ 4 ਸਿਪਾਹੀ ਆਉਂਦੇ ਸਨ। ਉਹ ਇੱਥੇ ਵਰਦੀਆਂ ਤੋਂ ਆ ਬੈਠੇ। ਹੂੰ ਹਾਂਜੀ ਉਹਨਾਂ ਵਰਦੀਆਂ ਤੋਂ ਆਈਆਂ ਨੇ। ਹਾਂ ਉੱਥੇ ਤਲਾਹ ਕੀਤੀ ਕਿ ਸਿੱਖਾਂ ਇਸ ਤਰ੍ਹਾਂ ਆਏ ਨੇ ਤੇ ਤੁਸੀਂ ਮੁੰਡੇ ਲਾ ਗਏ ਨੇ ਸਾਡੇ 18 ਦੀ ਅੱਗੇ ਲਾ ਕੇ। ਅੱਛਾ ਹਾਂਜੀ ਤੇ ਸਭ ਚਲੋ ਉਹ ਕਰਕੇ ਵਰਦੀਆਂ ਤੋਂ ਆ ਗਏ। ਚੱਲ ਸਿਖਾਉਂਦੇ ਉਹ ਲਾ ਗਏ ਹੁਣ ਉੱਥੇ ਗਏ ਨੇ ਤੇ ਉੱਥੇ ਜਾ ਕੇ ਤੇ ਕਿੱਥੇ? ਪਿੰਡੋਂ ਹਟਵੇਂ ਤੁਰ ਗਏ ਨੇ। ਅੱਛਾ ਅੱਛਾ ਪਿੰਡੂ ਹਟ ਬੈਠ ਗਏ। ਠੀਕ 15 ਪੈਲੀ ਦੀ 15 ਕਨਾਲਾਂ ਇਹ 15 ਕਨਾਲਾਂ ਦਿੰਦੇ ਉਹਦੇ ਜੰਡੀਆਂ ਉੱਥੇ ਜਾਂਦੇ। ਇੱਥੋਂ ਦਾ ਕਸ਼ਾਦ ਜਲਾ ਇਹਨੇ ਆਖਿਆ ਮੈਂ ਨਹੀਂ ਬੰਦੇ ਜਾਣਦੇ ਨੇ। ਹੂੰ ਮਤਲਬ ਤੂੰ ਕੌਣ ਹੈ? ਆਖਿਆ ਜੀ ਮੁਸਲਮਾਨ ਆ। ਮੈਂ ਨਹੀਂ ਜਾਣਦੇ। ਤੂੰ ਗੋਲੀ ਮਾਰ ਮੈਨੂੰ। ਮੈਂ ਪਿਛਾੜ ਕੇ ਖਲੋ। ਜਵਾਨ ਬੜੇ ਬੜੇ ਚਿੱਤਰ ਆ ਗਏ। ਜਵਾਨ ਬੜਾ ਜਰਨੈਲ ਚੰਗਾ। ਆਖਿਆ ਪਿਛਾ ਨਹੀਂ ਜਾਣਦੇ ਨਹੀਂ। ਅਸੀਂ ਉਹ ਜਰਨੈਲ ਜਿਹੜੀ ਫਲਾਣੇ ਜਿੱਥੇ ਐਟਮ ਪਿਆ ਉੱਥੇ ਫੌਜ ਲਾ ਕੇ ਆਪਣੀ ਮੈਂ ਜੰਗ ਕਰਦਾ ਰਿਹਾ। ਅੱਛਾ ਜਰਨੈਲ ਹੂੰ ਉਹ ਫਿਰ ਜਰਨੈਲ ਸਨ ਬੜੇ ਵੱਡੇ ਜਰਨੈਲ। ਅੱਛਾ ਅੱਛਾ ਸਵੇਰ ਤੋਂ ਲੈ ਕੇ ਸ਼ਾਮ ਨੂੰ ਪਤਾ ਕਰ ਦਿੱਤੇ ਨੇ ਮਾਰ ਦਿੱਤਾ। ਅਬਦੁਲਮਾਨ ਸਦਰ ਨੇ ਤਾਂ ਚਾਚਾ। ਬਾਬਾ ਜੀ ਜਿਹੜੇ 18-20 ਬੰਦੇ ਖੜੇ ਉੱਥੇ, ਅਸੀਂ ਵਾਪਸ ਖਿੱਲਰ ਗਿਆ ਨਾ ਜੋ ਨਿਕਲ ਗਿਆ। ਉਹ ਫਿਰ ਜਦੋਂ ਆਖਿਆ ਨਾ ਉਂਝ ਇਰਾਦਾ ਜਿਹੜਾ ਉਹਨਾਂ ਦਾ ਸੀ ਉਹ ਮਾਰਨ ਦਾ ਸੀ? ਮਾਰਨ ਦਾ ਨਹੀਂ। ਹਾਂ। ਉਹਨਾਂ ਨੇ ਗੱਡੀ ਕਢਾਓ ਸਾਨੂੰ ਤੇ ਗੱਡੀ ਲੈ ਕੇ ਅੱਛਾ 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 ਗੱਡੀ ਕਢਾਓ ਸਾਡੀ। ਠੀਕ ਹੈ ਠੀਕ। ਉਹ ਗੱਡੀ ਲੈ ਕੇ ਜਾਣ ਦਿੱਤਾ।
ਉੱਥੇ ਜੋ ਗਾਹ ਨਿਕਲ ਗਿਆ ਚੱਲ ਜਾਓ ਭਾਈ ਤੁਸੀਂ ਅਸੀਂ ਤੁਹਾਨੂੰ ਜਾਓ ਚਲੇ ਜਾਓ ਉਹ ਕਹਿੰਦਾ 4 ਕੁ ਪੈ ਜੇ 5 ਗਾਹ ਲੈ ਗਏ ਪਿੱਛੋਂ ਹਾਂ ਗਾਲ ਕਰ ਦਿੱਤੀ ਉਹਨਾਂ ਨੂੰ ਅੱਛਾ ਖਲੋਇਆ ਜਾ ਨਾ ਜੀ ਜੋ ਇੱਥੇ ਉਹ ਗਾਲ ਜੇ ਕਰੀ ਉਹ ਇੱਕ ਨੇ ਖਲੋ ਕੇ ਆਸਾ ਫੈਰ ਕਰ ਕੀਤਾ ਉਹ ਇੱਥੇ ਸਾਡਾ ਮੋਚੀ ਇਸਮਾਇਲ ਉਹਦੇ ਗੋਡੇ 'ਚ ਵੱਜੀ ਗੋਲੀ ਉਹ ਡਿੱਗ ਪਿਆ ਅੱਛਾ ਉਹਨੂੰ ਮੇਰੇ ਬਾਪ ਨੇ ਚੁੱਕਿਆ ਸਗਨ ਦੀ ਕੋਈ ਨਹੀਂ ਸਾਈ ਉਹ ਤੇ ਉਹ ਪਹੁੰਚ ਰਿਹਾ ਕਿ ਜੁੱਤੀਆਂ ਜਿਹਨੇ ਫੌਜੀਆਂ ਨੇ ਗਣ ਜਾਂਦਾ ਅੱਛਾ ਉਹ ਆਖਾਂਗਾ ਉਹ ਵਾਹੀ ਫੈਰ ਜੇ ਫੜ ਲਓ ਇਹਨੂੰ ਜਾਲ ਨਾ ਦਿਓ ਫੜ ਲਓ ਤੇ ਆਪ ਗੋਟਾ ਤਲਾ ਕੇ ਬਹਿ ਗਈ ਉਹ ਆਗਾ ਕੋ 2-4 ਪੈ ਜਾਂਗੇ ਫਿਰ ਨਹੀਂ ਗਾਲਾਂ ਕੱਢਦਾ ਪਿਆ ਅੱਛਾ ਉਹਨਾਂ ਖਲੋ ਕੇ ਫਿਰ ਛੱਡ ਕੀਤਾ ਉਹਦਾ ਛੋਟਾ ਭਰਾ ਸੀ ਸਰਾਜ ਉਹਨੂੰ ਗੋਲੀ ਵੱਜੀ ਉਹਦਾ ਕੰਨ ਲਾ ਕੇ ਕੰਨ ਲਾ ਕੇ ਠੀਕ ਉਹ ਜੇ ਉਹਦਾ ਕੰਨ ਨੂੰ ਸਾਥ ਉਹ ਨੂੰ ਗੱਡੀ ਤੇ ਕੋਲ ਚਲੇ ਗਏ ਸਾਡੀ ਗੱਡੀ ਤੇ ਕੋਲ ਗਿਆ ਜੀ ਤੇ ਪਿੱਛੋਂ ਫਿਰ ਖਲਕਾ ਜਿਹੜੀ ਨਾ ਪਿੰਡਾਂ ਦੇ ਪਿੰਡ ਦਾ ਪਤਾ ਲੱਗਾ ਕਿ ਸਿੱਖ ਆਏ ਨੇ ਮਾਰਨਾ ਅੱਛਾ ਉੱਥੇ ਗਿਆ ਕਰਨਾ ਨਹੀਂ ਕੋਲੀ ਦੇ ਕੋਲ ਉਹ ਫਿਰ ਜਨਾਬ ਗੋਲੀ ਲੱਗੀ ਚੱਲਦਾ ਮਾਰਿਆ ਡੰਗਰ ਸਾਲ ਆਏ ਵਾਪਸ ਕੋਈ ਮਤਲਬ ਆਏ ਨਿਕਲੇ ਉਹਨੇ ਡੰਗਰ ਮਾਰਦੇ ਨੇ ਕਹਿੰਦੇ ਬੰਦੇ ਪੈਣ ਉਹਨੇ ਜਨਾਬ 4-5 ਬੰਦੇ ਮਾਰਦੇ ਉਹਨਾਂ ਦਾ ਫਾਇਦਾ ਇੱਕ ਨਹੀਂ ਖਾਲੀ ਗਿਆ ਕੋਈ ਨਾ ਕਿਸੇ ਨੁਕਸਾਨ ਆਹ ਜਦੋਂ ਵਾਮ ਜੀ ਬੜੀ ਸੀ ਫਿਰ ਕਿਸੇ ਨੂੰ ਕਿਸੇ ਲੱਗਣਾ ਸੀ ਠੀਕ ਠੀਕ ਕਿੰਨੇ ਮਾਰੇ ਇਹ ਬਰਮਾਨ ਨੇ ਸਹੀ ਅਸੀਂ ਪਤਾ ਕਰ ਲਿਆ ਇੰਡੀਆ ਦੇ ਵਿੱਚ ਜਨਾਬ 8 ਦਿਨ ਦਾ ਸ਼ੌਕ ਰਿਹਾ ਸੀ ਜਰਨਾ 8 ਦਿਨ ਮਾਂ ਦੀ ਫਿਕਰ ਨਹੀਂ ਮੰਨਦੀ ਉਹ ਗੱਲ ਅਨੀ ਮੇਰਾ ਪੁੱਤਰ ਠੰਡੇ ਮਲ ਗਿਆ ਮੈਂ ਮਾਰਨਾ ਗੋਸ਼ਤ ਦਾ ਖਾਦਾ ਗੱਡੀ ਸੁੱਕੇ ਥਾਂ ਰਮਜ਼ਾਨ ਸੀ ਇੱਥੇ ਪਿਆ ਆਵਾਨ ਉਹ ਗੱਡੀ ਚਲਾਈ ਨਿਕਲ ਕੇ ਗੱਡੀ ਕੋਈ ਗੱਡੀ ਕਰ ਕਾਬਰ ਨਹੀਂ ਬਸ ਕੁਦਰਤੀ ਜਦੋਂ ਅੰਦਾਜ਼ ਜਾਣ ਅਸਲਾ ਕਰਿਆ ਅਬਦੁਲ ਮਾਨ ਨੇ ਗੋਲੀ ਮਾਰੀ ਇੱਥੇ ਵੱਜੀ ਉਹਨੂੰ ਪੱਟੇ ਚਰਨਾ ਹਾਂਜੀ ਹਾਂਜੀ ਸਵੇਰ ਤੇ ਤੱਕ ਸ਼ਾਮ ਤੱਕ ਦੇਖੋ ਜੀ ਕਿ ਛਪੜੀ ਜੀ ਲੰਮਿਆ ਪੈ ਕੇ ਮੋਰਚਾ ਮੰਨ ਕੇ ਬੜੀ ਗੱਲ ਜੰਗ ਬਣਾ ਉਸ ਵੇਲੇ ਗੋਲੋ ਨੇ ਕੋਈ ਮੂੰਹ ਨਹੀਂ ਕਰਦਾ ਅੱਛਾ ਫਿਰ ਉਹ ਫਿਰ ਜਨਾਬ ਇਹ ਨਹੀਂ ਕਿ ਦੁਨੀਆ ਜਿਤਾ ਔਰ ਸਾਰੇ ਤੱਕ ਬਟਿਆਲੇ ਤੱਕ ਦੁਨੀਆ ਸਾਡੀ ਮੁਸਲਮਾਨ ਇਕੱਠੇ ਹੋ ਗਏ 4 ਬੰਦੇ ਮਾਰੇ ਗਏ ਉਹਨਾਂ ਮਾਰੇ ਫਿਰ ਉਹਨਾਂ ਨੂੰ ਚਾਰਾਂ ਨੂੰ ਮਾਰਿਆ ਉਹਨਾਂ ਨੂੰ ਉੱਥੋਂ ਸੌਰੀ ਚੁੱਕ ਕੇ ਲਿਆਂਦਾ ਪੁਲਿਸ ਨੇ ਅਬਦੁਲ ਮਾਨ ਨੇ ਮਾਰਿਆ ਅਬਦੁਲ ਪਹਿਲੀ ਮਾਨ ਗੋਲੀ ਉਹਨੇ ਮਾਰੀ ਅੱਛਾ ਉਹਨੂੰ ਵੱਜੀ ਹੈ ਉੱਥੇ ਡਿੱਗਾ ਚਲੀ ਦੇ ਵਿੱਚ ਜਿਹੜੇ ਪੱਠੇ ਹਲੋ ਉੱਥੇ ਜਾ ਪਈ ਤੇ ਅਬਦੁਲ ਮਾਨ ਨੇ ਦੱਸਿਆ ਵੀ ਤੁਸੀਂ ਸਿਰ ਨਾ ਚੁੱਕੇ ਸਿਰ ਚੁੱਕੋ ਤੈਨੂੰ ਗੋਲੀ ਵੱਜ ਜਾਣੀ ਸਿਰ ਨਹੀਂ ਫੌਜੀ ਮੁਲਾਜ਼ਮ ਅੱਛਾ ਅੱਛਾ ਹਾਂ ਸਿਰ ਨਹੀਂ ਚੁੱਕਿਆ ਮੋਰਚਾ ਲੱਗ ਵੱਜੀ ਜੇ ਤੈਨੂੰ ਪਤਾ ਲੱਗ ਗਿਆ ਵੀ ਗੋਲੀ ਲੱਗ ਗਈ ਉਹਨੇ ਮਾਈ ਲੱਥੇ ਦੇ ਥੱਲੂ ਕੇ ਫਿਰ ਉਹ ਜਰਨੈਲ ਨੂੰ ਰਫਲ ਫੜੀ ਰਫਲ ਉਹਨੇ ਕਮਾਏ ਖੁਰਲੀ ਦੇ ਲੱਕੜ ਦੀ ਖੁਰਲੀ ਉਹਦੇ ਟਿੱਡੀ ਸੀ ਉਹਦੇ ਥੱਲੇ ਕੇ ਮੁੰਡਾ ਸਿੱਖ ਮੁਸਲਮਾਨ ਸੀ ਤਾਕਤ ਵਾਲਾ ਅੱਛਾ ਵੀ ਉਹਦੇ ਨਾਲ ਉਹਨੇ ਥੱਲੇ ਨੂੰ ਨਿਸ਼ਾਨਾ ਮਾਰ ਕੇ ਤੋਂ ਡਿੱਗੇ ਨੇ ਉਹਨੂੰ ਗੋਲੀ ਉਹਦੀ ਲੱਤ ਲਾ ਛੱਡੀ ਠੀਕ ਇੱਕ ਲੋਹਾਰ ਆਇਆ ਮੁੰਡਾ ਪਾਣੀ ਦੇ ਉਹਦੇ ਮੋਏ ਨੇ ਡਿੱਗੇ ਨਹੀਂ ਉਹ ਜਰਨੈਲ ਨੇ ਗੋਲੀ ਮਾਰੀ ਉਹਦੇ ਨਾਲ ਵੜਾ ਕੇ ਉਹ ਮਰ ਗਿਆ ਉਹਦੇ ਨਾਲ ਗੋਲੀ ਵੱਜ ਮੈਂ ਦਿਨ ਡੁੱਬਦੇ ਨੂੰ ਜਾ ਖਤਮ ਕਰ ਸਕਦਾ ਇੱਥੇ ਮਾਰ ਬਸ 4 ਬੰਦੇ ਦਾ 4 ਬੰਦੇ ਕੌਣ ਸਾਰੇ ਬੰਦੇ ਤੁਸੀਂ ਕਿੰਨੇ ਕਹੋ 4 ਫਿਰ ਦੁਨੀਆ ਦਾ ਪਤਾ ਹੀ ਨਹੀਂ ਲੱਗਦਾ ਪਿੰਡਾਂ ਦੇ ਪਿੰਡ ਲੰਮੇ ਪੈ ਜਿਹੜਾ ਸਿਰ ਚੁੱਕਦਾ ਉਹਨੂੰ ਗੋਲੀ ਵੱਜ ਪੈਂਦੀ ਅੱਛਾ ਜਿਹੜਾ ਸਿਰ ਚੁੱਕਦਾ ਸੀ ਜਿਹੜਾ ਕੋਈ ਵੇਂਦਾ ਸੀ ਉਹਨੂੰ ਗੋਲੀ ਇਸ ਤਰ੍ਹਾਂ ਅਸੀਂ ਨਿਸ਼ਾਨ ਸੀ ਬੰਦੇ ਅਸੀਂ ਨਿਸ਼ਾਨ ਸੀ ਬੰਦੇ ਤੇ ਸਾਡੀ ਪੁਲਿਸ ਤੇ ਇਹ ਸਾਨੂੰ ਰੱਬ ਨਹੀਂ ਦਿੰਦੇ ਸਾਡੀ ਪੁਲਿਸ ਮੈਂ ਕੁਝ ਮਾਨਤੀ ਤੇ ਚਾਚਾ ਅਬਦੁਰਮਾਨ ਆ ਕੇ ਉਹਨੇ ਰਫਲ ਦੇ ਕਰਾਂ ਮੈਂ ਫੌਜੀ ਮੁਲਾਜ਼ਮ ਹਾਂ ਮੈਂ ਠੀਕ ਠੀਕ ਸਹੀ ਬੜਾ ਨਿਸ਼ਾਨਾ ਸੀ ਫਿਰ ਜਿਹੜਾ ਸਿਰ ਚੁੱਕਦੇ ਨੂੰ ਉਹ ਗੋਲੀ ਖੋ ਵੀ ਹੈ ਫਿਰ ਇੱਥੇ ਆਪ ਬੰਦੇ ਅਫਸਰ ਆ ਗਿਆ ਇਕੱਠੇ ਹੋ ਗਏ ਵੀ ਕਿਸ ਮਾਰੇ ਆਹ ਫਿਰ ਉਹ ਡਾਟਾ ਚੁੱਕ ਕੇ ਤਰਬੋ ਕੇ ਚਾਨੀਆਂ ਸਾਨੂੰ ਨਾਲ ਆ ਗਿਆ ਤਰਬੋ ਕੇ ਦਿੰਦੇ ਨੇ ਰਸੇ ਪਾ ਕੇ ਮੁੜ ਜਾਣ ਕਹਿੰਦੇ ਹੋਏ ਜਿਹੜੇ ਜਾਣਾ ਜਿਹੜੇ ਪੁੱਛੇ ਜਾਣਾ ਬਣਨ ਜਰਨੈਲ ਸਨ ਸਰ ਬਾਬੇ ਅਬਦੁਲ ਮਾਨ ਨੂੰ ਕੋਈ ਮਿਲਿਆ ਵੀ ਹਾਂ ਘੁੰਮਤ ਲੋ ਹਾਂ ਬਾਬੇ ਅਬਦੁਲ ਮਾਨ ਨੂੰ ਇਹ ਬਾਅਦ ਹੁਕੂਮਤ ਸਿਪਾਹੀ ਆ ਨਾ ਹਾਂ ਮਾਰਨ ਹਾਂਜੀ ਉਹ ਫਿਰ ਨਾ ਇੱਥੇ ਨਹੀਂ ਗਏ ਪਸੰਦ ਕਈ ਵਿੱਚ ਬੁੱਢੇ ਘਰਾਈਏ ਜਿਹੜੇ ਹਨ ਉਹ ਆਉਂਦੇ ਹਨ ਨਾ ਹਾਂ ਮਾਰਨ ਅੱਛਾ ਉਹ ਕਹਿੰਦੇ ਤੁਹਾਡਾ ਨਾਂ ਕੋਈ ਸੰਗੀਆ ਜਾਣਾ
ਸੁਭਾਵੀ ਹਕੀਮ ਆ ਸੁਭਾਵੀ ਹਕੀਮ ਜੀ ਇਹ ਬੰਦੇ ਮੋਟੇ ਮੋਟੇ ਪੈਰ ਔਰ ਕਹਿੰਦੇ ਮਾਰੇ ਸਾਡੀ ਜੂ ਅਸਾਂ ਮਾਰੇ ਨਾ ਜੁੱਧ ਕੀਤਾ ਸਾਡੇ ਬੰਦੇ ਪਹਿਲਾਂ ਜ਼ਖਮੀ ਕੀਤੇ ਫੋਟੋ ਇੱਥੋਂ ਖੜੀਆਂ ਇਹਨਾਂ ਨੇ ਲੜਾਈ ਇੱਥੇ ਹੋਈ ਉਹ ਮਾਰੇ ਉਹ ਹੀ ਜਿਹੜੇ ਤਿੰਨ ਬੰਦੇ ਸਨ ਚਾਰ ਬੰਦੇ ਜਿਹੜੇ ਜਿਹਨਾਂ ਤੁਹਾਨੂੰ ਅੱਗੇ 18 ਸਾਲ ਦਾ 18 14 ਬੰਦੇ ਲਾ ਇਹ ਸਾਡੇ ਇੱਥੇ ਇੰਨਾ ਕੁ ਜੋਤ ਸਾਡਾ ਉਹ ਤੇ ਹੈ ਆਪਣੇ ਜੱਲੇ ਕੇ ਫਤਹ ਕੀਤਾ ਪੁੱਟੇ ਕਰਾਈਆਂ ਨੇ ਹਾਂ ਜਥਾ ਲੱਗਦਾ ਅੱਛਾ ਤੇ ਆ ਜਾ ਫਤਹ ਕੀਤਾ ਤੇ ਸੜੀਆਂ ਨੇ ਕੀਤਾ ਚਲੋ ਪੁਲਿਸ ਸਾਡੀ ਚਾਰ ਸਿਪਾਹੀ ਸਨ ਇੱਥੇ ਉਹਨਾਂ ਵਰਦੀਆਂ ਪਾਈ ਉਹ ਵੀ ਸਾਰਾ ਸਵਾਲ ਉਹ ਵੀ ਚੱਲ ਰਿਹਾ ਉਹਨਾਂ ਜਾ ਕੇ ਧਰ ਦਿਓ ਲੈ ਕੇ ਨੇ ਉੱਥੋਂ ਬਿਗਲ ਕੀਤਾ ਹਾਂਜੀ ਉਹਨੂੰ ਬਿਗਲ ਕੀਤਾ ਉਹਨੇ ਧਰ ਦਿਓ ਲੈ ਕੇ ਉਹਨੂੰ ਬਿਗਲ ਕੀਤਾ ਤੇ ਉਹਨੇ ਕੋਈ ਗੋਲੀ ਮਾਰ ਦਿੱਤੀ ਉਹਨੇ ਆਖਿਆ ਵੀ ਇਹ ਥਨੀ ਕਿਸ ਜਾਣੀ ਫਿਰ ਕੀ ਬਣਾਇਆ ਸਹੀ ਮਤਲਬ ਉਹ ਵੀ ਮੁਕਾਬਲੇ ਤੇ ਫਿਰ ਉੱਤਰ ਆਏ ਉਹਨਾਂ ਨੇ ਆਪਣੇ ਚੌੜੇ ਮੋਰਚੇ ਮਾਰ ਲਏ ਮੈਨੂੰ ਫੋਰਸ ਵਾਲਾ ਕੋਈ ਮੁਕਾਬਲਾ ਨਹੀਂ ਕੀਤਾ ਸਿਰਫ ਆਪਣੀ ਹੱਥੀਂ ਉਹ ਮਾਰਚ ਨੇ ਇਸ ਨੇ ਡਾਂਗਾਂ ਨੇ ਛੋਟਿਆਂ ਨੇ ਅੱਛਾ ਉਹ ਵੀ ਉਹਨਾਂ ਕੋਲ ਅਸਲਾ ਖਤਮ ਹੋਇਆ ਬੰਦਾ ਇੱਕ ਨੇ ਡਿੱਗਾ ਦੂਜੇ ਉਹਨੇ ਜੋ ਇੱਕ ਉਹਨੇ ਮਗਰ ਭੱਜਿਆ ਇੱਕ ਨੇ ਗੋਲੀ ਲੱਗ ਪਈ ਦੂਜੇ ਨੇ ਬਾਹਾਂ ਕਰ ਦਿੱਤਾ ਇੰਨੇ ਕੰਮ ਆਹ ਫਿਰ ਨੇਜੇ ਨੇ ਕਿ ਚਾਰ ਕੰਮ ਤੇ ਫਿਰ ਉਹ ਅਸਲਾ ਉਹਨਾਂ ਕੋ ਮੁੱਕ ਗਿਆ ਹੈਗਾ ਹਾਂ ਜਿਹੜੀ ਤੁਸਾਂ ਚੜਾਈ ਅਸਲਾ ਵਿੱਚ ਗੋਲ ਚ ਪੱਕਾ ਰੋਟੀਆਂ ਪੱਕੀ ਉਹਨਾਂ ਦੀ ਵਿੱਚ ਮਾਈ ਪਰੌਂਠੇ ਤਾਜ਼ੇ ਜਦੋਂ ਗੋਲੀ ਚ ਲੱਗ ਗਈ ਬੰਦੇ ਹਾਂ ਮੋਰਚਾ ਛੱਡ ਕੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਵੇਖੋ ਨਾ ਉਹਨਾਂ ਦਾ ਮੋਰਚਾ ਸੀ ਕੋਈ ਨਹੀਂ ਉਹਨਾਂ ਦੀ ਮੋਰਚਾ ਛਪੜੀ ਗੱਡੀ ਸੀ ਬਿਲਕੁਲ ਸਹੀ ਗੱਲ ਸਹੀ ਜੀ ਠੀਕ ਹੈ ਬਾਬਾ ਜੀ ਅੱਲਾਹ ਖੈਰ ਕਰੇਗਾ ਓਕੇ ਬੜੀ ਮਿਹਰਬਾਨੀ ਅੱਛਾ ਜੀ ਬਜ਼ੁਰਗੋ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਮਸਜਿਦ 1947 ਤੋਂ ਪਹਿਲੇ ਦੀ ਹੈ ਹਾਂਜੀ ਪਹਿਲੇ ਦੀ ਹੈ ਪਹਿਲੇ ਦੀ ਮਸਜਿਦ ਹੈ ਹਾਂਜੀ। ਅੱਛਾ 1947 ਤੇ ਦੇ ਪਹਿਲੇ ਦੀ ਜੀ ਤੇ ਕੀ ਕਿਹਨਾਂ ਦੇ ਨਾਂ ਤੇ ਕਰਕੇ ਮਸਜਿਦ ਮਸ਼ਹੂਰ ਸੀ ਇਹ ਮੋਚੀਆਂ ਦੀ ਮਸਜਿਦ ਕਰਕੇ ਮਸ਼ਹੂਰ ਸੀ ਅੱਛਾ ਜੀ ਇਹ ਮੋਚੀ ਵਾਲੀ ਮਸਜਿਦ ਨੂੰ ਕਿਹਾ ਜਾਂਦਾ ਮੋਚੀਆਂ ਵਾਲੀ ਸੀ ਮਸਜਿਦ ਤੇ ਪਿੰਡੂ ਕਿਹੜੀ ਬਾਈ ਹੈ ਪਿੰਡੋਂ ਇਹ ਪਹਾੜ ਪਾਸੇ ਪਹਾੜ ਪਾਸੇ ਹਾਂਜੀ ਪਿੰਡੋਂ ਪਹਾੜ ਪਾਸੇ ਠੀਕ ਹੈ ਤੇ ਨਾਲ ਧਰਮੇ ਵਾਲਾ ਖੂਹ ਹੈ ਨਾਲ ਧਰਮੇ ਵਾਲਾ ਖੂਹ ਹਾਂ ਧਰਮੇ ਵਾਲੇ ਖੂਹ ਦੇ ਨਾਲ ਹੀ ਛੱਪੜ ਹੈ ਅੱਛਾ ਇਹ ਧਰਮੇ ਵਾਲਾ ਖੂਹ ਕਿਹੜੀ ਸਾਈਡ ਤੇ ਜੀ ਇਹ ਪਹਾੜ ਪਾਸੇ ਪਹਾੜ ਪਾਸੇ ਇਹ ਉਹ ਜਿੱਥੇ ਕੋਠਾ ਨਜ਼ਰ ਆ ਰਿਹਾ ਵੇ ਇਹ ਜੀ ਧਰਮੇ ਵਾਲੇ ਖੂਹ ਦੇ ਧਰਮੇ ਵਾਲਾ ਖੂਹ ਸੀ ਇੱਥੇ ਹਾਂਜੀ ਖੂਹ ਤੇ ਚਲੋ ਖੈਰ ਨਹੀਂ ਰੇ ਪੂਰਕ ਤੇ ਧਰਮੇ ਵਾਲਾ ਖੂਹ ਸੀ ਇੱਥੇ ਧਰਮੇ ਵਾਲਾ ਖੂਹ ਸੀ ਹਾਂਜੀ ਤੇ ਉਸ ਤੋਂ ਬਾਅਦ ਇਹ ਛੱਪੜ ਇਹ ਛੱਪੜ ਇਹ ਛੱਪੜ ਵੀ ਪੁਰਾਣਾ ਹੀ ਹੈ ਸਨ 47 ਤੋਂ ਪਹਿਲੇ ਅੱਜ ਵੀ ਉਸੇ ਜਗ੍ਹਾ ਕਾਇਮ ਉਸ ਹੈ ਜਗ੍ਹਾ ਤੇ ਕਾਇਮ ਹੈ ਠੀਕ ਹੈ ਛੱਪੜ। ਠੀਕ ਇਹ ਜਿਹੜਾ ਇੱਕ ਮਸਜਿਦ ਦੇ ਨਾਲ ਜੀ ਜਨੂਬ ਦੀ ਤਰਫ ਇਹ ਅੱਛਾ ਵੀ ਸਿੱਖਾਂ ਦਾ ਮਕਾਨ ਹੈ ਅੱਛਾ ਨਾ ਨਹੀਂ ਮੈਨੂੰ ਇਹਦਾ ਪਤਾ ਕੀ ਹੈ ਜੀ ਜੀ ਤੇ ਇਹਦੇ ਸਾਈਡ ਤੇ ਵੀ ਜਿਹੜਾ ਨਾ ਜਨੂਬ ਵਾਲੇ ਛੱਪੜ ਸੀ ਅੱਛਾ ਛੱਪੜ ਸੀ ਹੁਣ ਹਾਂ, ਪੂਰਕਤਾ ਹੁਣ ਹੁਣ ਨਹੀਂ ਰਿਹਾ। ਪੂਰਕਤਾ ਠੀਕ ਹੈ ਇਹਦੇ ਇਹ ਜਿਹੜਾ ਸਿੱਖਾਂ ਦਾ ਮਸਜਿਦ ਦੇ ਨਾਲ ਸਿੱਖਾਂ ਦਾ ਮਕਾਨ ਹੈ ਜੀ ਜੀ ਇਹਦੇ ਨਾਲ ਇਹਨਾਂ ਦੇ ਨਜ਼ਦੀਕ ਵੀ ਨਾ ਹੂੰ ਜਨੂਬ ਦੀ ਤਰਫ ਛੱਪੜ ਸੀ ਅੱਛਾ ਇਹਨਾਂ ਦੇ ਬੂਹੇ ਅੱਗੇ ਵੀ ਹੂੰ ਠੀਕ ਹੈ ਠੀਕ ਹੈ ਅੱਛਾ ਹੋਰ ਤੁਸੀਂ ਸਾਨੂੰ ਦੱਸ ਰਹੇ ਸੋ ਕਿ ਮੜੀਆਂ ਵਾਲੀ ਜਿਹੜੀ ਜਗ੍ਹਾ ਔਰ ਇਹ ਜਿਹੜਾ ਲਹਿੰਦੇ ਪਾਸੇ ਮਸਜਿਦ ਹੈ ਮੋਚੀਆਂ ਵਾਲੀ ਹੂੰ ਉਹਦੇ ਤੋਂ ਇੱਧਰ ਲਹਿੰਦੇ ਦੀ ਤਰਫ ਤੇ ਕਬਰਸਤਾਨ ਹੈ ਹਾਂਜੀ ਤੇ ਉੱਥੇ ਇੱਕ ਦਰਬਾਰ ਸੀ ਬਾਬੇ ਮਾਲਨ ਸ਼ਾਹ ਕਲੰਦਰ ਦਾ ਅੱਛਾ ਉਹ ਕਬਰਾਂ ਦੇ ਨਾਲ ਜਿਹੜੀ ਜਗ੍ਹਾ ਹੈ ਨਾ ਜੀ ਉੱਥੇ ਨਾਲ ਇਧਰ ਸ਼ਮਾਲ ਦੀ ਤਰਫ ਤੇ ਨਾ ਇਹ ਮੜੀਆਂ ਸਨ ਅੱਛਾ ਹਾਂ ਮੜੀਆਂ ਸਨ ਤੇ ਮੜੀਆਂ ਮੜੀਆਂ ਦੇ ਸਨ। ਕੋਲੋਂ ਦੀ ਨਾ ਰਸਤਾ ਜਿਹੜਾ ਨਿਕਲਦਾ ਸੀ ਉਹ ਜੇ ਨਹਿਰ ਦੇ ਪੁਲ ਤੇ ਜਾਂਦਾ ਸੀ ਠੀਕ ਹੈ ਠੀਕ ਹੈ ਹਾਂਜੀ। ਤੇ ਤੁਸੀਂ ਉਹ ਗੱਲ ਕੀਤੀ ਸਾਡੇ ਨਾਲ ਆਊਟ ਆਫ ਦੀ ਰਿਕਾਰਡ ਹਾਂਜੀ ਕਿ ਉਹ ਜਿਹੜਾ ਮਾਲਨ ਸ਼ਾਹ ਦਾ ਦਰਬਾਰ ਸੀ ਹਾਂਜੀ। ਉਹ ਕਲੰਦਰ ਸੀ ਕੋਈ ਤੇ ਹਾਂਜੀ। ਉਹਨਾਂ ਨੂੰ ਸਿੱਖਾਂ ਨੇ ਮਤਲਬ ਕਿ ਹਾਂ, ਨਾਇਰ ਕੀਤਾ ਨਾਇਰ ਕੀਤੀ ਸੀ। ਉਹ ਜਰਾ ਸਾਨੂੰ ਥੋੜੀ ਗੱਲ ਤਫਸੀਲ ਨਾਲ ਦੱਸੋ ਕਿ ਉਹ ਆਪਣਾ ਅੱਲਾ ਲੋਕ ਬੰਦੇ ਸਨ ਹਾਂ ਜੀ ਉਹ ਅੱਲਾ ਲੋਕ ਬੰਦੇ ਸਨ ਹੂੰ ਮਾੜ ਬਲੋਚਾਂ ਦੇ ਉਹ ਰਹਿਣ ਵਾਲੇ ਸਨ ਅੱਛਾ ਸਖੀ ਮਾਲਨ ਸ਼ਾਹ ਕਲੰਦਰ ਹੂੰ ਤੇ ਉਹ ਸਿੱਖ ਜਿਹੜੇ ਹਨ ਮੰਨਣ ਵਾਲੇ ਲੋਕ ਸਨ ਅੱਛਾ ਉਹਨਾਂ ਇਹ ਜਿਹੜੀ ਜਗ੍ਹਾ ਜਿਹੜੀ ਸੀ ਨਾ ਆਪਣੇ ਕੋਲੋਂ ਉਹਨਾਂ ਬਜ਼ੁਰਗਾਂ ਨੂੰ ਇਨਾਇਤ ਕੀਤੀ ਸੀ ਹੂੰ ਅੱਜ ਕੱਲ ਤੇ ਕਮਰਾ ਜਿਹੜਾ ਨਾ ਢਹਿ ਗਿਆ ਅੱਛਾ ਉਹ ਤੁਸੀਂ ਕਮਰਾ ਵੇਖਿਆ ਆ ਆਪਣੀ ਕਮਰਾ ਅਸੀਂ ਅੱਖਾਂ ਨਾਲ ਵੇਖਿਆ ਹੈ ਹੂੰ ਔਰ ਰੌਣਕ ਵੀ ਬੇਸ਼ੁਮਾਰ ਉੱਥੇ ਵੇਖੀ ਹੈ ਅੱਛਾ ਠੀਕ ਉੱਥੇ ਰੌਣਕ ਵੀ ਆਹ ਬੜੀ ਵੇਖੀ ਹੈ ਹੂੰ ਉਹਨਾਂ ਦੀ ਜਗ੍ਹਾ ਦਿੱਤੀ ਸੀ ਤੇ ਰੌਣਕ ਵੀ ਉੱਥੇ ਬੜੀ ਰਹੀ ਹੈ ਜੀ ਜੀ ਕਿ ਹੁਣ ਉਹ ਕਮਰਾ ਢਹਿ ਗਿਆ ਹੂੰ, ਤੇ ਹੁਣ ਉਹ ਜਿਹੜੇ ਬਜ਼ੁਰਗ ਨੇ ਉਹ ਵੀ ਫੌਤ ਹੋ ਗਏ ਨੇ ਹੁਣ ਉਹ ਨਾ ਕਦੀ ਉਹ ਆਏ ਨੇ ਉਹਨਾਂ ਦੇ ਅੱਗੋਂ ਜਿਹੜੇ ਹਨ ਨਾ ਪੋਤਰੇ ਪਾਤਰੇ ਹੁਣ ਆਉਂਦੇ ਨੇ ਹੂੰ ਉਹ ਬਸ ਕਿਸੇ ਦੇ ਜਿਹੜੇ ਮੰਨਣ ਵਾਲਿਆਂ ਦੇ ਘਰ ਵੀ ਥੋੜੀ ਦੇਰ ਰਹਿੰਦੇ ਨੇ ਰਾਤ 2000 ਤੇ ਫਿਰ ਚਲੇ ਜਾਂਦੇ ਨੇ ਮਤਲਬ 47 ਤੋਂ ਬਾਅਦ ਬਜ਼ੁਰਗ ਵੀ ਟੁਰ ਗਏ ਇੱਥੇ। ਹਾਂ 47 ਤੋਂ ਬਾਅਦ ਉਹਨਾਂ ਦੇ ਤੇ ਉਹ ਜਿਹੜੀ ਜਗ੍ਹਾ ਉਹ ਤੁਸੀਂ ਕਹਿ ਰਹੇ ਹੋ ਉਹ ਜਗ੍ਹਾ ਵੇ ਮਾਲਨ ਵਾਲਾ ਖੂਹ ਮਾਲਕ ਸ਼ਾਹ ਕਲੰਦਰ ਮਾਲਨ ਸ਼ਾਹ ਕਲੰਦਰ ਹਾਂ, ਦਰਬਾਰ ਸੀ ਅੱਛਾ ਜੀ ਅੱਛਾ ਜੀ ਮੈਂ ਥੋੜਾ ਤੁਹਾਨੂੰ ਕਲੋਜ਼ ਦਾ ਵਿਊ ਦਿਖਾ ਰਿਹਾ ਹਾਂ ਇਸ ਜਗ੍ਹਾ ਜੀ ਕਿਸੇ ਸਿੱਖ ਸਰਦਾਰ ਨੇ ਉਹ ਬਜ਼ੁਰਗਾਂ ਨੂੰ ਉਹਨਾਂ ਦਾ ਨਾਂ ਦਾ ਨਹੀਂ ਪਤਾ ਸੀ
ਸਖੀ ਮਾਲਨ ਸ਼ਾਹ ਕਲੰਦਰ ਸਖੀ ਮਾਲਨ ਸ਼ਾਹ ਕਲੰਦਰ ਸਖੀ ਮਾਲਨ ਸ਼ਾਹ ਕਲੰਦਰ, ਲੇਕਿਨ ਜਿਨ੍ਹਾਂ ਨੂੰ ਜਗ੍ਹਾ ਨਾਇਦ ਕੀਤੀ ਜਿਹੜੇ ਸਰਦਾਰ ਸਨ ਉਹ ਨਹੀਂ ਸਿੱਖ ਸਨ, ਸਾਨੂੰ ਉਹਨਾਂ ਦਾ ਨਾਮ ਉਹਨਾਂ ਦਾ ਨਹੀਂ ਸਾਨੂੰ ਪਤਾ ਕਿੰਨਾ ਜੀ। ਚਲੋ ਵੀ ਅਸੀਂ ਕੋਸ਼ਿਸ਼ ਕਰਨੇ ਆ ਪੁੱਛਣ ਚਲੋ ਪੁੱਛਣ ਦੀ ਬਜ਼ੁਰਗਾਂ ਨੂੰ ਕਿ ਕਿਹੜੇ ਬਜ਼ੁਰਗ ਉਹਨਾਂ ਕੋਲ ਸਨ। ਤੁਹਾਨੂੰ ਤੇ ਪਤਾ ਜੀ ਇਹ ਨਾਲ ਇਹਦੇ ਕਬਰਸਤਾਨ ਸੀ, ਹਾਂਜੀ। ਤੇ ਇਹਦੇ ਨਾਲ ਹੀ ਜਿੱਥੇ ਤੁਸੀਂ ਇਹ ਸਰਸੋਂ ਦੇਖ ਰਹੇ ਹੋ, ਦੇ ਮੜੀਆਂ ਵਾਲੀ ਜਗ੍ਹਾ ਇਹ ਮੜੀਆਂ ਵਾਲੀ ਜਗ੍ਹਾ ਜੀ। ਜੀ ਮੈਂ ਇਸ ਵੇਲੇ ਸਰੰਗੀਆਂ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਮੈਂ ਥੋੜਾ ਜਿਹਾ ਪਿੰਡ ਬਾਰੇ ਇਨਫੋਰਮੇਸ਼ਨ ਦੇ ਰਿਹਾ ਜੀ। ਜੀ ਬਾਬਾ ਜੀ ਇਹ ਦੱਸੋ ਜੀ, ਅਸੀਂ ਇਸ ਟਾਈਮ ਕਿਹੜੇ ਮੁਕਾਮ ਤੇ ਖੜੇ ਹਾਂ? ਇਸ ਵੇਲੇ ਜਨਾਬ ਗੁਰਦੁਆਰੇ ਦੇ ਕੋਲ ਖੜੇ ਨੇ। ਅੱਛਾ, ਠੀਕ ਹੈ। ਸਨ 47 ਤੋਂ ਪਹਿਲੇ ਇਸ ਜਗ੍ਹਾ ਗੁਰਦੁਆਰਾ ਹੁੰਦਾ। ਠੀਕ ਹੈ। ਬੜੀ ਖੁੱਲੀ ਜਗ੍ਹਾ ਹੈ। ਠੀਕ ਹੈ। ਖੁੱਲੀ ਜਗ੍ਹਾ ਹੈ ਗੁਰਦੁਆਰੇ। ਠੀਕ, ਇਹ ਗੁਰਦੁਆਰੇ ਦੀ ਜਗ੍ਹਾ। ਜਿਸ ਤਰ੍ਹਾਂ ਕਿ ਸਾਨੂੰ ਬਾਬਾ ਜੀ ਨੇ ਦੱਸਿਆ ਕਿ ਗੁਰਦੁਆਰਾ ਗੁਰਦੁਆਰਾ ਘਰ ਇੱਧਰ ਨਾਲ ਹੈ ਤੇ ਇਹ ਮਾਸਟਰ ਮਾਮਦੀਨ ਹੁੰਦਾ ਸੀ। ਜਿਹੜਾ ਵੇਖਿਓ ਉਹਦੇ ਨਾਲ ਉਹਦੇ ਪਿਓ ਦਾ ਸਾਨੂੰ ਪਤਾ ਨਹੀਂ ਕੀ ਹੈ ਕਿ ਨਹੀਂ। ਅੱਛਾ, ਉਹਦਾ ਮੁੰਡੇ ਦਾ ਇਹ ਬੱਟਾਂ ਦੇ ਕੋਲ ਘਰ ਨੇ। ਤੇ ਬੱਟਾਂ ਦੇ ਘਰਾਂ ਦੇ ਕੋਲ ਹੀ ਜਿਹੜਾ ਨਜਲਾਂ ਦੇ ਬੱਟਾਂ ਦੇ ਘਰਾਂ ਦੇ ਕੋਲ ਹੀ ਗੁਰਦੁਆਰਾ। ਅੱਛਾ, ਹਾਂਜੀ। ਤੇ ਗੁਰਦੁਆਰੇ ਦੇ ਕੋਲੋਂ ਦੀ ਰਾਹ ਜਿਹੜਾ ਬਾਹਰ ਨੂੰ ਨਿਕਲਦਾ। ਇਹਨੂੰ ਬਾਜ਼ਾਰ ਵਾਲੀ ਗਲੀ ਵੀ ਕਹਿੰਦੇ ਨੇ। ਬਾਜ਼ਾਰ ਵਾਲੀ ਗਲੀ ਵੀ ਇਹਨੂੰ ਕਹਿੰਦੇ ਨੇ। ਬਾਜ਼ਾਰ ਵਾਲੀ ਗਲੀ ਦੇ ਉੱਤੇ ਜਿਹੜਾ ਹੈ ਨਾ ਗੁਰਦੁਆਰਾ ਹੈ। ਠੀਕ, ਸਹੀ। ਅੱਛਾ ਜੀ ਬਾਬਾ ਜੀ ਇਹ ਆਪਣਾ ਦੁਕਾਨ ਸੀ ਲਾਲ ਸ਼ਾਹ ਦੀ, ਕਿੰਨਾ ਸਿੰਘ ਦੀ ਲਾਲ ਸ਼ਾਹ ਦੀ ਦੁਕਾਨ ਉੱਥੇ ਪਰ ਅੱਗੇ ਉਹ ਵੀ ਦਿਖਾ ਉਹ ਅੱਗੇ ਸੀ, ਉਹ ਵੀ ਦਿਖਾ ਐਸੇ ਗਲੀ ਦੇ ਵਿੱਚ। ਮਤਲਬ ਸਨ 47 ਤੋਂ ਪਹਿਲੇ ਇਹ ਜਿਹੜੀ ਗਲੀ ਹੈ ਇੱਥੇ ਬਾਜ਼ਾਰ ਹੁੰਦਾ ਸੀ। ਅੱਛਾ, ਗੰਡਾ ਸਿੰਘ ਤੇ ਉਹਦਾ ਵੀ ਕੰਮ ਹੈ ਦੁਕਾਨਦਾਰੀ, ਛੋਟਾ ਮੋਟਾ ਪਰਚੂਨ, ਕੱਪੜੇ ਦਾ ਕਾਰੋਬਾਰ ਕਰਦਾ। ਕੱਪੜਾ ਦਾ ਦੇਖੋ ਵਿੱਚ ਹੀ ਦੁਕਾਨ ਕੱਪੜੇ ਦੀ। ਅੱਛਾ, ਵਿੱਚ ਹੀ ਕਰਿਆਨੇ ਦੀ ਵਿੱਚ। ਠੀਕ ਹੈ। ਇਸ ਗਲੀ ਇਹ ਸਾਰੀ ਗਲੀ ਦੇ ਵਿੱਚ ਬਾਜ਼ਾਰ ਹੁੰਦਾ। ਦਰਵਾਜ਼ੇ ਉਹੀ ਨੇ। ਸਹੀ। ਉਹ ਜਿਹੜੀ ਦੁਕਾਨ ਪਰਾਂ ਲਾਲ ਸ਼ਾਹ ਖੱਤਰੀ ਦੀ ਦੁਕਾਨ ਸੀ। ਉਹ ਲਾਲ ਸ਼ਾਹ ਦੀ ਕਿਧਰ ਮੈਂ ਦਿਖਾਉਣਾ। ਚਲੋ ਜੀ ਤੁਸੀਂ ਦੇਖੋ ਜੀ, ਸਰੰਗੀਆਂ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਤੇ ਜੀ ਇਹ ਸਨ 47 ਤੋਂ ਪਹਿਲੇ ਇਹ ਗਲੀ ਸਾਰੀ ਦੇ ਵਿੱਚ ਬਾਜ਼ਾਰ ਹੁੰਦਾ ਸੀ, ਜਿੱਥੇ ਛੋਟਾ ਮੋਟਾ ਕਰਿਆਨਾ ਤੇ ਕੱਪੜਾ। ਇਹ ਦਰਵਾਜ਼ੇ ਅੱਜ ਵੀ ਉਸੇ ਦੌਰ ਦੇ ਕਾਇਮ ਨੇ। ਇਹ ਦਰਵਾਜ਼ੇ ਉਹੀ ਲੱਗੇ ਤੁਸੀਂ ਦੇਖ ਰਹੇ ਹੋ। ਹਾਂਜੀ, ਬਿਲਕੁਲ ਜੀ, ਇਹ ਦਰਵਾਜ਼ੇ ਅੱਜ ਵੀ ਕਾਬਲੇ ਇਸਤੇਮਾਲ। ਬਿਲਕੁਲ ਸਹੀ ਗੱਲ ਜੀ। ਇਹ ਤੁਸੀਂ ਦੇਖ। ਅੱਛਾ ਜੀ, ਅਸੀਂ ਕਿਹੜੀ ਜਗ੍ਹਾ ਆਏ ਜੀ? ਇਹ ਜੀ ਬਾਬਾ ਪੀਰ ਸ਼ਾਹ ਤੇ ਅਮੀਰ ਸ਼ਾਹ ਦਾ ਦਰਬਾਰ ਹੈ। ਲਹਿੰਦੇ ਪਾਸੇ ਦਰਬਾਰ ਹੈ ਪਿੰਡੋਂ। ਲਹਿੰਦੇ ਪਾਸੇ ਦਰਬਾਰ ਹੈ ਤੇ ਇੱਥੇ ਉਦੋਂ ਘਮਿਆਰਾਂ ਦੀਆਂ ਆਵੀਆਂ ਹੁੰਦੀਆਂ ਹਨ, ਭੱਠੇ ਹੁੰਦੇ ਸਨ। ਅੱਛਾ, ਇੱਥੇ ਆਵੀਆਂ ਹੁੰਦੀਆਂ ਹਨ ਤੇ ਦਰਬਾਰ ਦੇ ਇੱਥੇ ਨਾਲ, ਤੇ ਕਬਰਾਂ ਵੀ ਇੱਥੇ ਹੋਰ ਵੀ ਲਿਆ ਤੇ ਗਲੀ ਛਲੀ ਕੋਈ ਨਹੀਂ ਸੀ? ਗਲੀ ਉਦੋਂ ਕੋਈ ਨਹੀਂ ਸੀ ਹੁੰਦੀ। ਅੱਛਾ, ਤੇ ਨਾਲ ਦਰਬਾਰ ਦੇ ਨਾਲ ਇੱਕ ਬੜਾ ਵੱਡਾ ਪਿੱਪਲ ਹੁੰਦਾ। ਅੱਛਾ, ਇਸ ਦਰਬਾਰ ਹਾਂ, ਪਿੱਪਲ ਨਹੀਂ ਦਾਇਰਾ ਕਹਿੰਦੇ ਹਨ ਤੇ ਇੱਥੇ ਬੜਾ ਵੱਡਾ ਪਿੱਪਲ ਹੁੰਦਾ ਸੀ। ਤੇ ਪਿੱਪਲ ਦੇ ਇਹਦੇ ਦਾਇਰੇ ਦੇ ਨਾਲ ਹੀ ਨਾ ਬੜਾ ਪਿੱਪਲ ਸੀ, ਉਹਦੇ ਨਾਲ ਹੀ ਇਹ ਕਬਰਾਂ ਸਨ। ਇਹ ਦਰਬਾਰ ਸੀ ਬਾਬੇ ਪੀਰ ਸ਼ਾਹ ਤੇ ਅਮੀਰ ਸ਼ਾਹ ਦਾ। ਬਾਬੇ ਪੀਰ ਸ਼ਾਹ ਤੇ ਮੀਰ ਸ਼ਾਹ। ਪੀਰ ਸ਼ਾਹ ਤੇ ਅਮੀਰ ਸ਼ਾਹ। ਠੀਕ। ਤੇ ਮੇਲਾ ਸ਼ੇਲਾ ਵੀ ਹੁੰਦਾ ਸੀ? ਮੇਲਾ ਸ਼ੇਲਾ ਨਹੀਂ, ਜੁਮੇਰਾਤ ਨੇ ਬਸ। ਜੁਮੇਰਾਤ ਨੂੰ ਲੋਕ ਖਤਮ ਸ਼ਮੇ ਰੋਡ ਸ਼ੋਟ ਵੰਡਦੇ। ਠੀਕ, ਹੁਣ ਵੀ ਵੰਡਦੇ ਨੇ। ਸਹੀ। ਤੇ ਇਹ ਜਿਹੜੀ ਕਬਰ ਹੈ ਨਾਲ ਛੋਟੀ, ਇਹ ਬਾਬਾ ਜਮਾਤ ਅਲੀ ਅੰਸਾਰੀ ਹੈ। ਇਸ ਪਿੰਡ ਦਾ ਬਾਬਾ ਜਮਾਤ ਅਲੀ ਅੰਸਾਰੀ, ਖਾਦਮ ਤੇ ਜਮਾਤ ਅਲੀ ਸਿੰਘ ਦੋ ਭਰਾ ਹੈ। ਇੱਕ ਸ਼ਾਇਦ ਜਲਾ ਹੁੰਦੇ ਹਨ। ਇਹ ਬਾਬਾ ਜਮਾਤ ਅਲੀ ਦੀ ਕਬਰ ਹੈ। ਠੀਕ ਹੈ। ਇਹਨਾਂ ਬਜ਼ੁਰਗਾਂ ਦੀ ਖਿਦਮਤ ਕਰਦਾ ਰਿਹਾ ਤੇ ਇਸ ਵਾਸਤੇ ਦੀ ਕਬਰ ਇੱਥੇ ਹੀ ਉਹਨਾਂ ਬਣਾਤੀ ਹੈ, ਦਰਬਾਰ ਦੇ ਵਿੱਚ ਹੀ। ਵਾਹ ਜੀ, ਠੀਕ ਹੋ ਗਿਆ। ਇਹ ਉਹ ਗਲੀ ਹੈ ਜਿਹੜੀ ਠਾਕਰਦਾਰੇ ਨੂੰ ਜਾਂਦੀ ਸੀ, ਠਾਕਰਦਾਰੇ ਖੂਹ ਨੂੰ। ਅੱਛਾ, ਠਾਕਰਦਾਰੇ ਖੂਹ ਨੂੰ ਇਹ ਗਲੀ ਜਾਂਦੀ ਸੀ। ਠੀਕ ਹੈ। ਜਿਹੜੀ ਪੁਰਾਣੀ ਹੈ ਉੱਥੇ ਦੀ ਉੱਥੇ ਹੀ ਹੈ। ਇਹ ਮਾਝੇ ਦੀ ਤਰਖਾਨ ਵਾਲੀ ਮਸਜਿਦ ਦੇ ਨਾਮ। ਤਰਖਾਨ ਵਾਲੀ ਮਸਜਿਦ। ਠੀਕ ਹੈ। ਤਰਖਾਨ ਵਾਲੀ ਮਸਜਿਦ ਦੇ ਨਾਂ ਤੋਂ ਮਸ਼ਹੂਰ ਹੈ। ਹੁਣ ਤਾਂ ਬਹੁਤ ਵੱਡੀ ਹੋ ਗਈ, ਉਦੋਂ ਤਾਂ ਬਹੁਤ ਛੋਟੀ ਸੀ, ਹੁਣ ਵੱਡੀ ਹੋ ਗਈ ਬਾਬਾ। ਸਹੀ। ਹਾਂਜੀ।
ਹੈ ਜੀ ਉਹ ਉਸੇ ਜੈਲਦਾਰ ਦਾ ਘਰ ਆਹੀ ਉਹਦਾ ਚਲੋ ਜੀ ਬਾਬਾ ਬਾਹਰ ਸਾਨੂੰ ਜੋ ਨਾਲ ਨਹੀਂ ਨਾ ਪਤਾ। ਹਾਂ ਇਹ ਦਰਵਾਜ਼ਾ ਜਿਹੜਾ ਨਾ ਬਹੁਤ ਲੱਗਾ ਹੈ, ਬਹੁਤ ਵੱਡਾ ਘਰ ਜੀ। ਬਹੁਤ ਬੜਾ ਮਕਾਨ ਹੈ। ਹਾਂ ਇਹ ਦਰਵਾਜ਼ਾ ਬਾਹਰ ਹੈ। ਇਹ ਕੋ ਨਾਮ ਹੈ ਜਿਹੜਾ ਹੈ ਜਿਹੜਾ ਜੀ ਬਾਬਾ ਜੀ ਤੁਸੀਂ ਦੱਸੋ ਜੀ ਇਸ ਜਗ੍ਹਾ ਦੇ ਬਾਰੇ ਸਾਨੂੰ। ਇਹ ਜਨਾਬ ਬਾਬੇ ਬਾਗਲੀ ਸਰਕਾਰ ਦੇ ਦਰਬਾਰ ਹੈ। ਜੀ ਇਹਨੂੰ ਬੇਰੀ ਵਾਲੇ ਦੇ ਨਾਮ ਤੋਂ ਹੀ ਮਸ਼ਹੂਰ ਹੈ। ਬਾਬਾ ਬੇਰੀ ਵਾਲਾ ਵੀ ਇਹਨੂੰ ਕਹਿੰਦੇ ਨੇ, ਬਾਬੇ ਬਾਗਲੀ ਦਾ ਵੀ ਦਰਬਾਰ ਕਹਿੰਦੇ ਨੇ। ਇੱਥੇ ਸੁਣਿਆ ਹੈ ਕਿ ਜਿਹੜੇ ਸਿੱਖ ਸਨ ਨਾ, ਇੱਥੇ ਮਨਾਂ ਨਾਲ ਚੂਰਮਾ ਚਾੜਦੇ ਹਨ। ਮਨਾਂ ਦੇ ਹਿਸਾਬ ਨਾਲ ਮਨਾਂ ਦੇ ਚੂਰਮਾ ਹਿਸਾਬ ਚਾੜ੍ਹਦੇ ਨਾਲ ਸਨ। ਮਨਾਂ ਦੇ ਹਿਸਾਬ ਨਾਲ ਚੂਰਮਾ ਇੱਥੇ ਚਾੜਦੇ ਹਨ। ਚੜਾਵੇ ਚੜਾਵੇ ਚਾੜਦੇ ਹਨ। ਬੜੀ ਇੱਥੇ ਰੌਣਕ ਹੁੰਦੀ। ਅੱਛਾ ਇਹ ਵੀ ਸੁਣਿਆ ਅਸੀਂ ਕਿ ਇੱਥੇ ਕੋਈ ਬੰਦਾ ਚੋਰੀ ਜਿਹੜਾ ਕਰਨਾ ਹੁੰਦਾ ਸੀ ਉਹ ਨਾ ਹੋ ਜਾਂਦਾ ਸੀ। ਅੱਛਾ ਜੀ ਵਾਹ ਜੀ ਵਾਹ ਬਹੁਤ ਸਾਰੇ ਬਜ਼ੁਰਗ ਬੜੇ ਸਨ। ਜ਼ਾਰੇ ਦਰਜਨ। ਤੇ ਇੱਕ ਬੰਦੇ ਨੂੰ ਇੱਥੇ ਮੋੜਿਆ ਵੀ ਗਿਆ ਹੂੰ ਕਿ ਯਾਰ ਇਹ ਦਰਖਤ ਨਾ ਕੱਟ। ਅੱਛਾ ਉਹਨੇ ਕੱਟਿਆ ਨਾ ਮੁੜਿਆ। ਤੇ ਉਹ ਆਖਣ ਲੱਗਾ ਬਾਬਾ ਮੇਰੀ ਲੱਤ ਤੋੜ ਦਿਆ। ਹਾਂ ਉਹਦੀ ਫਿਰ ਲੱਤ ਟੁੱਟੀ ਵੀ ਵੇਖੀ। ਉਹਦੀ ਲੱਤ ਟੁੱਟੀ ਵੀ ਆਹ ਵੇਖੀ ਹੂੰ ਕਿ ਉਹ ਬੰਦੇ ਨੇ ਆਖਿਆ ਜੀ ਮੇਰੀ ਬਾਬਾ ਲੱਤ ਤੋੜ ਲੈ, ਤੇ ਲੱਤ ਵੀ ਟੁੱਟੀ। ਔਰ ਦੋ ਬੰਦਿਆਂ ਦੀ ਟੁੱਟੀਆਂ ਵੇਖੀਆਂ ਨੇ। ਜਿਹੜੇ ਦੋਵੇਂ ਬੰਦੇ ਜਿਹੜੇ ਹਨ ਬੰਦਿਆਂ ਦੇ ਨਾ ਮੰਨਣ ਤੋਂ ਬਾਵਜੂਦ ਵੀ ਇੱਥੇ ਜਿਹੜੇ ਨਾ ਦਰਖਤ ਵੱਡੇ ਹਨ। ਠੀਕ ਉਹਨਾਂ ਦੋ ਤਿੰਨਾਂ ਬੰਦਿਆਂ ਦੀਆਂ ਵੇਖਿਆ ਲੱਤਾਂ ਟੁੱਟੀਆਂ। ਬੜੇ ਗਾਰਾ ਪੀਰ ਨੇ। ਸਿੱਖ ਬਰਾਦਰੀ ਸਿੱਖ ਇੱਥੇ ਬਰਾਦਰੀ ਆ ਚੂਰਮਾ ਚੜਦੇ ਚੂਰਮਾ ਚਾਰਦੀ ਸੀ ਚੜਾਵੇ ਦੇ ਚੜਾਵੇ ਤੌਰ ਤੇ। ਚੜਦੇ ਬੜੇ ਚੂਰਮਾ ਵਾਹ ਜੀ ਵਾਹ। ਬੜੇ ਐਸੇ ਦਰਬਾਰ ਉਦੋਂ ਹੈ ਜਿਹੜੇ ਨਾ ਸਿਰਫ ਇਹ ਕਬਰ ਸੀ, ਕਬਰਾਂ ਹਨ ਕੱਚੀਆਂ। ਅੱਛਾ ਅੱਛਾ ਆ ਇਹ ਪਿੱਪਲ ਉਹ ਨਿਸ਼ਾਨੀ ਜੀ ਪੁਰਾਣੀ। ਪੁਰਾਣਾ ਤੇ ਬੇਰੀਆਂ ਹਨ, ਬੇਰੀਆਂ ਤੇ ਕੱਚੀਆਂ ਨੇ ਵੱਢ। ਹੂੰ ਤੇ ਪਿੱਪਲ ਰਹਿ ਗਏ, ਪਿੱਪਲ ਦੀ ਪੁਰਾਣੀ ਯਾਦਦਾਸ਼ਤ ਹੈ ਉਹਨਾਂ ਦੀ ਠੀਕ। ਸਿੱਖਾਂ ਦੀ। ਹੂੰ ਤੇ ਇਹ ਦਰਬਾਰਪੁਰ ਜਿਹੜਾ ਨਾ ਇਹ ਚਖੰਡੀ ਵੀ ਜਿਹੜੀ ਹੈ ਨਾ ਚਾਰ ਸਵੇਰੇ ਹੂੰ ਇਹ ਬਾਅਦ ਚ ਬਣੀ ਹੈ। ਬਾਅਦ ਚ ਪਹਿਲਾਂ ਬਣੀ ਹੈ। ਸਿਰਫ ਕਬਰਾਂ ਹੀ ਕਬਰਾਂ ਸਨ। ਠੀਕ ਪਹਿਲਾਂ ਠੀਕ ਕਬਰਾਂ ਹਨ ਤੇ ਇਹ ਬਾਅਦ ਚ ਜੋ ਕੁਝ ਵੀ ਹੋਇਆ ਨਾ ਇਹ ਬਾਅਦ ਚ ਹੀ ਹੋਇਆ। ਜੀ ਇਹ ਤੁਸੀਂ ਦੇਖ ਰਹੇ ਹੋ ਬਰਾਮਦੇ ਵਗੈਰਾ। ਹਾਂਜੀ, ਇਹ ਬਾਅਦ ਚ ਹੀ ਬਣੇ ਨੇ। ਬਾਬਾ ਜੀ ਮੇਲਾ ਸ਼ੇਲਾ ਲੱਗਦਾ। ਹਾਂ ਮੇਲਾ ਲੱਗਦਾ ਜੀ। ਅੱਛਾ ਹਾਂ ਮੇਲਾ ਇੱਥੇ ਲੱਗਦਾ। ਠੀਕ ਠੀਕ ਬਹੁਤ ਵਧੀਆ ਜੀ। ਮੇਲਾ ਹਾੜ ਚ ਲੱਗਦਾ। ਹੂੰ ਬਹੁਤ ਵੱਡਾ ਮੇਲਾ ਲੱਗਦਾ। ਬੜੇ ਲੋਕ ਮੰਨਣ ਵਾਲੇ ਨੇ ਜੀ। ਜੀ ਸਰੰਗੀਆਂ ਪਿੰਡ ਦੇ ਵਿੱਚ ਮੈਂ ਮੌਜੂਦ ਹਾਂਜੀ। ਤਹਿਸੀਲ ਪਸਰੂਰ ਤੇ ਡਿਸਟ੍ਰਿਕਟ ਸਿਆਲਕੋਟ। ਬਹੁਤ ਬੜਾ ਮੈਂ ਮੇਲਾ। ਤੁਹਾਨੂੰ ਉਸ ਪੁਆਇੰਟ ਤੇ ਲੈ ਕੇ ਆਇਆ ਵਾਂ ਜਿਸ ਜਗ੍ਹਾ ਦਾ ਨਾਂ ਬਾਬਾ ਬਾਗਲੀ ਬਾਬਾ ਬਾਗ ਅਲੀ ਆ ਤੇ ਬਾਬਾ ਬੇਰੀ ਵਾਲਾ। ਬਾਬਾ ਬੇਰੀ ਵਾਲਾ। ਸਿੱਖ ਬਹੁਤ ਬਹੁਤ ਜਿਸ ਤਰ੍ਹਾਂ ਕਿ ਚੀਜ਼ ਬਾਬਾ ਜੀ ਸਾਨੂੰ ਦੱਸ ਰਹੇ ਨੇ ਕਿ ਅਸੀਂ ਆਪਣੇ ਵੱਡਕਿਆਂ ਕੋਲ ਸੁਣਦੇ ਹਾਂ। ਆਏ ਕਿ ਇੱਥੇ 1947 ਤੋਂ ਪਹਿਲੇ ਜਿਹੜੀ ਸਿੱਖ ਬਰਾਦਰੀ ਸੀ, ਚਾਹੇ ਉਹ ਹਿੰਦੂ ਸੀ ਚਾਹੇ ਉਹ ਮੁਸਲਿਮ ਸੀ, ਬਹੁਤ ਤੇ ਚੂਰਮਾ ਚਾੜਦੇ। ਚੂਰਮੇ ਦਾ ਚੜਾਵਾ ਚਾੜਦੇ ਸਨ ਮਨਾਂ ਦੇ ਹਿਸਾਬ ਨਾਲ। ਬਹੁਤ ਵਧੀਆ ਜੀ। ਜੋ ਤੁਹਾਨੂੰ ਮੈਂ ਵਿਊ ਦਿਖਾ ਰਿਹਾ ਹਾਂ ਸਾਰੇ ਦਰਬਾਰ ਦਾ। ਅੱਲਾਹ ਤਾਲਾ ਦੇ ਵਲੀ ਇੱਥੇ ਆਰਾਮ ਫਰਮਾ ਰਹੇ ਨੇ। ਇਹ ਉਹ ਨੇਕ ਬੰਦੇ, ਅੱਲਾਹ ਲੋਕ ਬੰਦੇ। ਸੋ ਤੁਸੀਂ ਦੇਖ ਰਹੇ ਹੋ। ਇਹ ਜੀ ਮਸਜਿਦ ਹਾਂ ਇਹ ਬਾਅਦ ਚ ਬਣੀ ਹੈ। ਮਸਜਿਦ ਬਾਅਦ ਚ ਤਮੀਰ ਹੋਈ। ਬਾਅਦ ਚ ਬਣੀ ਨਮਾਜ਼ ਹੈ। ਨਮੂਜ਼ ਜੋ ਕੁਝ ਬਣਿਆ ਪਹਿਲਾਂ ਇੱਥੇ ਹੂੰ। ਕੱਚੀਆਂ ਥੱਲੇ ਢੇਰੀਆਂ ਸੀ। ਇਹ ਜਿਹੜਾ ਤੁਸੀਂ ਦੱਸ ਰਹੇ ਹੋ ਖੂਹ ਕਿਹਦੇ ਨਾਂ ਤੇ ਇਹ ਖੂਹ ਜਨਾਬ ਵੱਜਦਾ? ਖੱਟੇ ਵਾਲਾ ਖੂਹ ਜੇ ਖੱਟੇ ਵਾਲਾ ਖੂਹ ਤੋਂ ਨਾਮ ਮਸ਼ਹੂਰ ਹੈ। ਅੱਛਾ ਇੱਥੇ ਬੜਾ ਬਾਗ ਹੁੰਦਾ ਸੀ। ਅੱਛਾ ਬਾਗ ਹੁੰਦਾ ਸੀ ਤੇ ਹੁਣ ਬਾਗ ਬੂਗ ਤੇ ਵੱਢ ਕੇ ਤਾਂ ਇਹ ਜਾਮਨੂਆਂ ਦੇ ਦਰਖਤ ਤਿੰਨ ਚਾਰ ਬਚੇ ਨੇ। ਹੂੰ ਹਾਂ ਇਹ ਬਚੇ ਆ ਜਿਹੜਾ ਬਾਕੀ ਜਿਹੜਾ ਬਾਗ ਬਾਗ ਬਾਬਾ ਜੀ ਕਿਸ ਚੀਜ਼ ਦਾ ਸੀ? ਕਿਹੜੇ ਆਪਣਾ ਖੱਟੇ ਵਾਲਾ ਬਾਗ ਖੱਟੇ ਵਾਲੇ ਤੋਂ ਮਸ਼ਹੂਰ ਸੀ। ਖੱਟੇ ਵਾਲਾ ਖੂਹ ਨਹੀਂ ਉਸ ਬਾਗ ਦੇ ਵਿੱਚ ਜਿਹੜੇ ਦਰਖਤ ਸਨ ਉਹ ਕਾਹਦੇ ਸਨ? ਜਾਮਨੂ ਦੇ ਸਨ ਜਾਂ ਅੰਬ ਦੇ ਜਾਮ ਸਨ? ਨੂੰ ਇਹ ਅੰਬ ਵੀ ਤੇ ਆ ਜਿਹੜਾ ਬਾਅਦ ਚ ਤੇ ਆਹ ਇੱਥੇ ਅਮਰੂਦ ਸ਼ਰਾਦ ਵੀ ਵੇਖੇ ਨੇ ਲੱਗੇ। ਜੀ ਤੁਸੀਂ ਦੇਖ ਇਹ ਰਹੇ ਹੋ ਹੋ ਸਕਦਾ ਕਿ ਬਾਅਦ ਚ ਲੱਗੇ ਹੁਣ ਉਹ। ਬਹੁਤ- ਲੇਕਿਨ ਆਹ ਪੁਰਾਣੇ ਦਰਖਤ ਜਿਹੜੇ ਬਹੁਤ ਆ ਪੁਰਾਣਾ ਇਹ ਪਿੱਪਲ ਬੋੜ ਦਾ ਬੂਟਾ ਜਾਂ ਪਿੱਪਲ ਦਾ? ਬੋੜ ਦਾ ਬੋੜ ਦਾ ਬੂਟਾ ਜੀ ਤੁਸੀਂ ਦੇਖ ਬੋੜ ਦਾ ਬੂਟਾ ਤੇ ਆ ਜਾਮਨੂਆਂ ਦੇ ਦਰਖਤ ਨੇ ਜਾਮਨੂਆਂ ਪੁਰਾਣੇ। ਦੇ ਇਹਨੂੰ ਖੱਟੇ ਵਾਲਾ ਖੂਹ ਇਹ ਵੀ ਕਹਿੰਦੇ ਹਨ। ਪੁਰਾਣੇ ਨੇ ਦਰਖਤ। ਹਾਂ ਇਹਨੂੰ ਖੱਟੇ ਵਾਲਾ ਖੂਹ ਕਹਿੰਦੇ ਹਨ। ਜੀ ਇਹ ਤੁਸੀਂ ਦੇਖਿਓ ਹਾਂ ਇਹਨੂੰ ਖੱਟੇ ਵਾਲਾ ਖੂਹ ਕਹਿੰਦੇ। ਸਰੰਗੀਆਂ ਪਿੰਡ ਦੇ ਵਿੱਚ ਮੌਜੂਦ ਤਹਿਸੀਲ ਦੇ ਪਸਰੂਰ ਤਹਿਸੀਲ ਸਿਆਲਕੋਟ। ਖੱਟੇ ਵਾਲਾ ਖੂਹ ਇਹਨੂੰ ਕਹਿੰਦੇ। ਓਕੇ ਜੀ।